ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 29 ਤਰੀਕ ਆ ਅਤੇ ਦਿਨ ਸ਼ਨੀਚਰਵਾਰ ਆ। ਬਿਲਕੁਲ ਜੀ, ਸ਼ਨੀਚਰਵਾਰ ਦਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਸਪੈਸ਼ਲ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਸ ਦੇ ਉੱਤੇ ਵੀ ਜੁੜਿਆ ਹੁੰਦਾ ਅਤੇ ਬਾਕੀ ਅਮਰੀਕਾ ਦੀਆਂ ਜਿਹੜੀਆਂ ਵੀ ਅਹਿਮ ਖਬਰਾਂ ਹੁੰਦੀਆਂ ਉਹ ਵੀ ਆਪਾਂ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਅਤੇ ਮੇਰੇ ਨਾਲ ਹੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ। ਅਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵਾਲੇ ਜਿਨ੍ਹਾਂ ਦੇ ਜਿਹੜੇ ਜੀ 3 ਬੈਂਕਟ ਹਾਲ ਨੇ 200 ਤੋਂ 1200 ਜਾਣੇ ਦੀ ਕਪੈਸਿਟੀ ਵਾਲੇ। ਸੋਲਾਨੋ ਕਾਉਂਟੀ ਦੇ ਵਿੱਚ ਪਹਿਲਾ ਜਿਹੜਾ 5 ਸਟਾਰ ਬੈਂਕਟ ਹਾਲ ਆ, ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਇੱਕ ਰੋਟੀ ਜਿਹੜੀ ਹੈ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਉੱਤੇ ਕਿਸੇ ਬੈਂਕਟ ਹਾਲ ਦੇ ਲਈ ਭਾਲ ਦੇ ਵਿੱਚ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਕਮਲ ਹੋਣਾ ਨੂੰ 707-474 7003 707-474-7003 ਦੇ ਉੱਤੇ। ਅਤੇ ਨਾਲ ਹੀ ਪੰਜਾਬੀਆਂ ਦੀ ਆਪਣੀ ਟਰੱਕਿੰਗ ਐਸੋਸੀਏਸ਼ਨ GoNAPTA.org। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਜਿਹੜੇ ਜੱਜ ਆ ਕੈਬਨੋ ਉਹਨਾਂ ਦੀ ਕਨਫਰਮੇਸ਼ਨ ਚੱਲ ਰਹੀ ਆ ਅਤੇ ਕੱਲ੍ਹ ਸੈਨੇਟ ਜੁਡੀਸ਼ਰੀ ਕਮੇਟੀ ਜਿਹੜੀ ਆ ਉਹਨਾਂ ਨੇ ਜਿੱਦਾਂ ਆਪਣੇ ਵੱਲੋਂ ਓਕੇ ਕਰ ਦਿੱਤਾ ਉਹਦੇ ਵਿੱਚੋਂ, ਪਰ ਇੱਕ ਸੈਨੇਟਰ ਜਿਹੜੇ ਜੈਫ ਫਲੇਕ ਹੈਗੇ ਰਿਪਬਲਿਕਨ ਐਰੀਜ਼ੋਨਾ ਤੋਂ, ਉਹਨਾਂ ਨੇ ਇਹ ਕਿਹਾ ਵੀ ਮੈਂ ਹੁਣ ਵੋਟ ਪਾਉਣਾ ਆ ਪਰ ਜਦੋਂ ਸੈਨੇਟ ਦੇ ਵਿੱਚ ਵੋਟ ਪੈਣੀ ਆ ਉਸ ਵੋਟ ਤੋਂ ਪਹਿਲਾਂ ਮੈਂ ਚਾਹੁੰਦਾ ਆ ਵੀ ਜਿਹੜੀ FBI ਆ ਉਹ ਜੱਜ ਕੈਵਨਾ ਨੂੰ ਜਿਹੜਾ ਪੂਰੀ ਤਰ੍ਹਾਂ ਇਨਵੈਸਟੀਗੇਟ ਕਰਨ ਉਹ ਜੋ ਇੰਸੀਡੈਂਟਸ ਹੋਈਆਂ। ਸੋ ਇੱਕ ਤਰ੍ਹਾਂ ਨਾਲ ਉਹ 1 ਵੀਕ ਦੇ ਲਈ ਸਮਾਂ ਜਿਹੜਾ ਦਿੱਤਾ ਗਿਆ ਆ। ਪਰ ਹੁਣ ਸਭ ਤੋਂ ਕਹਿੰਦੇ ਜਿਹੜੀ ਸ਼ੱਕ ਪੈ ਰਹੀ ਆ ਜਿਹੜੀ ਸੂਜ਼ਨ ਕੋਲਿਨਸ ਆ ਸੈਨੇਟਰ, ਉਹ ਕਿਸ ਪਾਸੇ ਜਾਏਗੀ। ਅਤੇ ਸੋ ਇਹ ਸ਼ੋਰ ਨਹੀਂ ਹੈਗਾ ਵੀ ਜਿਹੜੀ ਆ ਸੈਨੇਟ ਦੇ ਵਿੱਚ ਜਿਹੜੀਆਂ 51 ਵੋਟਸ ਆ ਉਹ ਰਿਪਬਲਿਕਨ ਲੈ ਜਾਣ ਜੱਜ ਨੂੰ ਕਨਫਰਮ ਦੇ ਲਈ। ਜੀ ਬਿਲਕੁਲ। ਸੋ ਇਹ ਹੁਣ 1 ਹਫ਼ਤੇ ਦਾ ਸਮਾਂ ਜਿਹੜਾ FBI ਨੂੰ ਜਿਹੜਾ ਦਿੱਤਾ ਗਿਆ ਆ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਸੈਨੇਟ ਜੁਡੀਸ਼ਰੀ ਕਮੇਟੀ ਦੇ ਉੱਤੇ ਵੀ ਪੈ ਰਿਹਾ ਸੀਗਾ ਵੀ ਇਸ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ। ਸਭ ਨੂੰ ਯਾਦ ਦਿਵਾਉਂਦੇ ਜਾਈਏ ਵੀ ਜਦੋਂ ਕਲੈਰੈਂਸ ਥੋਮਸ ਉਹਨਾਂ ਨੇ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਜਿਹੜੇ ਨੋਮੀਨੀ ਹੋਣੇ ਸੀ ਪਰ ਉਹਨਾਂ ਦੀ ਹੀਅਰਿੰਗ ਤੋਂ ਪਹਿਲਾਂ ਹੀ ਜਿਹੜੀ ਅਨੀਤਾ ਹਿੱਲ ਆ ਉਸਨੇ ਇਹ ਦੋਸ਼ ਲਾਏ ਸੀ ਅਤੇ ਉਦੋਂ 2 ਦਿਨਾਂ ਦੇ ਵਿੱਚ ਹੀ FBI ਨੇ ਜਿਹੜੀ ਜਾਂਚ ਉਹ ਕੀਤੀ। 20 ਤੋਂ 22 ਜਾਣੇ ਜਿਹੜੇ ਗਵਾਹ ਉਸ ਜਿਹੜੀ ਹੀਅਰਿੰਗ ਦੇ ਵਿੱਚ ਜਿਹੜੇ ਉਹ ਪੇਸ਼ ਵੀ ਹੋਏ ਸੀਗੇ ਅਤੇ ਪਰ ਉਦੋਂ ਜਿਹੜੇ ਕਲੈਰੈਂਸ ਥੋਮਸ ਆ ਉਹਨਾਂ ਦਾ ਨਾਮ ਉਸ ਦੇ ਵਿੱਚੋਂ ਕਲੀਅਰ ਹੋਇਆ ਸੀ, ਉਹ ਐਕਵਿਟਲ ਜਿਹੜਾ ਉਹਨਾਂ ਦਾ ਹੋਇਆ ਸੀ। ਸੋ ਦੇਖਦੇ ਹਾਂ 1 ਹਫ਼ਤੇ ਦੇ ਵਿੱਚ ਜਿਹੜੀ ਆ ਕੀ ਗੱਲ ਹੋਊਗੀ। ਹੁਣ GOP ਵਾਲੇ ਜਿਹੜੇ ਰਿਪਬਲਿਕਨਸ ਆ ਇੱਕ ਹੋਰ ਨਵੀਂ ਥਿਊਰੀ ਜਿਹੜੀ ਟਰਾਈ ਕਰ ਰਹੇ ਆ। ਇੱਕ ਪਹਿਲਾਂ ਇਹਨਾਂ ਨੇ ਥਿਊਰੀ ਕੀਤੀ ਸੀ ਵੀ ਹਾਂ ਵੀ ਡਾਕਟਰ ਫੋਰਡ ਦੇ ਨਾਲ ਅਸੌਲਟ ਹੋਇਆ ਹੋ ਸਕਦਾ ਆ ਪਰ ਉਹ ਹੋਰ ਬੰਦੇ ਹੋਣਗੇ। ਉਸ ਤੋਂ ਬਾਅਦ ਦੇ ਵਿੱਚ ਜਦੋਂ ਡਾਕਟਰ ਫੋਰਡ ਨੇ ਇਸ ਚੀਜ਼ ਨੂੰ ਨਕਾਰਿਆ ਵੀ ਨਹੀਂ ਇਹ ਕੋਈ ਹੋਰ ਨਹੀਂ ਇਹੀ ਸੀਗਾ, 100% ਉਹਨਾਂ ਨੇ ਦਾਅਵਾ ਕੀਤਾ ਸੀਗਾ। ਅਤੇ ਹੁਣ ਜਿਹੜੀ ਇੱਕ ਨਵੀਂ ਜਿਹੜੀ ਥਿਊਰੀ ਇਹ ਕਹਿ ਰਹੇ ਆ ਵੀ ਸ਼ਾਇਦ ਉਹਨਾਂ ਦਾ ਕੋਈ ਡੋਪਲਗੈਂਗਰ ਹੋਵੇ ਜਿਹੜਾ ਉਹਨਾਂ ਦੀ ਸ਼ਕਲ ਦੇ ਨਾਲ ਮਿਲਦਾ ਜੁਲਦਾ, ਜਿਹੜਾ ਬ੍ਰੈਟ ਕੈਵਨਾ ਦੇ ਨਾਲ ਸ਼ਕਲ ਦਾ ਮਿਲਦਾ ਜੁਲਦਾ ਜਿਹੜਾ ਹੋਵੇ। ਸੋ ਉਹ ਬੰਦਾ ਹੋ ਸਕਦਾ ਹੈ ਜਿਸ ਨੇ ਡਾਕਟਰ ਫੋਰਡ ਦੇ ਨਾਲ ਇੱਦਾਂ ਅਸੌਲਟ ਕੀਤਾ ਆ। ਸੋ ਇੱਕ ਵਾਰੀ ਫਿਰ ਦੇਖਦੇ ਹੁਣ FBI ਕੀ ਕਰੂਗੀ ਕਿਉਂਕਿ ਉਹ ਜਿਹੜਾ ਮਾਰਕ ਜੱਜ ਹੈਗਾ ਆ ਸੋ ਉਸ ਦੇ ਉੱਤੇ ਹਰਜੋਤ ਸਿੰਘ ਜੀ ਕਾਫੀ ਹੁਣ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਉਸ ਦਾ ਨਾਮ ਵੀ ਇਸ ਅਸੌਲਟ ਕਰਨ ਦੇ ਵਿੱਚ ਜਿਹੜਾ ਆ ਉਹ ਡਾਕਟਰ ਫੋਰਡ ਦੇ ਦੁਆਰਾ
ਆ ਰਿਹਾ ਆ। ਸੋ ਦੇਖਦੇ ਹਾਂ ਵੀ ਉਹ FBI ਨੂੰ ਕਿੱਦਾਂ ਦਾ ਬਿਆਨ ਦਿੰਦਾ ਹੈ, ਕਿਉਂਕਿ ਪਿਛਲੇ ਦਿਨਾਂ 'ਚ ਉਸ ਨੇ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਕਿ ਇੰਡੋਨੇਸ਼ੀਆ ਦੇ ਵਿੱਚ ਭੂਚਾਲ ਆਇਆ ਤੇ ਭੂਚਾਲ ਦੇ ਨਾਲ ਸੁਨਾਮੀ ਆਉਣ ਦਾ ਬਹੁਤ ਖਤਰਾ ਆ, ਤੇ ਉੱਥੇ ਸੁਨਾਮੀ ਆਈ। ਕਹਿੰਦੇ 20 ਫੁੱਟ ਦੇ ਕਰੀਬ ਸੁਨਾਮੀ ਵੇਵਜ਼ ਨਾਲ ਵਾਟਰ ਉੱਤੇ ਗਿਆ ਤੇ ਕਾਫੀ ਲੋਕਾਂ ਦੀ ਜਿਹੜੀ ਮੌਤ ਹੋਈ ਆ। 400 ਦੇ ਕਰੀਬ ਹੁਣ ਤੱਕ ਗਿਣਤੀ ਆਈ ਹੈਗੀ ਆ। ਇਹ ਜਿਹੜੇ ਆ ਸਪੋਕਸਮੈਨ ਸਟੋਪੋ ਨੋਗਰੋਹੋ ਕਰਕੇ ਜਿਨ੍ਹਾਂ ਦਾ ਨਾਮ ਦੱਸਿਆ ਗਿਆ, ਇਹ ਡਿਜ਼ਾਸਟਰ ਏਜੰਸੀ ਦੇ ਆ, ਉਹਨਾਂ ਵੱਲੋਂ ਦੱਸਿਆ ਗਿਆ। ਤੇ ਬਹੁਤ ਸਾਰੀਆਂ ਬਿਲਡਿੰਗਾਂ ਦਾ ਨੁਕਸਾਨ ਹੋਇਆ ਤੇ ਕਈ ਤਾਂ ਕਹਿੰਦੇ ਬਿਲਡਿੰਗਾਂ ਜਿਹੜੀਆਂ ਆ ਉਹ ਪਾਣੀ ਦੇ ਵਿੱਚ ਹੜ ਹੀ ਗਈਆਂ, ਇੰਨੇ ਜ਼ੋਰ ਦੇ ਨਾਲ ਜਿਹੜਾ ਉੱਥੇ ਵੇਵਜ਼ ਆ ਉਹ ਆਈਆਂ। ਬਿਲਕੁਲ, ਕਿਉਂਕਿ ਭੂਚਾਲ ਤੋਂ ਬਾਅਦ ਸੁਨਾਮੀ ਵੇਵਜ਼ ਜਿਹੜੀਆਂ ਉੱਥੇ ਆਈਆਂ ਸੀਗੀਆਂ ਤੇ ਕਾਫੀ ਤਬਾਹੀ ਜਿਹੜੀ ਆ ਉੱਥੇ ਇੰਡੋਨੇਸ਼ੀਆ ਦੇ ਵਿੱਚ ਹੋਈ ਆ। ਆਈ ਥਿੰਕ 7.5 ਇਸ਼ਾਰੀਆ ਦਾ ਤੀਬਰਤਾ ਦਾ ਜਿਹੜਾ ਆ ਬਹੁਤ ਭਿਆਨਕ ਭੂਚਾਲ ਜਿਹੜਾ ਇੰਡੋਨੇਸ਼ੀਆ ਦੇ ਤੱਟ ਦੇ ਨਜ਼ਦੀਕ ਜਿਹੜਾ ਉੱਥੇ ਆਇਆ ਸੀਗਾ। ਤੇ ਹਰਜੋਤ ਸਿੰਘ ਜੀ, ਜਿਹੜੀਆਂ ਆਪਾਂ ਹੁਣ ਥੋੜ੍ਹੀਆਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੀ ਜਿਹੜਾ ਆਪਾਂ ਵਧਾਂਗੇ, ਪਰ ਨਾਲ ਨਾਲ ਜਿਹੜੀਆਂ ਦੂਜੀਆਂ ਹੋਰ ਖਬਰਾਂ ਵੀ ਜਿਹੜੀਆਂ ਉਸ ਉੱਤੇ ਆਪਾਂ ਨਜ਼ਰ ਬਣਾਵਾਂਗੇ। ਜੀ, ਇੱਕ ਖਬਰ ਜਾਂਦੇ ਜਾਂਦੇ ਜ਼ਰੂਰ ਕਰ ਜਾਈਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਨੇ ਜਿਹੜੀ ਆ ਰਾਈਫਲ ਜਾਂ ਸ਼ਾਰਟ ਗਨ ਖਰੀਦਣ ਦੀ ਜਿਹੜੀ ਏਜ ਆ ਉਹ 21 ਸਾਲ ਕਰ ਦਿੱਤੀ ਹੈਗੀ ਆ। ਸੋ ਇਹ ਸੈਨੇਟ ਬਿੱਲ 1100 ਸੀਗਾ ਜਿਹਦੇ ਉੱਤੇ ਉਹਨਾਂ ਨੇ ਸਾਈਨ ਕੀਤਾ ਹੈਗਾ ਆ। ਤੇ ਕਹਿੰਦੇ ਭਈ 2 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਅੰਡਰ 21 ਜਿਹੜੇ ਹੈਗੇ ਆ, ਉਹ ਦੇ ਕੈਨ ਫਾਈਟ ਐਂਡ ਡਾਈ ਫॉर ਸਟੇਟ ਐਂਡ ਕੰਟਰੀ ਵਿਦ ਮਸ਼ੀਨ ਗਨਸ। ਸੋ ਬਹੁਤ ਸਾਰੇ ਜਿਹੜੇ ਬੱਚੇ 18 ਸਾਲ ਤੋਂ ਉੱਪਰ ਦੇ ਸੀ ਉਹਨਾਂ ਦੇ ਕੋਲ ਗੰਨਾਂ ਸੀਗੀਆਂ, ਹੁਣ ਇਹ ਏਜ ਵਧਾ ਕੇ 21 ਸਾਲ ਕਰ ਦਿੱਤੀ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਉਹਨਾਂ ਦੀਆਂ ਗੰਨਾਂ ਵਾਪਸ ਲਈਆਂ ਜਾਣਗੀਆਂ ਤੇ ਜਿੰਨੇ ਲਈ ਆ ਕਿ ਉਹ ਸਾਰੀਆਂ ਗੰਨਾਂ ਜਿਹੜੀਆਂ ਵਾਪਸ ਕਰਨਗੇ ਨਹੀਂ ਕਰਨਗੇ, ਇਹ ਵੀ ਹੁਣ ਵੱਡਾ ਸਵਾਲ ਆ। ਵੀ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਜਿਸ ਨੂੰ ਉਹਨਾਂ ਨੇ ਗੰਨ ਵੇਚਣੀ ਆ ਉਹਦੀ ਉਮਰ ਘੱਟੋ ਘੱਟ 21 ਜਾਂ ਉਸ ਤੋਂ ਉੱਤੇ ਜਿਹੜੀ ਹੋਣੀ ਚਾਹੀਦੀ ਆ। ਜਿੱਦਾਂ ਇੱਥੇ ਆਪਾਂ ਦੇਖਦੇ ਹਾਂ ਵੀ ਜਿਹੜੀ ਲੀਗਲ ਡਰਿੰਕਿੰਗ ਏਜ ਵੀ ਉਹ ਵਾ ਤੇ ਇਲੀਗਲ ਹੁਣ ਤੰਬਾਕੂ ਸਮੋਕਿੰਗ ਏਜ ਵੀ ਜਿਹੜੀ ਉਹਨਾਂ ਨੇ 21 ਸਾਲ ਜਿਹੜੀ ਆ ਉਹ ਕਰ ਦਿੱਤੀ ਹੋਈ ਆ। ਸੋ ਉਸੇ ਦੇ ਹੀ ਪਿੱਛੇ ਤੁਰਦੇ ਹੋਏ ਹੁਣ ਉਹਨਾਂ ਨੂੰ ਬੰਦੂਕ ਖਰੀਦਣ ਵਾਲੀ ਉਮਰ ਵੀ ਉਹਨਾਂ ਨੇ 21 ਕਰ ਦਿੱਤੀ ਆ ਰਾਈਫਲਸ ਦੀ। ਸੋ ਇਹ ਕੁਛ ਕੁ ਜਿਹੜੇ ਹੁਣ ਜਾਂਦੇ ਜਾਂਦੇ ਕਾਫੀ ਲਾਜ਼ ਦੇ ਉੱਤੇ ਹਰਜੋਤ ਸਿੰਘ ਜੀ ਸਾਈਨ ਕਰ ਰਹੇ ਨੇ। ਤੇ ਇੱਕ ਵਾਰੀ ਜ਼ਰੂਰ ਆਪਾਂ ਜਿਹੜਾ ਕੱਲ੍ਹ ਵੀ ਦੱਸਿਆ ਸੀ ਉੱਦਾਂ ਜ਼ਰੂਰ ਦੱਸਣਾ ਚਾਹੁੰਦੇ, ਕਿਉਂਕਿ ਇਹ ਅਹਿਮ ਚੀਜ਼ ਆ ਵੀ ਜਿਹੜਾ ਬਿੱਲ ਹੈਗਾ ਸੀਗਾ AB 3179, ਇਸ ਨੂੰ ਜਿਹੜੇ ਆ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਵੀਟੋ ਕਰ ਦਿੱਤਾ ਸੀਗਾ, ਜਿਹੜੀ ਬਾਈਲਿੰਗੁਅਲ ਸਰਵਿਸਿਜ਼ ਵਾਲਾ। ਸੋ ਉਸ ਦੇ ਲਈ ਦੁਬਾਰਾ ਜਦੋਜਹਿਦ ਕਰਨੀ ਪੈਣੀ ਆ ਜਦੋਂ ਹੁਣ ਨਵੇਂ ਗਵਰਨਰ ਆਉਣਗੇ ਨਵੰਬਰ ਦੀਆਂ ਇਲੈਕਸ਼ਨਸ ਤੋਂ ਬਾਅਦ 'ਚ। ਸੋ ਇੱਕ ਚੀਜ਼ ਇਹ ਆ ਵੀ ਚਲੋ ਹੌਸਲਾ ਨਾ ਹਾਰੋ, ਜਿੱਥੋਂ ਤੱਕ ਆਪਾਂ ਲੈ ਕੇ ਗਏ ਆ ਸਾਰੇ ਜਾਣੇ ਸਾਰਿਆਂ ਦੀ ਮਦਦ ਦੇ ਨਾਲ, ਉਹ ਬਹੁਤ ਜਿਹੜੇ ਵਧਾਈ ਦੇ ਪਾਤਰ ਵੀ ਨੇ। ਤੇ ਇਹ ਵੀ ਆ ਵੀ ਅਗਲੇ ਹਮਲੇ ਦੇ ਲਈ ਵੀ ਜਿਹੜਾ ਫਿਰ ਤੋਂ ਤਿਆਰ ਰਹਿਣਾ। ਸੋ ਇਹਦਾ ਮਤਲਬ ਇਹ ਆ ਵੀ ਜਦੋਂ ਇਹ ਬਾਈਲਿੰਗੁਅਲ ਸਰਵਿਸਿਜ਼ ਵਾਲਾ ਅਗਲੀ ਵਾਰੀ ਦੁਬਾਰਾ ਬਿੱਲ ਪੇਸ਼ ਹੋਣਾ ਹੈ, ਚਾਹੇ ਅਸੈਂਬਲੀ 'ਚ ਸੈਨੇਟ ਅਪਰੋਪਰੀਏਸ਼ਨ ਕਮੇਟੀ 'ਚ, ਫਿਰ ਸੈਨੇਟ 'ਚ ਜਾਂ ਦੁਬਾਰਾ ਗਵਰਨਰ ਤੱਕ ਜੇ ਉਹ ਪਹੁੰਚਦਾ ਆ, ਤਾਂ ਉਹਦੇ ਲਈ ਹੁਣ ਤਗੜਾ ਹਮਲਾ ਤੇ ਜ਼ੋਰਦਾਰ ਹਮਲਾ ਜਿਹੜਾ ਉਦੋਂ ਮਾਰਨਾ ਪੈਣਾ। ਸੋ ਜ਼ਰੂਰ ਆਪਾਂ ਉਦੋਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਸਾਂਝੇ ਕਰਾਂਗੇ। ਸੋ ਉਮੀਦ ਇਹੀ ਆ ਵੀ ਜਿਹੜੇ ਰੂਡੀ ਸਾਲਸ ਆ ਉਹ ਮੁੜ ਕੇ ਦੁਬਾਰਾ ਇਹ ਜਿਹੜਾ ਬਿੱਲ ਆ ਉਹ ਲੈ ਕੇ ਆਉਣਗੇ ਜੀ। ਸੋ ਜੇ ਆਪਾਂ ਇਸ ਤਰ੍ਹਾਂ ਦੀ ਗੱਲ ਕਰਦੇ ਜਾਈਏ, ਹੁਣ ਆਈਏ ਆਵਰਸ ਆਫ ਆਪਰੇਸ਼ਨ ਵੱਲ। ਆਪਾਂ ਕੱਲ ਵੀ ਕਾਫੀ ਡਿਸਕਸ ਕੀਤਾ ਸੀ ਟਰੱਕਿੰਗ ਵੱਲ, ਵੀ ਕਿਸ ਤਰ੍ਹਾਂ ਜਿਹੜਾ ਆਵਰਸ ਆਫ ਆਪਰੇਸ਼ਨ ਦੇ ਉੱਤੇ ਜਿਹੜੇ ਕਮੈਂਟਸ ਆ ਉਹ FMCSA ਵਾਲੇ ਮੰਗ ਰਹੇ ਹੈਗੇ ਆ। ਤੇ ਹਜੇ ਤੱਕ ਸਿਰਫ 2200-2300 ਹੀ ਕਮੈਂਟ ਜਿਹੜੇ ਉੱਥੇ ਗਏ ਆ। ਤੇ ਉੱਥੇ ਅਸੀਂ ਨਾਮ ਦੇਖਦੇ ਸੀ, ਅਸੀਂ ਦੋਨੋਂ ਜਾਣੇ, ਪੰਜਾਬੀਆਂ ਦੇ ਨਾਮ ਬੜੇ ਘੱਟ ਆ। ਤੇ ਬੜੀ ਮਾੜੀ ਗੱਲ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੱਕਰਸ ਹੋਣ ਤੇ ਤੁਸੀਂ ਉੱਥੇ ਕਮੈਂਟ ਨਾ ਪਾਓ। ਫਿਰ ਮੁੜ ਕੇ ਜਦੋਂ ਰੂਲ ਬਣ ਜਾਂਦਾ ਫਿਰ ਆਪਾਂ ਸਾਰੇ ਪ੍ਰੋਟੈਸਟ ਕਰਨ ਨੂੰ ਭੱਜਦੇ ਆ। ਰਾਈਟ ਜੀ ਰਮਨ ਜੀ। ਸੋ ਆਈ ਡੋਂਟ ਨੋ ਵੀ ਕੀ ਜਿਹੜੇ ਇਸ ਦੇ ਪਿੱਛੇ ਕਾਰਨ ਹੈਗੇ ਆ। ਜਿਹੜਾ ਅਧਿਕਾਰਤ ਪਹਿਲੋਂ ਸਮਾਂ ਸੀਗਾ 23-24 ਜਿਹੜੀ ਸਤੰਬਰ ਦਾ, ਉਹ ਤਾਂ ਲੰਘ ਗਿਆ। ਤੇ ਪਰ ਆਈ ਥਿੰਕ 8 ਤਰੀਕ ਤੱਕ ਇਹਨਾਂ ਨੇ ਅੱਗੇ ਕੀਤਾ ਹੈ ਕਮੈਂਟ ਕਰਨ ਦਾ ਪੀਰੀਅਡ। ਜੀ ਬਿਲਕੁਲ, ਇਹ ਜਿਹੜਾ ਹੈਗਾ ਆ ਆਪਣਾ ਟਾਈਮ ਜਿਹੜਾ ਉਹ ਵਧਾਇਆ ਉਹਨਾਂ ਨੇ, 8 ਅਕਤੂਬਰ ਤੱਕ ਦਾ ਟਾਈਮ ਜਿਹੜਾ ਵਧਾ ਕੇ ਕੀਤਾ ਆ। ਕਿਉਂਕਿ ਅਗੇਨ ਮੇਰੇ ਖਿਆਲ ਦੇ ਵਿੱਚ ਜੋ ਆਪਾਂ ਚੀਜ਼ ਸੋਚ ਰਹੇ ਹਾਂ ਉਹੀ ਹਰ ਇੱਕ ਉੱਥੇ ਗਵਰਨਮੈਂਟ ਦੇ ਵਿੱਚ ਵੀ ਇਹੋ ਚੀਜ਼ ਸੋਚ ਰਹੇ ਕਿ ਕਮੈਂਟਸ ਪੂਰੇ ਨਹੀਂ ਆ ਰਹੇ। ਸੋ ਮੇਰੇ ਤਾਂ ਸਮਝ ਤੋਂ ਬਾਹਰ ਆ ਜੀ, ਕਿਉਂਕਿ ਆਪਾਂ ਇੰਨਾ ਕੁ ਰੌਲਾ ਪਾਇਆ ਸੀਗਾ ਲਾਸਟ ਈਅਰ ਅਕਤੂਬਰ ਦੇ ਵਿੱਚ ਕਿ ਸਾਡੀ ਗੱਲ ਸੁਣੋ। ਔਰ ਇਸ ਵੇਲੇ ਜਿਹੜੇ ਇਹ ਘੱਟੋ ਘੱਟ ਜਿਹੜੇ ਇਸ ਵੇਲੇ 4 ਜਿਹੜੀਆਂ ਪ੍ਰਪੋਜ਼ਲ ਹੈਗੀਆਂ FMCSA ਵੱਲੋਂ ਕਿ ਉਹਨਾਂ ਨੇ ਜਿਹੜਾ ਚੇਂਜਸ ਜਿਹੜੀਆਂ ਪ੍ਰਪੋਜ਼ ਕੀਤੀਆਂ ਚੇਂਜਸ ਆ, ਔਰ ਚਾਰੇ ਚੇਂਜਸ ਸਾਡੀ
ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦੀਆਂ ਇੰਪੋਰਟੈਂਟ ਤੇ ਬਹੁਤ ਜ਼ਿਆਦੀਆਂ ਮਾਇਨੇ ਰਖਾਉਂਦੀਆਂ ਔਰ ਹਰੇਕ ਟਰੱਕਰ ਨੂੰ ਇਹ ਜਿਹੜਾ ਇਸ ਵੇਲੇ ਚਲਾ ਰਹੇ ਆ ਟਰੱਕ ਆਪਰੇਟ ਕਰ ਰਹੇ ਆ ਹਰ ਇੱਕ ਨੂੰ ਇਫੈਕਟ ਕਰਦੀਆਂ ਜੀ। ਸੋ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਕਿ ਇਸ ਵੇਲੇ ਅਸੀਂ ਕਮੈਂਟਸ ਦੇ ਜਿਹੜੇ ਲਿੰਕ ਆ ਉਹ ਵੀ ਹੁਣ ਜਿੱਦਾਂ ਮੈਂ ਫਿਰ ਦੁਬਾਰਾ ਆਪਣੇ ਪੰਜਾਬੀ ਰੇਡੀਓ USA ਦੀ ਵੈਬ ਪੇਜ ਤੇ ਵੀ ਕੀਤਾ, ਮੈਂ ਆਪਣੇ ਪੰਜਾਬੀ ਟਰੱਕਿੰਗ USA ਦੀ ਸਾਈਟ ਦੇ ਉੱਤੇ ਵੀ ਮੈਂ ਉਹ ਜਿਹੜਾ ਉਹਨੂੰ ਰੋਕ ਕੇ ਰੱਖਿਆ ਕਮੈਂਟ ਨੂੰ, ਉੱਥੇ ਉਸ ਚੀਜ਼ ਨੂੰ ਉੱਥੇ ਪੱਕਾ ਪਰਮਾਨੈਂਟ ਕੀਤਾ ਹੈ ਕਿ ਤਾਂ ਕਿ ਕਿਸੇ ਨੂੰ ਲੱਭਣ 'ਚ ਪ੍ਰੋਬਲਮ ਨਾ ਆਵੇ। ਸੋ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਕਿਉਂ ਨਹੀਂ ਇਹ ਚੀਜ਼ ਹੋ ਰਹੀ। ਤੁਸੀਂ ਜੇ ਤੁਹਾਡੇ ਕੋਲੋਂ ਨਹੀਂ ਹੋ ਰਿਹਾ, ਆਪਣੇ ਘੱਟੋ ਘੱਟ ਤੁਹਾਡੇ ਬੱਚੇ ਹੈਗੇ ਘਰ ਦੇ ਵਿੱਚ, ਉਹਨਾਂ ਨੂੰ ਬਿਠਾ ਕੇ ਕੋਲ ਉਹਨਾਂ ਨੂੰ ਦੱਸ ਦਿਓ, ਉਹਨਾਂ ਨੂੰ ਕਹਿ ਦਿਓ, ਉਹ ਤੁਹਾਡੇ ਕਮੈਂਟਸ ਕਰ ਦੇਣ। ਪਰ ਮੇਰੀ ਸਮਝ ਤੋਂ ਬਾਹਰ ਆ ਜੀ ਕੀ ਚੱਕਰ ਹੋ ਸਕਦਾ ਕਿ ਕਿਉਂ ਨਹੀਂ ਪਬਲਿਕ ਜਿਹੜੀ ਆਪਣੀ ਉਹ ਕਮੈਂਟ ਕਰ ਰਹੀ। ਐਡੇ ਵੱਡੇ ਜਿਹੜੇ ਇਫੈਕਟ ਕਰਨ ਵਾਲੇ ਲਾਜ਼ ਆ, ਐਡੇ ਵੱਡੇ ਜਿਹੜੀਆਂ ਚੀਜ਼ਾਂ, ਔਰ ਖਾਸ ਕਰਕੇ ਵਧੀਆ ਗੱਲ ਹੈ ਕਿ FMC ਇੱਥੇ ਪ੍ਰਪੋਜ਼ ਕਰ ਰਹੀ ਆ, ਅਸੀਂ ਉਹਦੇ ਨਾਲ ਹੱਥ ਮਿਲਾ ਕੇ ਆ ਉਹਦੇ ਨਾਲ ਮੋਢਾ ਲਾ ਕੇ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਤੁਸੀਂ ਠੀਕ ਪ੍ਰਪੋਜ਼ ਕਰ ਰਹੇ ਆ। ਸੋ ਦੇਖੋ ਰਮਨ ਜੀ, ਗੱਲ ਇਹ ਆ ਵੀ ਜਦੋਂ ਕੋਈ ਮਾੜੀ ਜਿਹੀ ਕੋਈ ਹਾਸੇ ਮਜ਼ਾਕ ਵਾਲੀ ਕੋਈ ਛੋਟੀ ਜਿਹੀ ਕਲਿੱਪ ਹੋਵੇ, ਉਹ ਇੰਨੀ ਸ਼ੇਅਰ ਹੁੰਦੀ ਆ ਨਾ ਗਾਹਾਂ ਫੇਸਬੁੱਕ ਤੇ ਹੋਰ ਗਾਹਾਂ ਤੇ ਗਾਹਾਂ, ਤੇ ਇਹ ਜਿਹੜਾ ਤੁਹਾਡਾ ਲਾਈਵਲੀਹੁੱਡ ਆ, ਜਿਹੜਾ ਤੁਸੀਂ ਰੋਜ਼ ਜਿਹਦੇ ਸਿਰ ਦੇ ਉੱਤੇ ਤੁਸੀਂ ਰੋਟੀ ਪਾਣੀ ਛਕਦੇ ਆ, ਇਹਨ ਤੁਹਾਨੂੰ ਅਫੈਕਟ ਕਰਨਾ ਹੈਗਾ ਆ। ਅਸੀਂ ਦੋਨੋਂ ਜਣੇ ਰੌਲਾ ਪਾਉਂਦੇ, ਨਾ ਤਾਂ ਸਾਡਾ ਟਰੱਕਿੰਗ ਬਿਜ਼ਨਸ ਆ, ਨਾ ਸਾਡਾ ਟਰੱਕਿੰਗ ਨਾਲ ਕੋਈ ਲੈਣਾ ਦੇਣਾ ਆ, ਪਰ ਸਾਨੂੰ ਪਤਾ ਵੀ ਸਾਡੀ ਕਮਿਊਨਿਟੀ ਦਾ ਇਹ ਇਸ਼ੂ ਆ, ਆਪਣੇ ਭੈਣ ਭਰਾ ਇਸ ਬਿਜ਼ਨਸ 'ਚ ਆ, ਤੇ ਸਾਨੂੰ ਉਹ ਦਰਦ ਆ ਵੀ ਹਾਂ ਜਿਸ ਤਰ੍ਹਾਂ ਪਿੱਛੇ ELD ਵੇਲੇ ਕਿੰਨੇ ਤੜਫਦੇ ਸੀ ਲੋਕ, ਵੀ ਹੁਣ ਵੀ ਜੇ ਕੁਛ ਨਾ ਕੁਛ ਤੁਸੀਂ ਪਾਰਟੀਸਪੇਟ ਕਰੋ ਤੇ ਤੁਹਾਨੂੰ ਸੁਣਿਆ ਜਾਊਗਾ। ਜੀ ਬਿਲਕੁਲ, ਜੇ ਤੁਸੀਂ ਹੱਕ 'ਚ ਹੋ, ਅਗੇਂਸਟ ਹੋ, ਜਿਹੜੇ ਵੀ ਉਸ ਦੇਖੋ ਜਿਹੜੀ ਚਾਰ ਉਹਨਾਂ ਨੇ ਉਸ ਦੇ ਵਿੱਚ ਮੱਦਾਂ ਰੱਖੀਆਂ ਆ, ਉਸ ਦੀ ਕਿਹੜੀ ਦੇ ਵਿੱਚ ਤੁਸੀਂ ਹੱਕ 'ਚ ਹੋ, ਕਿਹੜੀ ਅਗੇਂਸਟ ਹੋ। ਸੋ ਪਲੀਜ਼ ਕਮੈਂਟ ਕਰੋ। 2200 ਤੇ ਹਰਜੋਤ ਸਿੰਘ ਜੀ 56 ਜਿਹੜੇ ਆ ਉਹ ਰਾਈਟ ਨਾਓ ਦਿਖਾ ਰਿਹਾ ਵੀ ਉੱਥੇ 2256 ਪਬਲਿਕ ਕਮੈਂਟ ਜਿਹੜੇ ਹੈਗੇ ਆ। ਕੋਈ ਜਿਹੜੇ ਆ ਉਹ ਉਹਦੇ ਵਿੱਚ ਕਹਿ ਰਹੇ ਆ ਵੀ ਹਾਂ 30 ਮਿੰਟ ਵਾਲੀ ਬ੍ਰੇਕ ਨਹੀਂ ਹੋਣੀ ਚਾਹੀਦੀ, ਉਸ ਦੇ ਹੱਕ ਦੇ ਵਿੱਚ ਆ। ਅਤੇ ਕਈਆਂ ਨੇ ਵਿੱਚ ਇਹ ਸੁਜੈਸ਼ਨ ਦਿੱਤਾ ਆ ਵੀ ਹਾਂ ਵੀ 24 ਘੰਟਿਆਂ ਦੇ ਵਿੱਚ 14 ਘੰਟੇ ਦਾ ਹੀ ਜਿਹੜਾ ਇੱਕ ਪੱਕਾ ਹੀ ਪੀਰੀਅਡ ਬਣਾ ਦਿਓ, ਜਿੱਦਾਂ ਮਰਜ਼ੀ ਅਗਲਾ ਬੰਦਾ ਚਲਾਵੇ। 24 ਘੰਟੇ ਜਦੋਂ ਕਲੌਕ ਸ਼ੁਰੂ ਹੋਵੇ ਉਹਦੇ ਵਿੱਚ 14 ਘੰਟੇ ਚਲਾ ਸਕਦੇ ਹੋ, ਵੀ ਚਾਹੇ ਉਹ ਅੱਧਾ ਘੰਟਾ ਸੌਵੇਂ, 2 ਘੰਟੇ, ਜਿੱਦਾਂ ਮਰਜ਼ੀ ਕਰਕੇ ਜਿਹੜਾ ਆ ਉਹ ਬੰਦਾ ਉਹ ਕਰੇ। ਸੋ ਹਰ ਇੱਕ ਜਣਾ ਆਪੋ ਆਪਣੇ ਜਿਹੜੇ ਆ ਉੱਥੇ ਜਿਹੜਾ ਦੇ ਰਿਹਾ ਆ। ਅਤੇ ਇਕੱਲਾ ਮੈਂ ਆਪਣਾ ਇਹ ਨਹੀਂ ਕਹਿੰਦਾ ਵੀ ਇਕੱਲੀ ਆਪਣੀ ਕਮਿਊਨਿਟੀ, ਪੂਰੀ ਓਵਰਆਲ ਟਰੈਕਿੰਗ ਕਮਿਊਨਿਟੀ ਦੇ ਵਿੱਚ ਇਹ ਇੱਕ ਬੜੀ ਸ਼ਰਮ ਵਾਲੀ ਗੱਲ ਆ ਮੇਰੇ ਹਿਸਾਬ ਦੇ ਨਾਲ। ਦੇਖੋ ਮਿਲੀਅਨਸ ਆਫ ਲੋਕ, ਮਿਲੀਅਨਸ ਜਿਹੜੇ ਆ ਉਹ ਰਾਈਟ ਨਾਓ ਡਰਾਈਵ ਵੀ ਕਰਦੇ ਨੇ, ਉਹ ਰਾਈਟ ਨਾਓ ਜਿਹੜੇ ਆ ਚਾਹੇ ਕਿਸੇ ਦੀਆਂ ਕੰਪਨੀਆਂ ਨੇ, ਚਾਹੇ ਕਿਸੇ ਦਾ ਕੁਛ ਆ, ਉਹਨਾਂ ਦੇ ਡਾਇਰੈਕਟਲੀ ਫੈਮਿਲੀ ਵੀ ਆ, ਡਾਇਰੈਕਟਲੀ ਮਿਲੀਅਨਸ ਆਫ ਲੋਕ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ। ਅਤੇ ਜਿਹੜਾ ਜੇ 2-2.5 ਹਜ਼ਾਰ ਹੀ ਸਿਰਫ ਜੇ ਉੱਥੇ ਕਮੈਂਟ ਜਿਹੜੇ ਆਉਣਗੇ ਤਾਂ ਬਹੁਤ ਮਾੜੀ ਗੱਲ ਆ। ਆਈ ਥਿੰਕ ਥੋੜ੍ਹੇ ਜਿਹੇ ਕਮੈਂਟ ਹੁਣ ਹਰਜੋਤ ਸਿੰਘ ਜੀ ਉਸ ਦੇ ਵਿੱਚ ਵਧੇ ਆ, 3500 ਦੇ ਉੱਤੇ ਜਿਹੜੇ ਕਮੈਂਟ ਆ ਉਹ ਉਸ ਦੇ ਨਜ਼ਦੀਕ ਜਿਹੜੇ ਆ ਉਹ ਪਹੁੰਚ ਚੁੱਕੇ ਨੇ, ਪਰ ਫਿਰ ਵੀ ਇਹ ਘੱਟ ਨੇ। ਸੋ ਆਪਣੇ ਹੈਰਾਨੀ ਵਾਲੀ ਗੱਲ ਰਾਜ ਇਹ ਆ ਕਿ ਆਪਾਂ ਕਈ ਵਾਰੀ ਫੇਸਬੁੱਕ ਦੇ ਉੱਤੇ ਕੋਈ ਨਾ ਕੋਈ ਪੋਸਟ ਇੰਡੀਆ ਤੋਂ ਕੋਈ ਪਾਰਟੀ ਵਾਲੇ ਕੋਈ ਨਾ ਕਿਤੇ ਪੋਸਟ ਕਰ ਦਿੰਦੇ ਆ, ਤੇ ਉਹਦੇ ਥੱਲੇ ਲੋਕੀ ਏਡੇ ਵੱਡੇ ਇੱਕ ਗਿੱਠ ਜਿੱਡੇ ਲੰਮੇ ਕਮੈਂਟ ਕਰਦੇ ਆ ਫੇਸਬੁੱਕ ਦੇ ਉੱਤੇ, ਤੇ ਉਹ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਟਾਈਮ ਮਿਲ ਜਾਂਦਾ ਉੱਥੇ ਕਮੈਂਟ ਕਰਨ ਦਾ, ਜਿਹੜੀ ਉਹਨਾਂ ਨੂੰ ਡਾਇਰੈਕਟਲੀ ਇਫੈਕਟ ਕਰ ਰਹੀ ਹੈ ਚੀਜ਼ ਉੱਤੇ ਉਹ ਕਮੈਂਟ ਨਹੀਂ ਕਰ ਸਕਦੇ। ਜੀ ਬਿਲਕੁਲ। ਸੋ ਇਹਦੇ ਨਾਲ ਰਮਨ ਜੀ ਡਿਟੈਂਸ਼ਨ ਟਾਈਮ ਦਾ ਵੀ ਕੁਛ ਲੈਣਾ ਦੇਣਾ, ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਆਵਰਸ ਆਫ ਆਪਰੇਸ਼ਨ ਦੇ ਵਿੱਚ। ਨਹੀਂ, ਡਿਟੈਂਸ਼ਨ ਟਾਈਮ ਦਾ ਐਕਚੁਅਲੀ ਇਹਦੇ ਨਾਲ ਉਹਦੇ ਤੇ ਵੀ FMCSA ਕੁਛ ਕਰ ਰਹੀ ਹੈ, ਉਹਦੇ ਤੇ ਵੀ ਕੁਛ ਚੱਲ ਰਿਹਾ। ਦੇਖੋ ਜਿਹੜਾ ਡਿਟੈਂਸ਼ਨ ਟਾਈਮ ਦਾ ਹੈਗਾ ਨਾ, ਉਹਦੇ ਵਿੱਚ ਇੱਕ ਚੀਜ਼ ਜਿਹੜੀ FMCSA ਨਾਲ ਮੇਰੀ ਜਦੋਂ ਗੱਲ ਵੀ ਹੋਈ ਸੀਗੀ, ਤੇ ਉਹਨਾਂ ਨੇ ਇਹ ਲਾਸਟ ਈਅਰ ਜਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਅਪ੍ਰੈਲ ਦੇ ਵਿੱਚ ਜਿਹੜਾ ਟਰੱਕ ਸ਼ੋਅ ਸੀਗਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਜਿਹੜੇ ਸ਼ਿਪਰ ਜਾਂ ਰਿਸੀਵਰ ਤੁਹਾਡੇ ਆਵਰਸ ਆਫ ਸਰਵਿਸ ਦੇ ਵਿੱਚ ਖਲਲ ਪਾਉਂਦੇ ਆ ਜਾਂ ਤੁਹਾਡੇ ਆਵਰਸ ਆਫ ਸਰਵਿਸ ਨੂੰ ਡਿਸਟਰਬ ਕਰਦੇ ਆ, ਉਹਨੂੰ ਤੁਸੀਂ FMCSA ਦੀ ਸਾਈਟ ਦੇ ਉੱਤੇ ਜਾ ਕੇ ਰਿਪੋਰਟ ਕਰ ਸਕਦੇ ਆ। ਮੈਂ ਬਹੁਤ ਕੰਪਨੀਆਂ ਨੂੰ, ਬਹੁਤ ਜਣਿਆਂ ਨੂੰ ਇਹ ਕਿਹਾ ਕਿ ਜੇ ਤੁਹਾਨੂੰ ਕੋਈ ਨਜਾਇਜ਼ ਖੜੇ ਰੱਖਦੇ ਆ, ਤੁਹਾਡੀ ਅਪੁਆਇੰਟਮੈਂਟ ਤੇ ਜਾਂਦੇ ਆ, ਤੁਸੀਂ ਤੁਹਾਡੀ ਅਪੁਆਇੰਟਮੈਂਟ ਦੇ ਵਿਦਨ ਆਵਰ ਨਹੀਂ ਲੋਡ ਕਰਦੇ, ਤੁਹਾਨੂੰ ਉੱਥੇ ਸਟਾਪ ਕਰਕੇ ਰੱਖਦੇ ਆ, ਤੁਹਾਡੇ ਆਵਰਸ ਆਫ ਸਰਵਿਸ ਨੂੰ ਖਰਾਬ ਕਰਦੇ ਆ, ਪਲੀਜ਼ ਉਹਨਾਂ ਦੀ ਰਿਪੋਰਟ ਫਾਈਲ ਕਰੋ। ਕਿਉਂਕਿ ਹਰ ਇੱਕ ਚੀਜ਼ ਇੱਥੇ ਰਿਟਨ ਨਹੀਂ ਹੋਣੀ, ਆਪਣੇ ਗੱਲਾਂ ਕਰਨ ਦੇ ਨਾਲ ਜਾਂ ਕਿਸੇ ਨੂੰ ਕਹਿਣ ਦੇ ਨਾਲ ਜਾਂ ਆਪਾਂ ਘਰ ਆਣ ਕੇ ਆਪਣੇ ਗਾਲਾਂ ਚਾਰ ਕੱਢ ਲਾਂਗੇ ਤੇ ਉਹਨਾਂ ਨੇ ਮੈਨੂੰ ਲੇਟ ਕਰਤਾ, ਇਹ ਹੋ ਗਿਆ, ਉਹ ਹੋ ਗਿਆ, ਇਹਨੇ ਕੋਈ ਅਸਰ ਨਹੀਂ ਕਰਨਾ ਕਿਤੇ ਵੀ।
ਜੀ ਬਿਲਕੁਲ ਸਾਰਾ ਜਿਹੜਾ ਅਸਰ ਆ ਉਹ ਰਿਪੋਰਟਿੰਗ ਤੇ ਆ। ਸੋ FMCSA ਚਾਹੁੰਦੀ ਹੈ ਇਹਨੂੰ ਠੀਕ ਕਰਨਾ। ਜਦੋਂ ਫਿਰ ਗੱਲ ਉਹੀ ਆਈਦੀ ਹੈ, ਜਦੋਂ ਵੱਧ ਰਿਪੋਰਟਸ ਹੋਣਗੀਆਂ, ਵੱਧ ਸਾਰਾ ਕੁਝ ਹੋਊਗਾ, ਫਿਰ ਇੱਥੇ ਵਿਚਾਰ ਹੋਣਾ ਸ਼ੁਰੂ ਹੋਊਗਾ ਕਿ ਇਹਨੂੰ ਕਿੱਦਾਂ ਟੈਕਲ ਕੀਤਾ ਜਾਵੇ, ਕਿੱਦਾਂ ਇਹਨੂੰ ਠੀਕ ਕੀਤਾ ਜਾਵੇ। ਪਰ ਜੇ ਆਪਾਂ ਆਪਣੇ ਵਿਚਾਰ ਲਿਖ ਕੇ ਦੱਸਾਂਗੇ ਨਹੀਂ ਵੀ ਸਾਨੂੰ ਕੀ ਪ੍ਰੋਬਲਮ ਹੈ, ਆਪਾਂ ਰਿਪੋਰਟ ਕਰਾਂਗੇ ਨਹੀਂ, ਤੇ ਉਹਨਾਂ ਦੇ ਭਾਅ ਦਾ ਤਾਂ ਫਿਰ ਸਾਰਾ ਕੁਝ ਠੀਕ ਚੱਲ ਰਿਹਾ। ਸੋ ਬਿਲਕੁਲ ਕਹਿੰਦੇ ਜਿਹੜਾ ਡਿਟੈਂਸ਼ਨ ਆ, ਡਰਾਈਵਰ ਡਿਟੈਂਸ਼ਨ ਆ, ਇਹ ਬਹੁਤ ਹੀ ਜ਼ਿਆਦਾ ਹੁਣ ਹੀਟਡ ਟੌਪਿਕ ਬਣਿਆ ਆ। ਸ਼ਿਪਰਸ, ਬ੍ਰੋਕਰਸ, ਕੈਰੀਅਰਸ ਦੇ ਵਿੱਚ ਜਦੋਂ ਤੋਂ ELD ਜਿਹੜੀ ਆ ਇਹ ਕੰਪਲਸਰੀ ਹੋਈ ਹੋ ਹੈਗੀ ਜੀ। ਤੇ ਸੋਤਿਓ, ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਆਵਰਸ ਆਫ ਸਰਵਿਸ ਦੇ ਨਾਲ, ਜਿਹੜਾ ਕਮੈਂਟ ਕਿੱਦਾਂ ਕਰਨਾ, ਕਿਵੇਂ ਕਰਨਾ ਆ, ਜਾਂ ਜਿਨ੍ਹਾਂ ਨੇ ਕਰ ਚੁੱਕੇ ਆ ਉਹ ਵੀ ਪਲੀਜ਼ ਆ ਕੇ ਜਿਹੜੇ ਆਪਣੇ ਬਾਕੀ ਸਾਥੀਆਂ ਨੂੰ ਜਿਹੜਾ ਹੌਸਲਾ ਅਫਜ਼ਾਈ ਵੀ ਦਿਓ ਅਤੇ ਉਹਨਾਂ ਨੂੰ ਪ੍ਰੇਰਿਤ ਕਰੋ ਵੀ ਤੁਸੀਂ ਵੀ ਜਿਹੜੇ ਜ਼ਰੂਰ ਕਮੈਂਟ ਕਰੋ। ਕੁਛ ਜਿਹੜੇ ਵਿੱਚ ਨਾਮ ਆਪਣੇ ਪੰਜਾਬੀਆਂ ਦੇ ਉਸ ਦੇ ਵਿੱਚ ਦਿਸਦੇ ਨੇ, ਜਿਹੜੇ 3500 ਕਮੈਂਟਸ ਹੈਗੇ ਨੇ, ਚੰਗੀ ਗੱਲ ਆ। ਜਿਨ੍ਹਾਂ ਨੇ ਕੀਤਾ ਹੈ, ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਫਿਰ ਅਪੀਲ ਬੇਨਤੀ ਕਰਦੇ ਹਾਂ ਵੀ ਜ਼ਰੂਰ ਕਮੈਂਟ ਜਿਹੜੇ ਆ ਉਹ ਕਰੋ। ਆਪਣੇ ਨਾਲ ਰਮਨ ਜੀ ਹਰਜੋਤ ਜੀ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੇ ਵੀ ਜਿਹੜੀ ਗੱਲਬਾਤ ਆ ਉਹ ਸੁਣਦੇ ਹਾਂ। ਅਤੇ ਜੁੜੇ ਨੇ ਆਪਣੇ ਨਾਲ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਸੁਣਨ ਵਾਲਿਆਂ ਨੂੰ। ਬਹੁਤ ਵਧੀਆ ਪ੍ਰੋਗਰਾਮ ਆ, ਥੈਂਕ ਯੂ ਵੀਰ ਜੀ ਤੁਹਾਡਾ। ਧੰਨਵਾਦ ਜੀ। ਤੇ ਵੀਰ ਜੀ ਮੇਰੇ 3 ਕੁਐਸਚਨ ਦੇ ਕਾਲ ਨਾਲ ਕਿਤੇ ਮੈਂ ਸੁਣਨਾ ਚਾਹੁੰਦਾ, ਮੜ ਜਾ ਆਂਸਰ ਭਾਜੀ ਨਾਲ ਕੋ ਮੜ ਜਾ ਇਹਦੇ ਬਾਰੇ। ਜੀ ਪੁੱਛੋ ਜੀ। ਇਹ ਭਾਜੀ ਪਹਿਲੀ ਗੱਲ ਆ, ਕਮੈਂਟ ਤਾਂ ਨਹੀਂ ਆ ਰਹੇ ਵੀ ਤੁਹਾਨੂੰ ਪਤਾ ਵੀ ਲਾ ਬੁੱਕ ਚੱਲੀ ਜਾਂਦੀ ਅੱਗੇ ਪਿੱਛੇ ਕਰਕੇ। ਪਹਿਲੀ ਗੱਲ ਤੇ ਜਿੰਨਾ ਚਿਰ ਇਹ ਚੱਲੀ ਜਾਣੀ ਆ ਕੋਈ ਕਮੈਂਟ ਨਹੀਂ ਆਉਣਾ। ਜਦੋਂ ਇਹ ਬੰਦ ਹੋ ਗਈ ਫਿਰ ਅੱਗੇ ਵਾਂਗੂ ਹੀ ਹੋਣਾ ਜਿੱਦਾਂ ਅੱਗੇ ਪ੍ਰੋਟੈਸਟ ਕੀਤਾ ਜੀ। ਇਹ ਤੋਂ ਚੰਗਾ ਵੀ ਪਹਿਲਾਂ ਕਮੈਂਟ ਕਰਨ ਜੀ। ਓਕੇ, ਦੂਜਾ ਕੁਐਸਚਨ ਭਾਜੀ ਮੇਰਾ ਇਹ ਆ ਵੀ ਜਿਹੜੀ ਲਾ ਬੁੱਕ ਅੱਗੇ ਪਿੱਛੇ ਕਰਦੇ ਆ, ਹੁਣ DOT ਤੇ ਹੁੱਕ ਕਰ ਲੈਂਦੀ ਆ, ਰਾਈਟ। ਤੇ ਜੇ ਮੰਨ ਲਓ ਤੁਹਾਡੇ ਕੋਲ ਰਿਪੋਰਟ ਮੰਗਦੀ ਕਿਸੇ ਕੰਪਨੀ ਕੋ ਜਿਹਦਾ ਇਹਨਾਂ ਨੇ ਡਿਵਾਈਸ ਲਾਈ ਆ, ਉਹ ਕਿਹੜੀ ਰਿਪੋਰਟ ਇਹਨਾਂ ਨੂੰ ਦੇਣਗੇ ਜੀ? ਉਹ ਕਿਵੇਂ ਰਿਪੋਰਟ ਕਰਨਗੇ? ਉਹ ਕਿਵੇਂ ਰਿਪੋਰਟ ਇਹਨਾਂ ਨੂੰ ਦੇਣਗੇ? ਕਿਉਂਕਿ ਰਿਪੋਰਟ ਤਾਂ ਸਹੀ ਨਹੀਂ ਆਉਂਦੀ। ਡਰਾਈਵਰ ਦੀ ਰਿਪੋਰਟ ਹੋਰ ਹੁੰਦੀ ਆ, ਉੱਥੇ ਰਿਪੋਰਟ ਹੋਰ ਹੁੰਦੀ ਆ। ਉੱਥੇ ਰਿਪੋਰਟ ਹੁੰਦੀ ਆ ਜਿੰਨਾ ਟਰੱਕ ਚੱਲਿਆ, ਕਿੰਨੇ ਟਾਈਮ ਤੇ ਚੱਲਿਆ, ਰਾਈਟ। ਇਹ ਬਹੁਤ ਤਕੜਾ ਇਸ਼ੂ ਬਣਨ ਵਾਲਾ ਜੀ ਆਉਣ ਵਾਲੇ ਟਾਈਮ 'ਚ। ਪਲੀਜ਼ ਸਾਰੇ ਕੇਅਰਫੁਲ ਹੋਣ। ਇਹਦੀ ਟਿਕਟ ਵਿੱਚ ਵੱਡੀ ਆ ਭਾਜੀ, ਇਹਨਾਂ ਨੂੰ ਜ਼ਿਆਦਾ ਪਤਾ, ਸਾਡੇ ਨੂੰ ਵੱਧ ਨੌਲੇਜ ਆ ਜੀ। ਭਾਜੀ ਇਹਦੇ ਉੱਤੇ ਜਿਹੜਾ ਇਹ ਜਿਹੜੀ ਤੁਹਾਡਾ ਕੁਐਸਚਨ, ਮੈਂ ਪਹਿਲੇ ਇਹਦਾ ਆਨਸਰ ਦੇ ਦਿਆਂ ਕਿ ਇਹ ਜਿਹੜੀ ਚੀਜ਼ ਆ, ਪਿੱਛੇ ਜੇ ਲੇਟਲੀ ਇੱਕ ਵੀਡੀਓ ਵਾਇਰਲ ਵੀ ਹੋਈ ਸੀਗੀ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 77 ਵਾਇਲੇਸ਼ਨ ਜਿਹੜੀਆਂ ਮੈਨੂੰ ਮਿਲੀਆਂ ਆ। ਇਹ ਜਿਹੜੀ ਚੀਜ਼ ਹੈਗੀ, ਜਿਹੜਾ ਹੁਣ ਆਪਾਂ ਕਹਿੰਦੇ ਆ ਕਿ ਆਪਾਂ ਜ਼ਖਮ ਦੇ ਉੱਤੇ ਮਲਮ ਮਾੜੀ ਜੀ ਲਾ ਲਈ ਤੇ ਜ਼ਖਮ ਦਾ ਇਲਾਜ ਨਹੀਂ ਕੀਤਾ, ਉਹ ਹਾਲਾਤ ਹੋ ਰਹੇ ਆ ਕਿ ਜਿੱਦਣ ਉਹ ਜ਼ਖਮ ਫੁੱਲਿਆ ਗਿਆ ਉਦਣ ਉਹ ਸਾਰੀ ਪ੍ਰੋਬਲਮ ਜਿਹੜੀ ਪ੍ਰੋਬਲਮ ਇਸ ਵੇਲੇ ਹੈਗੀ ਆ ਕਿ ਆਪਾਂ ਜਿਹੜੀ ਸਟਰੀਟ ਦੇ ਉੱਤੇ ਜਾਂ ਆਪਾਂ ਫਰੀਵੇ ਦੇ ਉੱਤੇ ਜਿਹੜੇ ਸਕੇਲ ਹੈਗੇ ਆ ਜਾਂ ਆਪਣੀ ਇਨਸਪੈਕਸ਼ਨ ਹੈਗੀ ਆ, ਉਹ 'ਚ ਆਪਾਂ ਬਚੀ ਜਾ ਰਹੇ ਹਾਂ ਅੱਗੇ ਪਿੱਛੇ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ। ਜਦੋਂ ਈਮੇਲ ਕਰਦੇ ਆ ਉਹ ਦੱਸਦੀ ਨਹੀਂ, ਜਾਂ ਤੁਸੀਂ ਉਹਨਾਂ ਨੂੰ ਪ੍ਰਿੰਟ ਕਰਕੇ ਦਿੰਦੇ ਹੋ ਦੱਸਦੀ ਨਹੀਂ। ਪਰ ਜਿੱਦਣ ਤੁਹਾਡਾ ਆਡਿਟ ਆਉਣਾ ਆ ਉਦੋਂ ਇਹ ਸਾਰੀਆਂ ਚੀਜ਼ਾਂ ਖੁੱਲ ਜਾਣੀਆਂ ਆ। ਇਹ ਡੋਂਟ ਥਿੰਕ ਕਿ ਇਹ ਉਧਰ ਬਚ ਜਾਣਾ ਆ, ਉਦੋਂ ਸਭ ਕੁਝ ਖੁੱਲ ਜਾਣਾ ਆ। ਸੋ ਆਡਿਟ ਤੇ ਆਉਣ ਦੀ ਦੇਰ ਆ। ਜਿਹੜੀਆਂ ਕੰਪਨੀਆਂ ਵੀ ਇੰਨੀ ਪ੍ਰੋਬਲਮ ਕਰ ਰਹੀਆਂ, ਉਹਨਾਂ ਦੇ ਆਡਿਟ ਦੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਪੋਰਟਲ ਤੇ ਲੋਡ ਕਰਦੇ ਆ ਕੋਈ ਵੀ ਲੌਗ ਬੁੱਕ ਜਿਹੜੀ ਆ, ਉੱਥੇ ਸਾਰਾ ਕੁਝ ਦਿਖ ਜਾਂਦਾ। ਬਲੀਵ ਮੀ, ਮੈਂ ਸਾਰਾ ਅੱਖਾਂ ਨਾਲ ਦੇਖਿਆ ਆਪਣੀਆਂ ਨਾ। ਸੋ ਉੱਥੇ ਹਰ ਇੱਕ ਚੀਜ਼ ਜਿਹੜੀ ਆ ਤੁਹਾਡੀ ਕਲੀਅਰ ਹੋ ਜਾਂਦੀ ਹੈ। ਤੁਸੀਂ ਕਿੱਥੇ ਆਡਿਟ ਕੀਤਾ, ਕਦੋਂ ਕਿੱਥੇ ਪਿੱਛੇ ਕੀਤੀ, ਅੱਗੇ ਕੀਤੀ, ਕੀ ਕੀਤਾ, ਉਹ ਸਾਰਾ ਕੁਝ ਕਲੀਅਰ ਹੋ ਜਾਂਦਾ। ਸੋ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਬੀ ਵੈਰੀ ਕੇਅਰਫੁਲ, ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਾਂ ਡੈਫੀਨੇਟਲੀ ਬਹੁਤ ਵਧਣ ਵਾਲੀਆਂ ਆ। ਸੋ ਜਿਹੜੇ ਵੀ ਬੰਦੇ ਇਸ ਵੇਲੇ AOBRD ਨੂੰ ਅੱਗੇ ਪਿੱਛੇ ਕਰ ਰਹੇ ਆ, ਉਹਨਾਂ ਨੂੰ ਪ੍ਰੋਬਲਮਸ ਜਿਹੜੀਆਂ ਉਹ ਆਡਿਟ ਦੇ ਵਿੱਚ ਆਉਣਗੀਆਂ ਜ਼ਰੂਰ ਜੀ। ਥੈਂਕ ਯੂ ਗੁਰਨਾਮ ਜੀ। ਹਾਂਜੀ ਮੈਂ ਇਹੀ ਗੱਲ, ਬਹੁਤ ਵਧੀਆ ਤੁਸੀਂ ਆਪਣਾ ਇਹਦਾ ਕਲੀਅਰੈਂਸ ਕੀਤਾ ਵਾ ਤੇ ਵਾਕਿਆ ਇਹ ਹਰ ਇੱਕ ਨੂੰ ਪਤਾ ਵਾ ਵੀ ਏਦਾਂ ਚੱਲਣ ਡਿਆ। ਪਰ ਇਹੀ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ ਵੀ ਇਹ ਆਡਿਟਰ ਇਹਨਾਂ ਨੇ ਇਸ ਸਾਲ ਜਦੋਂ ਵੀ ਮਤਲਬ ਕਿੱਦਾਂ ਵੀ ਆਡਿਟ ਆ ਗਿਆ, ਭਾਵੇਂ ਮੇਰਾ ਅੱਜ ਪਰ ਉਹ ਟਾਈਮ ਤੇ ਇਹ ਭਾਜੀ ਮੇਰੇ ਨਾਲ ਹੋ ਰਿਹਾ ਵਾ ਇਹ ਚੀਜ਼। ਮੇਰੇ ਨਾਲ ਆਹ ਫਲੈਗ ਸਟਾਪ ਲੱਗੀ DOT, ਹੁਣ ਕੱਲਾ ਪੇਜ ਹੁਣ ਹਰ ਚੀਜ਼ ਚੈੱਕ ਕੀਤੀ ਆ ਵੀ ਇੱਥੇ ਤੂੰ ਆਹ ਕੀਤਾ, ਇੱਥੇ ਆਹ ਕੀਤਾ। ਮੈਂ ਤਾਂ ਤੁਹਾਨੂੰ ਦੱਸਣ ਡਿਆ ਤੇ ਵੀਰ ਬਣ ਕੇ ਕੇਅਰਫੁਲ ਹੋ ਤੇ ਆਪਣੇ ਟਰੱਕ ਦੀ ਵਿੰਡੋ। ਭਾਜੀ ਮੇਰੇ ਨਾਲ ਪਹਿਲੇ ਵੀਕ ਹੈਪਨ ਹੋਇਆ। ਕੀ ਹੋਇਆ, ਮੈਂ ਛਿੱਪਰ ਤੇ ਗਿਆ, ਸ਼ਾਮਾਂ ਦਾ ਟਾਈਮ ਆ, ਲੋਡ ਚੱਕਣ ਵਾਸਤੇ 3 ਘੰਟੇ ਲੱਗ ਗਏ। ਓਕੇ, ਜੋ ਲੋਡ ਚੱਕਿਆ ਤੇ ਮੈਂ ਉਹਨੂੰ ਕਿਹਾ ਵੀ ਮੇਰਾ ਵੇਟ ਓਵਰ ਆ, ਮੈਂ ਕੈਲੀਫੋਰਨੀਆ ਜਾਣਾ ਭਾਜੀ ਜੀ। ਅੱਛਾ, ਉਹ ਕਹਿੰਦਾ ਵੀ ਨਹੀਂ ਅਸੀਂ ਏਦਾਂ ਹੀ ਟ੍ਰੇਲਾ ਲਾਦੇ ਆ, ਫੁੱਲ ਲੋਡ ਲਾਦੇ ਆ, ਪਿੱਛੇ ਤੱਕ ਲਾਦੇ ਆ। ਮੈਂ ਨਹੀਂ, ਮੇਰਾ ਵੇਟ ਓਵਰ ਆ, ਮੈਨੂੰ ਪਤਾ। ਉਹ ਕਹਿੰਦਾ ਨਹੀਂ 35,000 ਮੈਂ ਇਟਸ ਓਕੇ, 35 ਆ, ਪਰ ਮੇਰਾ ਵੇਟ ਓਵਰ ਆ, ਮੈਨੂੰ ਪਤਾ, ਮੈਂ ਟਰੱਕ ਚਲਾ ਰਿਹਾ, ਰਾਈਟ। ਉਹ ਕਹਿੰਦੇ ਨਹੀਂ ਇਹ ਏਦਾਂ ਲਾਦੇ। ਓਕੇ, ਮੈਂ ਕੁਦਰਤੀ ਮੈਨੂੰ ਕੋਈ ਟਰੱਕ ਸਟਾਪ ਨਹੀਂ, ਇੱਕ ਟਰੱਕ ਸਟਾਪ ਲੱਗ ਗਏ। ਮੈਂ ਉੱਥੇ ਕਾਲ ਕੀਤੀ,
ਤੇ ਇਦਾਂ ਕਰਕੇ ਆ ਵੀ ਮੈਂ ਸਕੇਲ ਕਰਾਉਣੀ, ਉਹ ਕਹਿੰਦੇ ਸਾਡੀ ਸਕੇਲ ਖਰਾਬ ਆ। ਮੈਂ ਅੱਗੇ ਆਇਆ, ਓਕਲਾਹੋਮਾ ਦੀ ਸਕੇਲ ਪੈ ਗਈ, ਉਹਨਾਂ ਨੇ ਭਾਜੀ ਵੇਟ ਓਵਰ ਆ ਗਿਆ ਮੇਰਾ, ਪਿੱਛੇ ਉਹਨਾਂ ਟਿਕਟ ਕੱਟ ਕੇ ਦਿੱਤੀ। ਮੈਨੂੰ ਐਕਸਪਲੇਨ ਕੀਤਾ ਵੀ ਆਹ ਗੱਲ ਆ, ਮੈਂ ਆਪਣੇ ਏਜੰਟ ਨਾਲ ਗੱਲ ਕੀਤੀ ਆ, ਸ਼ਿਪਰ ਨੂੰ ਮੈਂ ਕਿਹਾ, ਉਹਨ ਮੈਨੂੰ ਆ ਕਿਹਾ, ਕਹਿੰਦਾ ਹੂ ਕੇਅਰ, ਕਹਿੰਦਾ ਮੈਂ ਨਹੀਂ ਕੇਅਰ ਕਰਦਾ, ਤੂੰ ਟਿਕਟ ਭਰ, ਉਹ ਤੋਂ ਬਾਅਦ ਵਾਪਸ ਜਾ, ਆਪਣਾ ਖਾਲੀ ਕਰਾ। ਕੀ ਇਹ ਰਾਈਟ ਆ ਕਿ ਰੌਂਗ ਆ? ਮੇਰੇ ਹਿਸਾਬ ਨਾਲ ਤੇ ਰਾਈਟ ਆ, ਕਿਉਂਕਿ ਜੇ ਤੁਹਾਨੂੰ ਸਕੇਲ ਨਹੀਂ ਪੈਂਦੀ ਤੇ ਤੁਸੀਂ ਜੇ ਟਰੱਕ ਸਾਹਿਬ ਸਕਿਪ ਕੀਤਾ ਵਾ ਰਾਈਟ, ਫਿਰ ਤੇ ਟਿਕਟ ਬਣਦੀ ਆ। ਜੇ ਤੁਸੀਂ ਸਕਿਪ ਨਹੀਂ ਕੀਤਾ ਫਿਰ ਕੀ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਆ? ਜੇ ਮਿਲਣੀ ਚਾਹੀਦੀ, ਕੀ ਉਹਦੀ ਫਾਈਟ ਹੋ ਸਕਦੀ ਆ ਕਿ ਨਹੀਂ ਹੋ ਸਕਦੀ? ਮੈਂ ਸੁਣਨਾ ਚਾਹੁੰਦਾ ਭਾਜੀ, ਮੈਂ ਫਿਰ ਬਸ ਇਹੀ ਲਾਸਟ ਕੁਐਸਚਨ। ਇਹਦੇ ਵਿੱਚ ਨਾ ਇੱਕ ਚੀਜ਼ ਮੈਂ ਜ਼ਰੂਰ ਇੱਕ ਦੋ ਵਾਰੀ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਸੀਗੀ ਕਿ ਜਦੋਂ ਤੁਸੀਂ ਪਿਕਅਪ ਕਰਦੇ ਆ ਲੋਡ, ਠੀਕ ਹੈ ਜੀ, ਤੁਸੀਂ ਪਿਕਅਪ ਕਰਕੇ ਤੁਸੀਂ ਪੇਪਰ ਵਰਕ ਤੇ ਸਾਈਨ ਕਰਦੇ ਹੋ ਤੇ ਤੁਹਾਡੇ ਕੋਲੋਂ ਸ਼ਿਪਿੰਗ ਡਾਕੂਮੈਂਟ ਤੇ ਸਾਈਨ ਲੈਂਦੇ ਆ, ਉੱਥੇ ਤੁਹਾਡਾ ਹੱਕ ਹੈ ਸ਼ਿਪਿੰਗ ਡਾਕੂਮੈਂਟ ਤੇ ਸਾਈਨ ਕਰਨ ਦਾ ਕਿ ਲੋਡਡ ਐਜ਼ ਸ਼ਿਪਰ ਇੰਸਟਰਕਸ਼ਨਸ ਮੇਰੀਆਂ ਉਹਨਾਂ ਨੇ ਮੰਨੀਆਂ ਨਹੀਂ। ਮੈਂ ਉਹਨਾਂ ਨੂੰ ਕਿਹਾ ਆਈ ਐਮ ਓਵਰਵੇਟ ਬਟ ਦੇ ਡਿਡ ਨਾਟ ਲੈਟ ਮੀ ਡੂ ਦੈਟ। ਸੋ ਤੁਸੀਂ ਜੇ ਉੱਥੇ ਸ਼ਿਪਿੰਗ ਪੇਪਰ ਦੇ ਉੱਤੇ ਲਿਖ ਦਿੰਦੇ ਆ ਕਿ ਇਹ ਚੀਜ਼ਾਂ ਜਿਹੜੀਆਂ, ਇਹ ਜੋ ਵੀ ਕੁਛ ਹੋਇਆ, ਜੋ ਤੁਹਾਡੇ ਨਾਲ ਹੁੰਦਾ, ਜੇ ਤੁਹਾਡਾ ਟੈਂਪਰੇਚਰ ਠੀਕ ਨਹੀਂ ਗਾ, ਤੁਹਾਡਾ ਕੁਛ ਵੀ ਠੀਕ ਨਹੀਂ ਗਾ, ਦੇਖੋ ਜਿਹੜੀ ਕਾਲ ਕਰਕੇ ਤੁਸੀਂ ਕਿਸੇ ਨੂੰ ਕਿਹਾ, ਜਿਹੜੀ ਤੁਸੀਂ ਉੱਥੇ ਬਹਿਸ ਕੀਤੀ, ਉਹਦਾ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ। ਪ੍ਰੂਫ ਆ ਜਿਹੜੀ ਤੁਸੀਂ ਉਦੋਂ ਜੋ ਸਾਈਨ ਕਰਨ ਲੱਗੇ ਆ, ਤੁਹਾਡਾ ਹੱਕ ਆ, ਇਹ ਤੁਹਾਡਾ, ਮੇਰੇ ਸਾਰੇ ਜਣੇ ਇਹ ਗੱਲ ਦੁਬਾਰਾ ਸੁਣੋ, ਇਹ ਤੁਹਾਡਾ ਹੱਕ ਆ। ਜਦੋਂ ਤੁਸੀਂ ਪੇਪਰ ਸਾਈਨ ਕਰਨ ਲੱਗੇ ਆ, ਇੱਥੇ ਅਮਰੀਕਾ ਦੇ ਵਿੱਚ ਬਾਹਰਲੇ ਕੰਟਰੀ 'ਚ ਇਹ ਚੀਜ਼ ਜਿਹੜੀ ਆ ਇਹ ਪਹਿਲਾਂ ਮੰਨੀ ਜਾਂਦੀ ਆ ਕਿ ਜੋ ਤੁਸੀਂ ਲੈ ਰਹੇ ਆ ਉਹ ਲਿਖ ਰਹੇ ਆ। ਇਹ ਚੀਜ਼ ਨੂੰ ਧਿਆਨ ਰੱਖੋ। ਬਾਕੀ ਦੂਸਰੀ ਜਿਹੜੀ ਪੁਲਿਸ ਦੀ ਗੱਲ ਹੈ, ਜਿਹੜੀ ਸਕੇਲ ਦੀ ਟਿਕਟ ਦੀ ਗੱਲ ਆ, ਉਸ ਪੁਲਿਸ ਦਾ ਹੱਕ ਆ, ਉਹ ਜੇ ਅਸੀਂ ਉੱਥੋਂ ਤੱਕ ਪਹੁੰਚੇ ਆ, ਉਹ ਸਾਡੀ ਜ਼ਿੰਮੇਵਾਰੀ ਆ ਕਿ ਉਹਨੂੰ ਸਕੇਲ ਕਰਾਉਣਾ ਜਾਂ ਸ਼ਿਪਰ ਦੀ ਜ਼ਿੰਮੇਵਾਰੀ ਉਹਨੂੰ ਸਹੀ ਕਰਨਾ। ਪਰ ਜੇ ਅਸੀਂ ਸਕੇਲ ਤੇ ਆ ਗਏ ਆ, ਸਾਡਾ ਓਵਰਵੇਟ ਆ, ਮੈਨੂੰ ਵੀ ਟਿਕਟ ਮਿਲੀ ਆ, ਮੈਂ ਵੀ ਇਸੇ ਸਿਚੁਏਸ਼ਨ 'ਚ ਸੀਗਾ, ਮੈਨੂੰ ਰਾਹ 'ਚ ਕੋਈ ਸਕੇਲ ਨਹੀਂ ਸੀ, ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਓਵਰਲੋਡ ਆ, ਪਰ ਮੰਨੇ ਨਹੀਂ ਉਹ। ਪਰ ਉਹਨਾਂ ਨੂੰ ਲਿਖਤਾ ਉੱਤੇ, ਉਹਨਾਂ ਨੇ ਉਹਦੇ ਪੇਪਰ ਤੇ ਲਿਖਤਾ ਵੀ ਭਾਈ ਦੇ ਲੋਡਡ ਮੀ, ਆਈ ਟੋਲਡ ਦੈਮ ਆਮ ਓਵਰਵੇਟ ਬਟ ਦੇ ਡੋਂਟ ਲਿਸਨ ਟੂ ਮੀ, ਐਂਡ ਥੱਲੇ ਸਾਈਨ ਕਰ ਦਿਓ। ਉਹ ਤੁਹਾਡਾ ਪ੍ਰੂਫ ਆ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਡਾ ਪ੍ਰੂਫ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਜੀ। ਤੇ ਬਿਲਕੁਲ ਮੈਨੂੰ ਲੱਗਦਾ ਵੀ ਤੁਹਾਨੂੰ ਹੁਣ ਜਿਹੜਾ ਜਵਾਬ ਸਹੀ ਰਮਨ ਸਿੰਘ ਢਿੱਲੋਂ ਉਹਨਾਂ ਵੱਲੋਂ ਮਿਲ ਗਿਆ। ਤੇ ਰਾਜਕਰਮਵੀਰ ਸਿੰਘ ਜੀ, ਆਪਾਂ ਅਗਲੇ ਕਾਲਰ ਲਈ ਬਿਲਕੁਲ ਇੱਕ ਕਾਲਰ ਹੁਣੇ ਦੱਸ ਰਹੇ ਸੀ, ਕਹਿੰਦੇ ਵੀ ਜੇ ਕੋਈ ਇੱਦਾਂ ਹੁੰਦਾ ਵੀ ਵਿਦਿਨ 100 ਮਾਈਲਸ ਦਾ ਵੀ ਕੋਈ ਰੂਲ ਹੈਗਾ ਵੀ ਉਸ ਦੇ ਵਿੱਚ ਤੁਹਾਨੂੰ ਟਿਕਟ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ, ਵੀ ਇਹ ਇੱਕ ਚੀਜ਼ ਹੋਵੇ ਵੀ ਕੋਈ ਟਰੱਕ ਸਟਾਪ ਜਾਂ ਉਹ ਚੀਜ਼ ਜਿਹੜੀ ਉਹ ਮਿਸ ਨਹੀਂ ਹੋਣੀ ਚਾਹੀਦੀ ਵਿਦਿਨ 100 ਮਾਈਲਸ। ਰਮਨ ਜੀ ਕੋਈ ਹੈ ਇੱਦਾਂ? ਐਸਾ ਨਹੀਂ, ਕੋਈ ਰੂਲ ਨਹੀਂ ਹੈਗਾ, ਕਿਉਂਕਿ ਇਹ ਸਾਡੀ ਜਿਹੜੀ ਗੱਲਬਾਤ ਹੈ ਸੈਕਰਾਮੈਂਟੋ ਵਾਲੀ ਮੀਟਿੰਗ 'ਚ CHP ਦੇ ਨਾਲ ਇਹ ਗੱਲ ਹੋਈ ਸੀਗੀ। ਅੱਛਾ, ਸਕੇਲ ਟਿਕਟਸ ਦੀ ਵੀ, ਜਦੋਂ ਤੁਹਾਡਾ ਓਵਰਵੇਟ ਹੈਗਾ, ਜੇ ਰਸਤੇ ਸਕੇਲ ਨਹੀਂ ਹੈਗਾ ਕੋਈ ਵੀ, ਤੁਸੀਂ ਉੱਥੇ ਜਾ ਰਹੇ ਆ, ਟਿਕਟ ਮਿਲੀ ਸੀਗੀ ਇੱਕ ਕੰਪਨੀ ਨੂੰ, ਉਹਨਾਂ ਨੇ ਉੱਥੇ ਡਿਸਕਸ ਕੀਤਾ ਸੀਗਾ ਆਫ ਦਾ ਰੈਕਟ CHP ਨਾਲ, ਤੇ ਉਹ ਐਸਾ ਕੋਈ ਰੂਲ ਨਹੀਂ ਹੈਗਾ। ਸੋ CHP ਨੇ ਕਲੀਅਰ ਕੀਤਾ ਵੀ ਐਸਾ ਰੂਲ ਨਹੀਂ ਹੈਗਾ 100 ਮਾਈਲ ਵਾਲਾ। ਸੋ ਹੋ ਸਕਦਾ ਵੀ ਕਈ ਇਹਦੀ ਭੁਲੇਖਾ ਵੀ ਹੋਵੇ ਜਾਂ ਜਿਹੜਾ ਦੇਖੋ, ਕਿਉਂਕਿ ਜਿੰਨੇ ਬੰਦੇ ਉਨੇ ਰੂਲ ਬਣ ਜਾਂਦੇ ਆ। ਇੱਕ ਚੀਜ਼ ਜਿਹੜੀ ਆ ਇਸ ਟਰੱਕਿੰਗ ਇੰਡਸਟਰੀ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਜਿਹੜੀ ਉਹ ਹੁੰਦੀ ਆ, ਜਿਹੜਾ ਬੰਦਾ ਕੋਈ ਸੋਚ ਰਿਹਾ ਹੁੰਦਾ ਆ, ਜਿਹਨੇ ਲਾਗੂ ਕਰਨਾ ਆ, ਉਹਨੇ ਰੂਲ ਨੂੰ ਹੋਰ ਕਿਸੇ ਨਾਲ ਹੋਰ ਤਰੀਕੇ ਨਾਲ ਇੰਟਰਪ੍ਰੇਟ ਕਰਨਾ, ਜਿਹੜਾ ਦੂਜਾ ਆ ਜਿਸ ਦੇ ਉੱਤੇ ਲਾਗੂ ਹੋ ਰਿਹਾ ਉਹਨੇ ਹੋਰ ਤਰੀਕੇ ਦੇ ਨਾਲ ਕਰ ਰਿਹਾ ਹੁੰਦਾ। ਸੋ ਇਹ ਮਿਸ ਜਿਹੜੀ ਅਲਾਈਨਮੈਂਟ ਇੱਦਾਂ ਦੀ ਜਿਹੜੀ ਹੋਣ ਕਰਕੇ ਕਾਫੀ ਜਿਹੜੇ ਭੰਬਲ ਭੂਸੇ ਭੁਲੇਖੇ ਵੀ ਜਿਹੜੇ ਆ ਪੈ ਜਾਂਦੇ ਨੇ। ਸੋ ਡੈਫੀਨੇਟਲੀ ਆਈ ਥਿੰਕ ਜੇ ਕਿਸੇ ਨੂੰ ਇੱਦਾਂ ਦੀ ਹੋਵੇ ਤਾਂ ਇੱਕ ਤਾਂ ਜਾਂ ਤਾਂ ਤੁਸੀਂ ਇਹ ਜਿਹੜੇ GoNAPTA.org ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਜਾਂ ਡਾਇਰੈਕਟਲੀ CHP ਨੂੰ ਵੀ ਤੁਸੀਂ ਕਾਲ ਕਰਕੇ ਜਿਹੜੇ ਉੱਥੇ ਪੁੱਛ ਸਕਦੇ ਹੋ। ਆਪਣੇ ਅਗਲੇ ਜਿਹੜੇ ਕਾਲਰ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਆਪਣੇ ਹੋਸਟ ਤੇ ਦੋਸਤ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬਾਈ ਜੀ ਬੜੇ ਵਧੀਆ ਇਹਨਾਂ ਨੇ ਮਤਲਬ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਬਾਈ, ਹੁਣ ਜਿਹੜੇ ਕਹਿ ਕੇ ਗਏ ਨਾ ਵੀ ਓਵਰਵੇਟ ਵਾਪਸ ਚ ਮੇਰੇ ਨਾਲ ਵੀ ਇਹ ਵਾਪਰਿਆ ਜੀ, ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਜੀ ਡਰਾਈਵਰ ਜ਼ਿੰਮੇਦਾਰ ਆ, ਅਸੀਂ ਕਰਨਾ ਹੀ ਨਹੀਂ ਠੀਕ, ਉਹ ਨਹੀਂ ਕਰਨਾ, ਨਾ ਡਰਾਈਵਰ ਦੇ ਕਹਿਣ ਤੇ ਵੀ ਉਹਨੂੰ ਰੀਫਿਕਸ ਨਹੀਂ ਕਰਦੇ। ਹਾਲਾਂਕਿ ਵੀ 25 ਮੀਲਾਂ ਜਾ ਕੇ ਉਹ ਹੁੰਦੀ ਹੈ, ਸਕੇਲ ਹੁੰਦੀ ਹੈ, ਉਸ ਤੋਂ ਬਾਅਦ ਕਰਾ ਕੇ ਆਈਦਾ। ਤੇ ਇਹ ਚੀਜ਼ਾਂ ਨਾ ਜਿਹੜੀਆਂ ਬੜੀਆਂ ਬੰਦੇ ਦਾ ਟਾਈਮ ਵੇਸਟ ਕਰਦੀਆਂ, ਉਹ ਬੁੱਕ ਨੂੰ ਹੁਣ ਸਾਰੇ ਸਰਵਿਸ ਉਹ ਕਿਸੇ ਲੇਖੇ 'ਚ ਨਹੀਂ ਆਉਂਦੇਗੇ। ਆਪਾਂ ਇਹੀ ਮੈਂ ਬਾਈ ਜੀ ਹੁਣਾਂ ਦੇ ਅੱਗੇ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਬੰਦੇ ਨੂੰ ਆਵਰਲੀ ਜਿਹੜੇ ਸ਼ਿਪਰ ਤੇ ਰਿਸੀਵਰ ਆ,
ਜਿਹੜੇ ਰਿਸੀਵਰ ਤੇ ਸ਼ਿਪਿੰਗ ਹੁੰਦੀ ਹੈ ਉਹਨਾਂ ਨੂੰ 1 ਘੰਟੇ ਜਾਂ 2 ਘੰਟੇ ਦੇ ਬਾਅਦ ਉਸ ਤੋਂ ਬਾਅਦ ਉਹਦਾ ਓਵਰ ਟਾਈਮ ਮਿਲਣਾ ਚਾਹੀਦਾ, ਉਹਨੂੰ ਲਿਖ ਕੇ ਦੇਣਾ ਬਣਦਾ ਵੀ ਸਾਡੇ ਚੈੱਕ ਇਨ ਇੰਨੇ ਵਜੇ ਹੋਈ ਸੀ ਤੇ ਚੈੱਕ ਆਊਟ ਇੰਨੇ ਵਜੇ ਹੋਈ ਆ। ਉਹਦੇ ਪੈਸੇ ਜਿਨ੍ਹਾਂ ਦੇ ਜੌਬ ਕਰਦੇ ਆ ਉਹ ਪੈਸੇ ਉਹਨਾਂ ਨੂੰ ਦੇਣ, ਹੈਂਡ ਬਾਈ ਨਾਲ ਦੀ ਨਾਲ ਹੀ ਦੇਣ, ਉਸੇ ਟਾਈਮ ਚੈੱਕ ਕੱਟ ਕੇ, ਤਾਂ ਕਿ ਬੰਦਾ ਪੈਸੇ ਕਮਾਉਣ ਜਾਂਦੇ ਆ। ਤੁਸੀਂ ਸਾਰੇ ਪੈਸੇ ਕਮਾਉਣੇ, ਆਪਾਂ ਪੈਸੇ ਵਾਸਤੇ ਜੇ ਬਹਿ ਕੇ ਪੈਸੇ ਮਿਲਦੇ ਹੁਣ ਭਾਜੀ ਆਪਾਂ ਨੂੰ ਆਪਣੇ ਕੰਮ ਕਰਕੇ ਕੀ ਲੋੜ ਆ ਫਿਰ। ਜੀ ਜੀ। ਦੂਸਰੀ ਗੱਲ ਇਹ ਆ ਵੀ ਜਿਹੜੇ ਆ ਉਹਨਾਂ ਦੇ ਸਕੇਲ ਦੀ ਗੱਲ ਆਉਂਦੀ ਆ, ਸਕੇਲ ਜਿੰਨੇ ਵੀ ਸ਼ਿਪਰ ਹੈਗੇ ਆ, ਰਿਸੀਵਰ ਹੈਗੇ, ਜੋ ਵੀ ਆ, ਉਹਨਾਂ ਦੇ ਕੋਲੇ ਹੈਵ ਟੂ ਹੈਵ ਸਕੇਲ ਉੱਥੇ ਹੋਣੀ ਚਾਹੀਦੀ। ਹਾਲਾਂਕਿ ਕਈਆਂ ਦੇ ਸ਼ਿਪਰਾਂ ਤੇ ਹੁੰਦੀ ਆ, ਵਧੀਆ ਗੱਲ ਆ, ਫਿਰ ਬੰਦੇ ਦਾ ਟਾਈਮ ਖਰਾਬ ਨਹੀਂ ਹੁੰਦਾ ਉੱਥੇ, ਤੇ ਬੰਦਾ ਡਰਾਈਵਰ ਬਹੁਤ ਵਧੀਆ ਸੇਫ ਰਹਿੰਦਾ ਤੇ ਉਹਨੂੰ ਆਪਣੇ ਆਪ ਐਡਜਸਟ ਕਰਕੇ ਤੋਰਦੇ ਆ। ਇੱਥੋਂ ਤੱਕ ਕਿ ਡੈਲਸ ਕੰਪਨੀਆਂ ਵੀ ਹੈਗੀਆਂ ਜਿਹੜੀਆਂ ਕਿ ਜਿੰਨਾ ਚਿਰ ਤੁਹਾਡਾ ਵੇਟ ਸੈੱਟ ਨਹੀਂ ਨਾ ਹੋਊਗਾ, ਡਰਾਈਵਰ ਕੋਲ ਸੈੱਟ ਨਹੀਂ ਹੁੰਦਾਗਾ, ਉਹਨਾਂ ਦੇ ਕੋਲ ਬਾਹਰ ਹੀ ਨਿਕਲ ਦਿੰਦੇ ਨੇ। ਇਹੋ ਜਿਹੀਆਂ ਕੰਪਨੀਆਂ ਵੀ ਹੈਗੀਆਂ ਜੀ। ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸਾਰੇ ਵੀਰਾਂ ਨੂੰ ਵੀ ਉੱਥੇ ਜਿਹੜਾ ਸ਼ਿਪਰ ਤੇ ਰਿਸੀਵਰ ਦਾ ਟਾਈਮ ਸਾਡਾ ਬਹੁਤ ਖਰਾਬ ਹੁੰਦਾ। ਇਹ ਟਾਈਮ ਹੈ ਜਿਹੜਾ ਵੀ ਉਹਨਾਂ ਤੋਂ ਲਿਖਾ ਕੇ ਲਿਆ ਜਾਵੇ, ਜਾਂ ਓਵਰ ਟਾਈਮ ਦਿੱਤਾ ਜਾਵੇ, ਉਹਨਾਂ ਨੂੰ ਵੇਟਿੰਗ ਦਾ ਟਾਈਮ ਦਿੱਤਾ ਜਾਵੇ, ਨਹੀਂ ਤੇ ਜਾਂ ਉਹਨਾਂ ਨੂੰ ਬਈ 1 ਘੰਟੇ ਦੇ ਵਿੱਚ ਹੋਣਾ ਚਾਹੀਦਾ ਲੋਡ ਕਿਵੇਂ ਮਰਜ਼ੀ ਕਰੋ। ਧੰਨਵਾਦ ਇੰਦਰਜੀਤ ਸਿੰਘ ਜੀ। ਮੈਂ ਆਪਣਾ ਰਮਨ ਜੀ ਇੱਕ ਕੁਐਸਚਨ ਆ ਵੀ ਜਿਹੜੇ ਸ਼ਿਪਰ ਆ ਕਿੰਨੇ ਕੁ % ਜਿਹੜੇ ਪੰਜਾਬੀ ਆ ਸ਼ਿਪਰ ਪੰਜਾਬੀ ਤਾਂ ਬਹੁਤ ਘੱਟ ਹੈ ਜੀ, ਬਿਲਕੁਲ ਨਾ ਦੇ ਬਰਾਬਰ ਹੀ ਆ ਤੁਸੀਂ ਕਹਿ ਲਓ ਇੱਥੇ ਆਪਣੇ ਅਮਰੀਕਾ ਦੇ ਵਿੱਚ। ਸੋ ਇਹ ਜਿਹੜੇ ਖਰਾਬੀ ਕਰ ਰਹੇ ਆ ਸਾਰੇ ਗੋਰੇ ਹੀ ਨੇ, ਇਹਦਾ ਮਤਲਬ ਜ਼ਿਆਦਾਤਰ? ਨਹੀਂ ਦੇਖੋ, ਖਰਾਬੀ ਦਾ ਇਦਾਂ ਆ, ਦੇਖੋ ਇਹਦੇ 'ਚ ਨਾ ਲਾਈਨ ਵਰਕ ਆ, ਇਹਨੂੰ ਢੰਗ ਤਰੀਕੇ ਨਾਲ ਇਹਨੂੰ ਸਮਝਣ ਦੀ ਲੋੜ ਆ, ਸੋਚਣ ਦੀ ਲੋੜ ਆ। ਇਹ ਏਦਾਂ ਨਹੀਂ ਕਿ ਆਪਾਂ ਜਿੱਦਾਂ ਭਾਈ ਸਾਹਿਬ ਨੂੰ ਕਹਿ ਰਹੇ ਵੀ ਉਹਨਾਂ ਨੂੰ ਚਾਹੀਦਾ ਦੇ ਹੈਵ ਟੂ ਹੈਵ ਵਾਲਾ ਕਿਸੇ ਦਾ ਕੁਝ ਨਹੀਂ ਆਪਾਂ ਕਹਿ ਸਕਦੇ ਵੀ ਤੈਨੂੰ ਸਕੇਲ ਚਾਹੀਦੀ ਆ। ਹੁਣ ਅੱਜ ਦੀ ਤਰੀਕ ਦੇ ਵਿੱਚ ਸਾਰੇ ਜਿਹੜੇ ਨਵੇਂ ਟ੍ਰੇਲਰਸ ਆ ਰਹੇ ਆ ਜਾਂ ਜਿਹੜੇ ਪੁਰਾਣੇ ਟ੍ਰੇਲਰ ਵੀ ਆ ਤੁਹਾਡੇ ਕੋਲ, ਤੁਸੀਂ ਉਹਨਾਂ ਤੇ ਆਪਣੀ ਸਕੇਲ ਲਵਾ ਸਕਦੇ ਆ ਟ੍ਰੇਲਰ ਦੇ ਉੱਤੇ, ਜਿੱਥੇ ਕਿ ਤੁਹਾਨੂੰ ਆਪਣੇ ਲੋਡ ਦਾ ਪਤਾ ਲੱਗ ਜਾਵੇ ਵੀ ਤੁਹਾਡਾ ਲੋਡ ਓਵਰ ਹੈਗਾ ਜਾਂ ਘੱਟ ਹੈਗਾ ਜਾਂ ਕੀ ਆ। ਕਿਉਂਕਿ ਐਕਸਲ ਵੇਟ ਜਿਹੜਾ ਗੱਲ ਕਰਦੇ ਆ, ਜਿਹੜੀ ਜ਼ਿਆਦਾ ਗੱਲ ਕਰ ਰਹੇ, ਜਿੱਦਾਂ ਪਹਿਲੇ ਭਾਈ ਸਾਹਿਬ ਨਹੀਂ ਕਹਿੰਦੇ ਵੀ ਮੇਰਾ ਵੇਟ 35,000 ਹੀ ਆ, ਪਰ ਇੱਕ ਐਕਸਲ ਤੇ ਜ਼ਿਆਦਾ ਵੇਟ ਆ, ਉਹ ਜਿਹੜਾ ਵੇਟ ਲੋਡ ਲੱਦਿਆ ਆ। ਹੁਣ ਇਹ ਸਾਰੀਆਂ ਚੀਜ਼ਾਂ ਇੱਕ ਦੇਖੋ, ਬਹੁਤ ਬੰਦੇ ਐਕਸਪੀਰੀਅੰਸ ਵਾਲੇ ਬੈਠੇ ਆ, ਬਹੁਤ ਬੰਦੇ ਐਕਸਪੀਰੀਅੰਸ ਵਾਲੇ ਸੁਣਦੇ ਆ, ਸਾਨੂੰ ਵੀ ਮੈਂ ਇੰਨਾ ਨਹੀਂ ਕਹਿੰਦਾ ਪਰ ਥੋੜ੍ਹਾ ਬਹੁਤ ਐਕਸਪੀਰੀਅੰਸ ਹੈਗਾ। ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਆ ਉਹ ਤੁਹਾਡੀ ਉੱਥੇ ਡਰਾਈਵਰ ਦੀ ਗੱਲ ਨਹੀਂ ਮੰਨਦੀਆਂ, ਲੋਡ ਕਰਨ ਲੱਗਿਆ ਉਹ ਟਰੱਕ ਲਾ ਦਿੰਦੇ ਆ, ਉਹ ਲੋਡ ਆਪੇ ਲੱਦਦੇ ਆ, ਆਪਣੀ ਮਰਜ਼ੀ ਨਾਲ ਲੱਦਦੇ ਆ। ਬਹੁਤ ਕੰਪਨੀਆਂ ਜਿਹੜੀਆਂ ਅਸੀਂ ਮਤਲਬ ਕਿ ਮਿਲੇ ਆ, ਜਦੋਂ ਜਾਈਦਾ ਉਹ ਪਹਿਲਾਂ ਪੁੱਛਦੇ ਆ ਹਾਊ ਯੂ ਵਾਂਟ ਯੂਰ ਲੋਡ ਕਿ ਤੇਰੇ ਟਰੱਕ ਦਾ ਤੈਨੂੰ ਪਤਾ, ਤੂੰ ਦੱਸ ਕਿੱਦਾਂ ਲੋਡ ਲੱਦਣਾ ਆ। ਪਰ ਮੈਜੋਰਟੀ ਟਾਈਮ ਤੇ ਉੱਥੇ ਕਈ ਵਾਰੀ ਡਰਾਈਵਰ ਨੂੰ ਨਹੀਂ ਪਤਾ ਹੁੰਦਾ ਕਿ ਹਾਊ ਟੂ ਲੋਡ ਇਟ। ਠੀਕ ਆ। ਦੂਸਰੀ ਗੱਲ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਵੇਟਿੰਗ ਟਾਈਮ ਦੀ ਆ ਕੁਛ ਵੀ, ਉਹ ਜਿਹੜੀ ਕੰਪਨੀ ਤੁਹਾਡਾ ਲੋਡ ਐਕਸੈਪਟ ਕਰ ਰਹੀ ਹੈ, ਜੇ ਉਹਦੇ ਕੰਟਰੈਕਟ ਦੇ ਵਿੱਚ ਹੈਗਾ, ਉਹਨੇ ਕੰਟਰੈਕਟ ਤੇ ਸਾਈਨ ਕਰਵਾਏ ਆ ਸ਼ਿਪਰ ਕੋਲੋਂ ਕਿ ਮੇਰੇ ਜਿਹੜੇ ਲੋਡਿੰਗ ਦੇ ਪੈਸੇ ਆ, ਅਨਲੋਡਿੰਗ ਦੇ ਜਾਂ ਟਾਈਮ ਦੇ ਮੈਨੂੰ ਪੈਸੇ ਮਿਲਣੇ ਚਾਹੀਦੇ ਆ, ਉਹ ਉਹਦੇ ਕੰਟਰੈਕਟ ਦੇ ਮੁਤਾਬਕ ਉਹਨੂੰ ਮਿਲਣੇ ਆ। ਠੀਕ ਆ ਜੀ। ਦੂਸਰੀ ਗੱਲ ਜਿਹੜੀ ਹੈ ਕਿ ਮੈਂ ਬਾਰ-ਬਾਰ ਇਸ ਚੀਜ਼ ਤੇ ਹੁਣ ਸਟ੍ਰੈਸ ਕਰ ਰਿਹਾ ਕਿ ਜਿਹੜੇ ਤੁਹਾਡੇ ਸ਼ਿਪਿੰਗ ਪੇਪਰ ਹੈਗੇ ਆ, ਤੁਸੀਂ ਜਿੰਨੇ ਵੀ ਤੁਸੀਂ ਇਸ ਵੇਲੇ ਬਾਹਰ ਸੁਣਦੇ ਹੈਗੇ ਆ, ਲੋਡ ਚੱਕ ਰਹੇ, ਚੱਕਣਾ, ਕੁਛ ਵੀ ਕਰਨਾ, ਕੋਈ ਵੀ ਪ੍ਰੋਬਲਮ ਤੁਹਾਨੂੰ ਉੱਥੇ ਆ ਰਹੀ ਆ, ਉੱਥੇ ਉਹਨੂੰ ਆਪਣੇ ਸ਼ਿਪਿੰਗ ਪੇਪਰ ਦੇ ਉੱਤੇ ਲਿਖੋ। ਔਰ ਇਹ ਮੇਰੀ ਗੱਲ ਦਾ ਧਿਆਨ ਨਾਲ ਸੁਣਿਓ, ਇਹ ਗੱਲ ਦੀ ਪ੍ਰੋਬਲਮ ਆਊਗੀ, ਤੁਹਾਨੂੰ ਉਹ ਲਿਖਣ ਨਹੀਂ ਦੇਣਗੇ, ਤੁਹਾਨੂੰ ਉਹ ਲਿਖਣ ਨਹੀਂ ਦੇਣਗੇ। ਕਿਉਂ ਨਹੀਂ ਲਿਖਣ ਦੇਣਗੇ? ਕਿਉਂਕਿ ਉਹ ਫਸਦੇ ਆ। ਤੁਸੀਂ ਉੱਥੇ ਸ਼ਿਪਿੰਗ ਪੇਪਰ ਦੇ ਉੱਤੇ ਲਿਖਣਾ ਇਹ ਵੇਟਿੰਗ ਟਾਈਮ ਇੰਨਾ, ਮੇਰਾ ਮੈਂ ਇੰਨੇ ਘੰਟੇ ਵੇਟ ਕੀਤਾ, ਮੈਂ ਇੰਨੇ ਘੰਟੇ ਲੌਗਇਨ ਚੈੱਕ ਇਨ ਕੀਤਾ, ਇੰਨੇ ਵਜੇ ਮੈਨੂੰ ਲੋਡ ਕੀਤਾ, ਇਹ ਲਿਖ ਦਿਓ ਉੱਤੇ। ਹੁਣ ਤਾਂ ਇਲੈਕਟ੍ਰੋਨਿਕ ਲੌਗ ਹੋ ਗਈ ਆ, ਪਹਿਲਾਂ ਤੇ ਆਪਾਂ ਕਹਿੰਦੇ ਸੀ ਨਾ ਵੀ ਆਪਾਂ ਨੂੰ ਟਾਈਮ ਨਹੀਂ ਆਪਾਂ ਪਾਉਣਾ, ਆਪਾਂ ਉਹ ਕੁਛ ਨਹੀਂ, ਹੁਣ ਤਾਂ ਲੌਗ ਇਲੈਕਟ੍ਰੋਨਿਕ ਹੋ ਗਈ, ਹੁਣ ਲਿਖਣ ਦੇ ਵਿੱਚ ਆਪਾਂ ਨੂੰ ਕੀ ਹਰਜ ਹੋਣਾ ਚਾਹੀਦਾ। ਸੋ ਇਹ ਲਿਖੋ ਉੱਤੇ, ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਤੁਹਾਡਾ ਲੋਡ ਤੁਹਾਡੇ ਮੁਤਾਬਕ ਨਹੀਂ ਲੱਭਿਆ, ਲਿਖੋ ਉੱਤੇ। ਤੁਸੀਂ ਸਾਨੂੰ ਆਪਣੇ ਰਿਸੀਵਰ ਕੋਲੋਂ, ਸ਼ਿਪਰ ਕੋਲੋਂ, ਬ੍ਰੋਕਰ ਕੋਲੋਂ ਪੈਸੇ ਲੈਣ ਦੇ ਹੱਕਦਾਰ ਬਣ ਜਾਂਦੇ। ਬਿਲਕੁਲ। ਦੇਖੋ ਹੁਣ ਜਿੱਦਾਂ ਹਰਜੋਤ ਜੀ ਦੱਸ ਰਹੇ ਸੀ ਵੀ FMCSA ਜਿਹੜਾ ਡਿਟੈਂਸ਼ਨ ਟਾਈਮ ਦੇ ਉੱਤੇ ਜਿਹੜਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਉੱਤੇ ਕੋਈ ਚੇਂਜਿਸ ਕਰਨ, ਉਦੋਂ ਕਮੈਂਟ ਦਾਨ ਦੀ ਵੀ ਜਿਹੜੀ ਉਹ ਫਿਰ ਜ਼ਰੂਰਤ ਪੈਣੀ ਆ। ਸੋ ਆਪਣੇ ਜਿੰਨੇ ਵੀ ਆਪਣੇ ਟਰੱਕਰਸ ਹੈਗੇ, ਜਿੱਦਾਂ ਦੀਆਂ ਦੇਖੋ ਪ੍ਰੋਬਲਮਸ ਤੁਸੀਂ ਆ ਕੇ ਹੁਣ ਸ਼ੇਅਰ ਕਰ ਰਹੇ ਆ, ਪਲੀਜ਼ ਬੇਨਤੀ ਆ, ਜੇ ਤੁਹਾਡੀ ਜਿੱਦਾਂ ਹੁਣ ਆਵਰ ਆਫ ਸਰਵਿਸ ਦੇ ਨਾਲ ਵੀ ਤੁਹਾਡੇ ਕਈ ਤਰੀਕੇ ਦੇ ਕੋਈ ਸਵਾਲ ਹੋਣਗੇ ਜਾਂ ਕੋਈ ਸੁਜੈਸ਼ਨਸ ਹੋਣਗੀਆਂ ਜਿਹੜੇ ਉਹਨਾਂ ਨੇ ਮੱਦਾਂ ਰੱਖੀਆਂ, ਉਸ ਦੇ ਉੱਤੇ ਤੁਹਾਡੀ ਕੋਈ ਹੋਊਗੀ ਵੀ ਆਹ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ, ਪਲੀਜ਼ ਕਮੈਂਟ ਲਿਖੋ। ਆਪਾਂ ਇੱਥੇ ਦੇਖੋ ਬੈਠ ਕੇ ਇੱਕ ਦੂਜੇ ਦੇ ਮਸਲੇ ਜਿਹੜੇ ਆ ਉਹ ਆਪਾਂ ਡੈਫੀਨੇਟਲੀ ਜਿਹੜੇ ਆ ਉਹ ਸ਼ੇਅਰ ਕਰ ਸਕਦੇ ਆ ਵੀ ਆਹ ਆਪਾਂ ਨੂੰ ਪ੍ਰੋਬਲਮਸ ਹੈਗੀਆਂ, ਇੱਦਾਂ ਹੈਗੀਆਂ।
ਹੱਲ ਜਿਹੜਾ ਆ ਉਹ ਉਹਨਾਂ ਏਜੰਸੀਆਂ ਨੇ ਕਰਨਾ, ਰੈਗੂਲੇਸ਼ਨਸ ਜਿਹੜੀਆਂ ਉਹਨਾਂ ਨੇ ਜਿਹੜੀਆਂ ਆ ਉਹ ਡੈਫੀਨੇਟਲੀ ਬਣਾਉਣੀਆਂ, ਤੇ ਜਦੋਂ ਮੌਕਾ ਉਹਨਾਂ ਨੇ ਦਿੱਤਾ ਆ ਤਾਂ ਜ਼ਰੂਰ ਤੁਸੀਂ ਕਮੈਂਟ ਕਰੋ। ਇੱਕ ਜਿਹੜਾ ਹਰਜੋਤ ਸਿੰਘ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਵੀ ਜਿਹੜਾ ਆਪਣਾ ਵੇੜਾ ਹੋ ਰਿਹਾ। ਸੋ ਮਾੜਾ ਜਿਹਾ ਮੈਂ ਸ਼ਿਪਿੰਗ ਦੇ ਨਾਲ ਰਮਨ ਜੀ ਥੋੜਾ ਡਾਟਾ ਅਪਡੇਟ ਕਰਦਾ ਜਾਵਾਂ। ਕਹਿੰਦੇ ਵੀ ਜਿਹੜਾ US ਦੀ ਟਰੱਕਿੰਗ ਇੰਡਸਟਰੀ ਦਾ ਸਟੈਂਡਰਡ ਹੈਗਾ ਆ, ਕਹਿੰਦੇ ਵੀ ਸ਼ਿਪਰਸ ਦੇ ਕੋਲ ਕਹਿੰਦੇ ਲਗਭਗ 2 ਘੰਟੇ ਦਾ ਜਿਹੜਾ ਸਮਾਂ ਲੋਡਿੰਗ ਤੇ ਅਨਲੋਡਿੰਗ ਦਾ ਇਹ ਆਉਂਦਾ ਹੈਗਾ ਆ, ਐਂਡ ਦਿਸ ਇਜ਼ ਨੋਟ ਏ ਪੇਡ ਟਾਈਮ, ਹੈ ਨਾ। ਪਰ ਕਹਿੰਦੇ ਵੀ 63% ਆਫ ਦਾ ਟਾਈਮ ਜਿਹੜੇ ਟਰੱਕ ਡਰਾਈਵਰਸ ਆ ਉਹ 3 ਘੰਟੇ ਜਾਂ ਇਸ ਤੋਂ ਵੱਧ ਸਮਾਂ ਜਿਹੜਾ ਸ਼ਿਪਿੰਗ ਡੌਕ ਦੇ ਉੱਤੇ ਲਾਉਂਦੇ ਹੈਗੇ ਆ, ਜੋ ਕਿ ਕਹਿੰਦੇ ਜੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਉਹਦੇ ਪੈਸੇ ਮਿਲਣੇ ਸ਼ੁਰੂ ਹੋ ਜਾਣ ਤੇ ਫਿਰ ਜਿਹੜੇ ਆ ਟਰੱਕਾਂ ਡਰਾਈਵਰਾਂ ਨੂੰ ਵੀ ਫਾਇਦਾ ਹੋਊਗਾ ਤੇ ਸ਼ਿਪਰਸ ਜਿਹੜੇ ਆ ਉਹਨਾਂ ਨੂੰ ਵੀ ਲੈਸਨ ਮਿਲੂਗਾ। ਤੇ ਇੱਕ ਜਿਹੜੇ ਬੰਦਾ ਰਿਸਰਚਰ ਆ ਉਸ ਨੇ ਦੱਸਿਆ ਵੀ ਕਹਿੰਦਾ ਵੀ ਮੈਂ ਇੱਕ ਜਿਹੜੇ ਸ਼ਿਪਰ ਸੀ ਉਹਨਾਂ ਦੇ 10 ਡਿਸਟਰੀਬਿਊਸ਼ਨ ਸੈਂਟਰ ਨੂੰ ਕਾਲ ਕੀਤੀ ਵੀ ਮੈਨੂੰ ਤੁਸੀਂ ਦੱਸੋ ਵੀ ਤੁਹਾਡੇ ਲੋਡਿੰਗ ਤੇ ਅਨਲੋਡਿੰਗ ਦਾ ਕਿੰਨਾ ਟਾਈਮ ਹੁੰਦਾ। ਕਹਿੰਦਾ 10 ਹੀ ਜਾਣੇ ਮੈਨੂੰ ਦੱਸ ਨਹੀਂ ਸਕੇ ਕਿਉਂਕਿ ਉਹਨਾਂ ਕੋਲ ਸਟੈਂਡਰਡ ਹੀ ਹੈ ਨਹੀਂ ਵੀ ਕਿੰਨਾ ਟਾਈਮ ਲੱਗਣਾ ਹੈਗਾ। ਜੀ ਜੀ ਬਿਲਕੁਲ। ਜਿਹੜੇ ਸਰੋਤੇ ਹੋਲਡ ਤੇ ਆ, ਪਲੀਜ਼ ਇਦਾਂ ਹੀ ਤੁਸੀਂ ਹੋਲਡ ਤੇ ਬਣੇ ਰਹੋ, ਤੁਹਾਡੇ ਵੀ ਆਪਾਂ ਜਿਹੜੀਆਂ ਗੱਲਾਂ ਜਿਹੜੀਆਂ ਸੁਣਾਂਗੇ। ਪਰ ਇੱਕ ਛੋਟੀ ਜਿਹੀ ਬ੍ਰੇਕ ਆ ਉਹ ਲੈ ਕੇ ਅਸੀਂ ਵਾਪਸ ਆਉਂਦੇ ਹਾਂ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ, ਉਹ ਮਿੱਤਰਾ ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ, ਤੀਜਾ ਇਨਾਮ ਚੂੜ ਸੰਘੇੜਾ, ਨਰਿੰਦਰ ਔਜਲਾ ਤੇ ਬਲਜਿੰਦਰ ਬਾਜਵਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। ਟਰੱਕਰਜ਼ ਧਿਆਨ ਦੇਣ, ASL ਫਿਊਲ ਕਾਰਡ ਵਾਲੇ ਇੰਡਸਟਰੀ ਵਿੱਚ ਸਭ ਤੋਂ ਵੱਧ ਡਿਸਕਾਊਂਟ ਵਾਲੇ ਫਿਊਲ ਕਾਰਡਸ ਦਿੰਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਡਾਲਰ ਆਪਣੀਆਂ ਜੇਬਾਂ ਵਿੱਚ ਜਾਂਦੇ ਦੇਖੋਗੇ। ਚਾਹੇ ਤੁਹਾਡੇ ਕੋਲ ਹਨ 2, 4, 6, 8 ਟਰੱਕ, ਤੁਹਾਨੂੰ ਬਚਤ 40 ਟਰੱਕਾਂ ਵਾਲਿਆਂ ਵਾਂਗੂ ਹੋਵੇਗੀ। ਇਹ ਤੁਹਾਨੂੰ ਨਾਰਥ ਅਮਰੀਕਾ ਵਿੱਚ ਲੋਡਸ ਵੀ ਲੱਭ ਕੇ ਦੇਣਗੇ, ਕੋਈ ਲੁਕੇ ਹੋਏ ਖਰਚੇ ਨਹੀਂ। ਅੱਜ ਹੀ ਕਾਲ ਕਰੋ ASL ਫਿਊਲ ਕਾਰਡਸ ਵਾਲਿਆਂ ਨੂੰ 3133190290 313 319 0290। ASL ਫਿਊਲ ਕਾਰਡਸ ਵਾਲੇ 29 ਸਤੰਬਰ ਨੂੰ ਸੈਕਰਾਮੈਂਟੋ ਹੋ ਰਹੇ ਕਬੱਡੀ ਟੂਰਨਾਮੈਂਟ ਵਿੱਚ ਮੌਜੂਦ ਹੋਣਗੇ। ਸਾਰੇ ਟਰੱਕਰਜ਼ ਆ ਕੇ ਜ਼ਰੂਰ ਮਿਲੋ। ਕਾਲ 313 319 0290। ASL ਫਿਊਲ ਕਾਰਡਸ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਜ਼ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ, 24/7 ਡਿਸਪੈਚ ਸਪੋਰਟ, ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530 923 7927 5309237927। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਰਮਨ ਸਿੰਘ ਜੀ, ਜੀ ਆਇਆਂ ਨੂੰ। ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਕਾਫੀ ਸਰੋਤੇ ਹੋਲਡ ਤੇ ਆ ਤੇ ਮੇਰੀ ਬੇਨਤੀ ਵੀ ਆ ਪਲੀਜ਼ ਸਰੋਤਿਆਂ ਨੂੰ, ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ ਜਲਦੀ ਦੌੜ ਰਿਹਾ ਆ, ਤੇ ਤੁਸੀਂ ਵੀ ਆਪਣੇ ਜਲਦੀ ਪਲੀਜ਼ ਜਿਹੜੇ ਆ ਸਵਾਲ ਜਿਹੜੇ ਪੁੱਛਿਓ। ਆਪਣੇ ਅਗਲੇ ਕਾਲਰ ਉਹਨਾਂ ਦੇ ਨਾਲ ਰਮਨ ਜੀ ਗੱਲ ਕਰਦੇ ਆ। ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਵਿੰਦਰ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਆ। ਸਾਰੇ ਜਿੰਨੇ ਰੇਡੀਓ ਆ ਆਪਣੀ ਮਾਂ ਬੋਲੀ ਦੀ ਬੜੀ ਸੇਵਾ ਕਰਦੇ ਆ, ਤੇ ਬਾਕੀ ਤੁਸੀਂ ਬੜਾ ਉਪਰਾਲਾ ਕਰਦੇ ਆ, ਤੇ ਮੈਂ ਛੇਤੀ ਨਿਬੇੜ ਦਿੰਦਾ ਜੀ। ਜਿਹੜੀ ਉੱਥੇ ਲੋਡਿੰਗ ਦੀ ਅਸੀਂ ਰੌਲਾ ਤਾਂ ਰੇਡੀਓ ਤੇ ਆ ਕੇ ਪਾਉਂਦੇ ਰਹਿੰਦੇ ਜੀ। ਸਾਨੂੰ 5 ਘੰਟੇ ਲੱਗਦੇ, 4 ਘੰਟੇ ਲੱਗਦੇ। ਇਹ ਕੱਖ ਨਹੀਂ ਹੋ ਸਕਦਾ। ਇਹਦੇ ਲਈ ਮੈਨੂੰ ਵੀ 30 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਜੀ। ਜਿਸ ਵੇਲੇ ਅਸੀਂ ਉੱਥੇ ਜਾ ਕੇ ਤਾਂ ਖੜਦੇ ਆ, ਸਾਡੇ ਕੋਲ ਪਾਰਕ ਨਹੀਂ ਹੁੰਦੀ। ਉਹ ਪਹਿਲਾਂ ਸਾਨੂੰ ਪਤਾ ਹੁੰਦਾ, ਉਹ ਦੱਸ ਦਿੰਦੇ ਵੀ ਇੰਨੇ ਵਜੇ ਲੋਡ ਲੱਗਣਾ, ਪਹਿਲਾਂ ਆਇਓ ਨਾ। ਜਿੱਥੇ ਅਸੀਂ ਅੜ ਕੇ ਕਿਹਾ ਬਈ ਤੁਸੀਂ ਇੰਨਾ ਟਾਈਮ ਲਾਉਨੇ ਆ, ਉਹ ਕਹਿੰਦੇ ਤੁਹਾਡਾ ਲੋਡ ਰਾਤ ਨੂੰ 8 ਵਜੇ ਰੈਡੀ ਹੋਣਾ, 8:45 ਵਜੇ ਸਾਡੇ ਅੰਦਰ ਐਂਟਰ ਹੋਇਓ। ਉਸ ਏਰੀਏ 'ਚ ਪਾਰਕ ਨਹੀਂ ਹੁੰਦੀ। ਇਹ ਜਿੰਨੇ ਵੀ ਅਸੀਂ ਗੱਲਾਂ ਤੁਹਾਡੇ ਰੇਡੀਓ ਤੇ ਕਰਦੇ ਆ, ਇਹ ਜਿਹੜੀਆਂ ਆਪਣੀਆਂ ਕੰਪਨੀਆਂ ਜਾਂ ਆਪਾਂ ਜਿੰਨੇ ਵੀ ਬੰਦੇ ਅਸੀਂ ਚਲਾਉਣ ਵਾਲੇ ਆ, ਅਸੀਂ ਤਾਂ ਇੱਕ ਦੂਏ ਦੇ ਉੱਤੇ ਦੀ ਪਹਿਲੋਂ ਕਾਰ ਦਿੱਤਾ ਹੁੰਦਾ ਵੀ ਇਹ ਨਹੀਂ ਚੱਕਦਾ ਤਾਂ ਮੈਨੂੰ ਕਾਲ ਕਰਦੇ, ਮੈਂ ਉਹਦੇ ਟਰੱਕ ਭੇਜ ਦਊਂਗਾ ਜੀ। ਜਿਹੜੇ ਸਾਡੇ ਹਾਲਾਤ ਆ, ਇਹ ਕੁਛ ਨਹੀਂ ਬਣ ਸਕਦਾ। ਦੇਖੋ ਹੁਣ ਮੈਂ ਅੱਗੇ ਪਿੱਛੇ ਰੋਡ ਤੇ ਵੀ ਸੁਣਦਾ ਵੀ ਅੱਧਾ ਘੰਟਾ ਜਿਹੜਾ ਉਹਨੂੰ ਹਟਾਉਣ, ਅੱਧੇ ਘੰਟੇ ਨੂੰ ਕਿਉਂ ਹਟਾਉਣ? ਅੱਧਾ ਘੰਟਾ ਚਾਹੀਦਾ ਆ ਪਾਉਣਾ, ਕਿਉਂਕਿ ਅਸੀਂ 11 ਘੰਟੇ ਡਰਾਈਵ ਕੀਤਾ, ਅੱਧਾ ਘੰਟਾ ਕਿਤੇ ਬਣੇ ਜਾਂਦਾ, ਬੰਦਾ ਕਰੇ ਲੈਂਦਾ। ਸਾਨੂੰ ਚਾਹੀਦਾ ਉਹਨਾਂ ਨੂੰ ਬੇਨਤੀ ਕਰਨੀ, ਜਿਹੜੇ 14 ਘੰਟੇ ਆ ਉਹਦੇ ਵਿੱਚ ਜਿਹੜਾ 8 ਘੰਟੇ ਵਾਲਾ ਗੱਲ ਲੜਾਈ ਵਾ ਉਹਨੂੰ ਕੱਢਣ, ਜਾਂ ਤਾਂ ਉਹ ਜਿਹੜੇ 8 ਸਾਡੀ ਸਲੀਪ 5 ਦੀ ਕਰ ਦੇਣ, ਤੇ ਜਾਂ ਵਿੱਚ 14 ਦੇ ਵਿੱਚ ਕੋਈ ਰੌਲਾ ਨਹੀਂ, ਸਾਡੀ ਆਪਣੇ 14 ਦੇ ਵਿੱਚ ਆਪਣੇ 11 ਘੰਟੇ ਚਲਾ ਸਕੀਏ ਜੀ। ਸੋ ਏਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਆ, ਜਿਹੜੀਆਂ ਆਹ ਗੱਲਾਂ ਭਾਈ ਸਾਹਿਬ ਕਰਦੇ, ਮੈਨੂੰ ਟਿਕਟ ਮਿਲ ਗਈ। ਬਾਕੀ ਆਪਣੇ ਰਮਨ ਸਿੰਘ ਕਹਿੰਦੇ ਆ ਬਈ ਤੁਸੀਂ ਉੱਥੇ ਲਿਖ ਦਿਓ। ਅੱਜ ਅਸੀਂ ਇੱਕ ਵਾਰ ਲਿਖ ਦਈਏ ਤੇ ਉਹ ਉਹਦੇ ਕਾਲ ਕਰ ਦਿੰਦੇ ਆ ਵੀ ਇਹ ਬੰਦਾ ਆਹ ਕੰਪਨੀ ਸਾਡੇ ਐਂਟਰ ਨਾ ਹੋਵੇ। ਲੋਡ ਮਿਲਦੇ ਨਹੀਂ ਹੈਗੇ, ਬਹੁਤ ਬੁਰੀ ਹਾਲਤ ਆ। ਤੇ ਅਸੀਂ ਤੁਹਾਡੇ ਆ ਕੇ ਇੱਥੇ ਰੇਡੀਓ ਤੇ ਵੱਡੀਆਂ ਡਿੰਗਾਂ ਸਾਰੇ ਮਾਰਦੇ ਆ, ਠੀਕ ਨਹੀਂ? ਤੇ ਅਸੀਂ ਇੱਕ ਦੂਜੇ ਤੋਂ ਮੋਹਰੇ ਹੋ ਕੇ ਭੱਜ ਕੇ ਅਸੀਂ ਚੱਕਦੇ ਆ। ਅਸੀਂ ਇੱਕ ਕੰਪਨੀ ਨੂੰ ਕਿਹਾ ਸੀ ਵੀ ਟਾਈਮ ਸਿਰ ਲੋਡ ਲੱਦੋ, ਪਲੱਸ ਪੈਸੇ ਵਧਾਓ, ਸਾਨੂੰ 12 ਨਹੀਂ ਖਾਂਦੇ। ਸਾਡੇ ਆਪਣੇ ਬੰਦੇ ਨੇ ਸਾਡੇ ਅੱਜ ਕਿਹਾ, ਉਹਨੇ ਕਾਲ ਕੀਤੀ, ਦੂਏ ਦਿਨ ਉਹਨੇ ਲੋਡ ਚੱਕ ਲਿਆ ਜਾ ਕੇ। ਸੋ ਇਹ ਹਾਲਾਤ ਜਿਹੜੇ ਬਦਲ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੋਂ ਹਟ ਨਹੀਂ ਸਕਦੇ। ਚਲੋ ਠੀਕ ਹੈ, ਥੈਂਕ ਯੂ ਸਤਵਿੰਦਰ ਜੀ, ਬੜੀ ਮਿਹਰਬਾਨੀ, ਆਪਣੇ ਤੁਸੀਂ ਵਿਚਾਰ ਪੇਸ਼ ਕੀਤੇ ਆ। ਬਾਕੀ ਚਲੋ ਤੁਸੀਂ ਜਿਹੜੇ ਸੁਜੈਸ਼ਨ ਦਿੱਤੇ ਆ, ਜੇ ਤੁਸੀਂ ਇਹ ਵੀ ਬੇਨਤੀ ਅਸੀਂ ਤੁਹਾਨੂੰ ਕਰਦੇ ਆ ਵੀ ਜਿਹੜੇ FMCSA ਦੇ ਉੱਤੇ ਜਿਹੜੇ ਕਮੈਂਟ ਪੀਰੀਅਡ ਚੱਲ ਰਿਹਾ ਆ, ਤੁਸੀਂ ਜ਼ਰੂਰ ਉਹ 30 ਮਿੰਟ ਵਾਲੇ ਦੇ ਉੱਤੇ, ਤੇ ਜਿਹੜਾ ਵੀ ਤੁਹਾਡਾ ਸੁਜੈਸ਼ਨ ਆ ਜ਼ਰੂਰ ਤੁਸੀਂ ਉੱਥੇ ਕਰੋ। ਹੋਪਫੁਲੀ ਤੁਹਾਡੀ ਗੱਲ ਜਿਹੜੀ ਆ ਉਹ ਸੁਣ ਲੈਣ। ਤੇ ਬਾਕੀ ਇੰਨਾ ਇਹ ਵੀ ਆ ਵੀ ਨਾ ਉਮੀਦੇ ਵੀ ਨਹੀਂ ਹੋਣਾ ਚਾਹੀਦਾ। ਚੇਂਜਸ ਜਿਹੜੇ ਆ ਅਕਸਰ ਆਉਂਦੇ ਹੀ ਜਿਹੜੇ ਉਹ ਰਹਿੰਦੇ ਆ, ਤੇ ਉਹਦੇ ਲਈ ਲੜਨਾ ਵੀ ਜਿਹੜਾ ਉਹ ਜ਼ਰੂਰ ਚੇਂਜਸ ਦੇ ਲਈ ਪੈਂਦਾ। ਇਹ ਬਿਲਕੁਲ ਰਾਜ ਜਿਹੜੀ ਗੱਲ ਆ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਮੈਂ ਕਹਿ ਰਿਹਾ ਕਿ ਉੱਥੇ ਲਿਖਣਾ ਬਣਦਾ ਆ, ਅਸੀਂ ਇਹ ਕੰਮ ਕਰਦੇ ਰਹੇ ਹਾਂ ਭਾਈ ਸਾਹਿਬ, ਅਸੀਂ ਲਿਖਦੇ ਰਹੇ ਹਾਂ। ਜਿਹੜੀ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ, ਜੇ ਮੈਂ ਮੰਨ ਲਓ ਮੈਨੂੰ ਉੱਥੇ ਜਿਹੜਾ ਆ ਆਪਣਾ ਹੈਗਾ ਆ ਟੈਂਪਰੇਚਰ ਸਹੀ ਨਹੀਂ ਮਿਲਿਆ ਮੈਨੂੰ, ਮੈਂ ਜਿਹੜੇ ਟੈਂਪਰੇਚਰ ਤੇ ਮੈਂ ਲੋਡ ਚੱਕਣਾ, ਮੈਨੂੰ ਟੈਂਪਰੇਚਰ ਸਹੀ ਨਹੀਂ ਗਾ, ਮੈਂ ਉੱਥੇ ਲਿਖ ਦਿੰਦਾ ਆ। ਉਹਦੇ ਨਾਲ ਮੈਂ ਆਪਣੇ ਜਿਹੜਾ ਕਲੇਮ ਤੋਂ ਬਚ ਜਾਂਦਾ ਆ। ਤੁਸੀਂ ਆਪਣੇ ਉੱਤੇ ਕਲੇਮ ਪਵਾਈ ਜਾਓ, ਤੁਸੀਂ ਨਾ ਲਿਖੋ ਉੱਥੇ। ਦੇਖੋ ਜਿਹੜਾ ਪ੍ਰੋਸੀਜਰ ਹੈਗਾ, ਮੈਂ ਪ੍ਰੋਸੀਜਰ ਦੀ ਗੱਲ ਕਰ ਰਿਹਾ, ਜਿਹੜਾ ਪ੍ਰੋਸੀਜਰ ਆਮ ਤੌਰ ਤੇ ਸ਼ਿਪਿੰਗ 'ਚ ਚੱਲਦਾ ਆ, ਜੇ ਉਸ ਪ੍ਰੋਸੀਜਰ ਨੂੰ ਤੁਸੀਂ ਨਹੀਂ ਫੋਲੋ ਕਰਨਾ ਜਾਂ ਕਿਸੇ ਨੇ ਨਹੀਂ ਫੋਲੋ ਕਰਨਾ, ਉਹ ਉਹਨਾਂ ਦੀ ਆਪਣੀ ਪਰਸਨਲ ਚੋਇਸ ਹੈਗੀ ਆ। ਸੋ ਇਹ ਰਿਕੁਆਇਰਮੈਂਟ ਜਿਹੜੀ ਆ, ਇਹ ਤੁਸੀਂ ਜੇ ਦੇਖੋ, ਤੁਸੀਂ ਤੁਹਾਨੂੰ ਆਪਣਾ ਫੈਡੈਕਸ ਵਾਲਾ ਡਰਾਈਵਰ ਆਉਂਦਾ, UPS ਵਾਲਾ ਡਰਾਈਵਰ ਆਉਂਦਾ, ਤੁਹਾਡਾ ਡੱਬਾ ਟੁੱਟਾ ਆ, ਤੁਸੀਂ ਉੱਥੇ ਲਿਖਦੇ ਨਹੀਂ ਕਿ ਮੇਰਾ ਡੈਮੇਜ ਬਾਕਸ ਹੈਗਾ, ਤੁਸੀਂ ਉੱਥੇ ਲਿਖ ਕੇ ਦਿੰਦੇ ਆ ਮੇਰਾ ਡੈਮੇਜ ਬਾਕਸ ਹੈ। ਕਿਉਂ? ਕੱਲ ਨੂੰ ਤੁਸੀਂ ਕਲੇਮ ਲੈਣਾ ਆ, ਤੁਹਾਡਾ ਜਿਹੜਾ ਪ੍ਰੋਡਕਟ ਡੈਮੇਜ ਆਇਆ, ਜੇ ਤੁਹਾਡਾ ਲੋਡ ਤੁਸੀਂ ਲਾਉਣੇ ਆ, ਤੁਹਾਡਾ ਲੋਡ ਡਿੱਗਿਆ ਆ, ਤੁਹਾਡੇ ਪੇਪਰਾਂ ਤੇ ਤੁਹਾਡਾ ਜਿਹੜਾ ਰਿਸੀਵਰ ਆ ਉਹ ਲਿਖਦਾ ਨਹੀਂਗਾ ਲੋਡ ਡੈਮੇਜ ਆ, ਪੈਲਟ ਟੁੱਟੇ ਆ ਜਾਂ ਮੇਰੇ ਬਾਕਸ ਟੁੱਟੇ, ਉਹ ਲਿਖਦਾ ਨਹੀਂਗਾ। ਜਦੋਂ ਤੁਸੀਂ ਲੈ ਰਹੇ ਆ, ਤੁਸੀਂ ਕਿਤੇ ਕੋਲੋਂ ਟੁੱਟੀ ਚੀਜ਼ ਲੈ ਰਹੇ ਆ, ਤੁਸੀਂ ਕਿੱਦਾਂ ਲੈ ਲਓਗੇ? ਤੁਸੀਂ ਲਿਖੋ ਉੱਤੇ ਜੀ। ਬਿਲਕੁਲ। ਤੇ ਇਹ ਚੀਜ਼ ਦੇਖੋ, ਜਿੱਦਾਂ ਗੱਲ ਇਹ ਆ ਵੀ ਕਹਿੰਦੇ ਵੀ ਹਟਦੇ ਨਹੀਂ, ਇੱਕ ਜਣਾ ਕਹਿੰਦਾ ਤੇ ਦੂਜਾ ਜਣਾ ਪਿੱਛੋਂ ਦੀ ਆ ਕੇ ਜਿਹੜਾ ਉਹ ਚਲਿਆ ਜਾਂਦਾ ਆ। ਦੇਖੋ ਇਹ ਚੀਜ਼ ਚੇਂਜ ਉਦੋਂ ਆਉਣੀ ਜਦੋਂ ਸਾਰੇ ਜਾਣੇ ਆ ਇੱਕ ਜਿਹੜੇ ਟੀਚੇ ਦੇ ਵੱਲ ਨੂੰ ਜਿਹੜੇ ਇਕੱਠੇ ਹੋ ਕੇ ਵਧਣਗੇ। ਪਰ ਇਹ ਨਾ ਸੋਚੋ ਵੀ ਕਦੀ ਵੀ ਇਹ ਚੀਜ਼ ਹੋ ਨਹੀਂ ਸਕਦੀ, ਹੋਊਗੀ, ਸਮਾਂ ਲੱਗਦਾ ਹੈ ਇਹ ਚੀਜ਼ ਨੂੰ। ਇਹ ਤਾਂ ਹੈ ਨਹੀਂ ਵੀ ਓਵਰਨਾਈਟ ਹਰ ਇੱਕ ਚੀਜ਼ ਜਿਹੜੀ ਆ, ਕੋਈ ਵੀ ਇੰਡਸਟਰੀ ਜਿਹੜੀ ਓਵਰਨਾਈਟ ਚੇਂਜ ਜਿਹੜੀ ਇੱਦਾਂ ਨਹੀਂ ਹੁੰਦੀ। ਹਰਪ੍ਰੀਤ ਜੀ ਆਪਣੇ ਅਗਲੇ ਕਾਲਰ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਮੈਂ ਥੋੜੀ ਜਿਹੀ ਸਲਾਹ ਲੈਣੀ ਸੀਗੀ ਰਮਨ ਜੀ ਤੋਂ ਕਿ
ਮੈਂ ਦਸੰਬਰ ਤੋਂ ਇਹ OBRD ਲਾਈ ਹੋਈ ਆ ਤੇ ਮੈਨੂੰ ਬਾਬੇ ਦੀ ਕਿਰਪਾ ਨਾਲ ਹਜੇ ਤੱਕ ਮੈਨੂੰ ਜ਼ਰੂਰਤ ਨਹੀਂ ਪਈ ਕਦੇ ਐਡਿਟ ਕਰਨ ਦੀ। ਠੀਕ ਹੈ ਜੀ। ਤੇ ਪਰ ਮੈਨੂੰ ਥੋੜੀ ਜਿਹੜੀ ਖਾਸ ਦਿੱਕਤ ਆ ਰਹੀ ਆ ਉਹ ਆ ਰਹੀ ਆ ਕਿ ਵੀ ਜਦੋਂ ਕਈ ਵਾਰ ਕੋਸ਼ਿਸ਼ ਕਰੀਦੀ ਆ ਕਿ ਜਿੱਥੋਂ ਲੋਡ ਦੀ ਡਿਲੀਵਰੀ ਕਰਨੀ ਆ ਰਾਤ ਨੂੰ ਤੇ ਖੜੀਏ ਤੇ ਲੋਡ ਲਾਉਣ ਤੱਕ ਉੱਥੇ ਹੀ ਰਹਿੰਦੇ ਆ, ਪਰ ਕਈ ਵਾਰੀ ਜੇ ਨਾਲ 2-3 ਮੀਲ ਟਰੱਕ ਸਟਾਪ ਹੁੰਦਾ ਉਹਦਾ ਇਹ ਫਾਇਦਾ ਹੋ ਜਾਂਦਾ ਕਿ ਰਾਤ ਨੂੰ ਅਸੀਂ ਉਹਦਾ ਸ਼ਾਵਰ ਵਗੈਰਾ ਸਵੇਰੇ ਲੈ ਕੇ ਫਰੈਸ਼ ਹੋ ਕੇ ਰਿਸੀਵਰਸ਼ਿਪ ਤੇ ਜਾ ਸਕਦੇ ਹਾਂ ਜੀ। ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੀਆਂ 2-3 ਮੀਲਾਂ ਨੇ, ਕਿਉਂਕਿ ਅਸੀਂ ਟਰੱਕ ਸਟਾਪ ਦੇ ਉੱਤੇ ਸਲੀਪ ਦੇ ਵਿੱਚ ਖੜੇ ਹੁੰਦੇ ਆ ਤੇ ਅਸੀਂ 2 ਮੀਲਾਂ 3 ਮੀਲਾਂ, ਮੈਂ ਆਪਣੀ ਗੱਲ ਮੈਂ ਉਸੇ ਤਰ੍ਹਾਂ ਹੀ ਉਹਨੂੰ ਸਲੀਪ 'ਚ ਹੀ ਲੈ ਕੇ ਜਾਂਦਾ ਵਾ ਸ਼ਿਪਰ ਤੱਕ ਜਾਂ ਰਿਸੀਵਰ ਤੱਕ 2-3 ਮੀਲਾਂ। ਜਦੋਂ ਜ਼ਿਆਦਾ ਵਾ ਫਿਰ ਨਹੀਂ ਮੈਂ ਏਦਾਂ ਕਰਦਾ ਹੈਗਾ। ਤੇ ਬਈ ਕੀ ਕੋਈ ਏਦਾਂ ਮੈਂ ਕਿਉਂਕਿ ਮੇਰੇ ਉਹ ਮੈਂ ਜਿਹੜੀ ਹੈਗੀ ਆ CHP ਵਾਲੇ ਆਪਣੇ ਜਿਹੜੇ ਘਰੇ ਇੰਸਪੈਕਸ਼ਨ ਕਰਨ ਆਉਂਦੇ ਆ ਉਹ ਕੋਈ ਆਇਆ ਨਹੀਂ, ਵੀ ਮੈਂ ਆਪਣੀ ਤਸੱਲੀ ਲਈ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੂੰ ਆਪਣੀ ਲਾਗ ਬੁੱਕ ਚੈੱਕ ਕਰਵਾ ਸਕਦਾ ਜਾ ਕੇ ਉੱਥੇ? ਕਿਵੇਂ ਕੋਈ ਹੈ ਇਦਾਂ ਦਾ ਪ੍ਰੋਸੀਜਰ ਕਿ ਵੀ ਮੈਂ ਕੋਈ ਫਾਈਨ ਹੁੰਦਾ ਵੀ ਜਿਹੜਾ ਮੈਂ 2-3 ਮੀਲ ਵਾਲੀ ਮੈਂ ਗੱਲ ਨੂੰ ਕਰ ਰਿਹਾ ਵਾਂ ਵੀ ਉਹ ਠੀਕ ਆ? ਜੀ ਥੈਂਕ ਯੂ। ਉਹਦੇ ਵਿੱਚ ਭਾਜੀ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੇ ਤੁਸੀਂ ਉੱਥੇ ਟਰੱਕ ਸਟਾਪ ਤੇ ਤੁਸੀਂ ਹੈਗੇ ਆ, ਟਰੱਕ ਸਟਾਪ ਤੋਂ ਤੁਸੀਂ ਰਿਸੀਵਰ ਦੇ ਜਾਣਾ ਹੈ ਜਾਂ ਸ਼ਿਪਰ ਦੇ ਜਾਣਾ ਹੈ, ਉਹ ਤੁਸੀਂ ਜਿਹੜਾ ਇੱਦਾਂ ਨਹੀਂ ਜਾ ਸਕਦੇ ਹੈਗੇ ਕਿਉਂਕਿ ਉਹਦੇ ਵਿੱਚ ਜਿਹੜੀ ਆ ਇਹ ਲੀਗਲ ਨਹੀਂ ਹੈਗਾ। ਹਾਂ, ਤੁਸੀਂ ਸ਼ਿਪਰ ਦੇ ਤੁਸੀਂ ਜੇ ਖੜੇ ਆ ਜਾਂ ਰਿਸੀਵਰ ਦੇ ਖੜੇ ਆ, ਉੱਥੇ ਤੁਹਾਨੂੰ ਅਨਲੋਡ ਹੋ ਗਏ ਆ, ਤੁਸੀਂ ਅਨਲੋਡ ਹੋਣ ਤੋਂ ਬਾਅਦ ਤੁਹਾਡੇ ਆਵਰਸ ਖਤਮ ਹੋ ਗਏ ਆ, ਉੱਥੋਂ ਤੁਸੀਂ ਪਰਸਨਲ ਕਨਵੀਨੈਂਸ 'ਚ ਪਾ ਕੇ ਵਾਪਸ ਟਰੱਕ ਸਟਾਪ 'ਤੇ ਜਾ ਸਕਦੇ ਹੈਗੇ, ਉਹ ਲੀਗਲ ਹੈਗਾ। ਪਰ ਜੇ ਕਿਉਂਕਿ ਜਿਹੜਾ ਮੂਵ ਤੁਸੀਂ ਕਰ ਰਹੇ ਆ ਟਰੱਕ ਸਟਾਪ ਤੋਂ ਰਿਸੀਵਰ ਤੱਕ, ਉਹ ਟਰੱਕ ਸਟਾਪ ਤੋਂ ਰਿਸੀਵਰ ਤੱਕ ਦਾ ਮੂਵ ਜਿਹੜਾ ਆ ਉਹ ਤੁਹਾਡੀ ਕੰਪਨੀ ਨੂੰ ਬੈਨੀਫਿਟ ਕਰਦਾ, ਉਹਨੂੰ ਤੁਸੀਂ ਪਰਸਨਲ ਕਨਵੀਨੈਂਸ ਨਹੀਂ ਪਾ ਸਕਦੇ ਤੇ ਸਲੀਪ 'ਚ ਪਾ ਕੇ ਉਹਨੂੰ ਲੈ ਕੇ ਨਹੀਂ ਜਾ ਸਕਦੇ ਤੁਸੀਂ, ਕਿਉਂਕਿ ਸਲੀਪ ਦੇ ਵਿੱਚ ਵੰਸ ਤੁਹਾਡਾ ਟਰੱਕ ਜਿਹੜਾ ਆ ਉਹ 5 ਮਾਈਲ ਜਿਹੜੀ ਜਿੱਦਾਂ ਦੀ ਤੁਸੀਂ ELD ਯੂਜ਼ ਕਰਦੇ ਆ ਉੱਤੇ ਜਦੋਂ 5 ਮੀਲ ਤੋਂ ਉੱਤੇ ਚਲਾ ਜਾਂਦਾ ਆ ਤੇ ਉਹ ਤੁਹਾਡਾ ਜਿਹੜਾ ਰਿਕਾਰਡ ਹੋ ਜਾਂਦਾ, ਤੁਹਾਡੀ ਸਲੀਪ ਟੁੱਟ ਜਾਂਦੀ ਆ। ਸੋ ਇਸੇ ਕਰਕੇ ਜਿਹੜੀ ਆ ਹੁਣ ਇਸ ਵੇਲੇ FMCSA ਦੀ ਜਿਹੜੀ ਚੱਲ ਰਹੀ ਆ ਕਮੈਂਟ ਪੀਰੀਅਡ ਚੱਲ ਰਿਹਾ, ਉਹਦੇ ਵਿੱਚ ਜਿਹੜਾ ਇੱਕ ਹੈਗਾ ਕਿ ਤੁਸੀਂ ਸਲੀਪ ਨੂੰ ਬ੍ਰੇਕ ਕਰ ਸਕਦੇ ਹੋ, ਤੁਸੀਂ ਸਲੀਪ ਨੂੰ 5-5 ਘੰਟਿਆਂ ਦੇ ਵਿੱਚ 2 ਵਾਰੀ ਬ੍ਰੇਕ ਕਰ ਸਕਦੇ ਆ ਜਾਂ ਤੁਸੀਂ 6-4 ਤੇ ਕਰ। ਇਹੋ ਹੀ ਜਿਹੜੇ ਆ ਤੁਹਾਡੇ ਆਪਣੇ ਹੈਗੇ ਆ ਕਮੈਂਟਸ ਹੈਗੇ ਆ, ਇਹ ਤੁਸੀਂ ਉੱਥੇ ਭਰੋ ਕਿ ਸਾਨੂੰ 7-3 ਦੀ ਸਲੀਪ ਬ੍ਰੇਕ ਦੇ ਦਿਓ, ਤੇ ਉਹਦੇ ਨਾਲ ਕੀ ਹੈ ਕਿ ਤੁਸੀਂ 3 ਘੰਟੇ ਦੀ ਸਲੀਪ ਲੈ ਕੇ ਜਾਂ 7 ਘੰਟੇ ਸਲੀਪ ਲੈ ਕੇ ਬ੍ਰੇਕ ਕਰਕੇ ਉੱਥੇ ਚਲੇ ਜਾਓ। ਸੋ ਮਤਲਬ ਆਪਾਂ ਨੂੰ ਇਹ ਹੈ ਕਿ ਵੀ ਹੈਵ ਟੂ ਮੇਕ ਇਟ ਵਰਕ। ਦੂਸਰੀ ਜਿਹੜੀ ਗੱਲ ਤੁਸੀਂ ਪੁੱਛਿਆ ਕਿ ਕੀ ਤੁਸੀਂ CHP ਦੇ ਕੋਲੋਂ ਪੁੱਛ ਸਕਦੇ ਆ ਆਪਣੀ ਲੌਗ ਬੁੱਕ ਦਿਖਾ ਕੇ, ਜਾਂ ਡੈਫੀਨੇਟਲੀ ਤੁਸੀਂ ਪੁੱਛ ਸਕਦੇ ਹੈਗੇ ਆ। ਜਿਹੜੇ ਸਾਡੇ ਆਪਣੇ ਮੀਟਿੰਗਸ ਹੁੰਦੀਆਂ, NAPTA ਦੀਆਂ ਮੀਟਿੰਗਸ ਹੁੰਦੀਆਂ, ਜਦੋਂ ਵੀ ਉੱਥੇ CHP ਆਉਂਦੀ ਹੈਗੀ ਆ, ਉਹਨੂੰ ਤੁਸੀਂ ਬੈਠ ਕੇ ਉਹਨਾਂ ਨੂੰ ਦਿਖਾ ਕੇ ਉਹਨਾਂ ਨੂੰ ਸਾਰੇ ਸਿਨੈਰੀਓਜ਼ ਦੇ ਵਿੱਚ ਪੁੱਛ ਸਕਦੇ ਆ ਕਿ ਜੋ ਮੈਂ ਕਰ ਰਿਹਾ ਉਹ ਠੀਕ ਕਰ ਰਿਹਾ ਜਾਂ ਨਹੀਂ ਠੀਕ। ਥੈਂਕ ਯੂ ਹਰਪ੍ਰੀਤ ਜੀ, ਮਿਹਰਬਾਨੀ ਕਾਲ ਦੇ ਲਈ ਜੀ। ਅਗਲੇ ਜਿਹੜੇ ਕਾਲਰ ਨੇ ਧਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਈ ਮੇਰਾ ਕੁਐਸਚਨ ਇਹ ਸੀ ਕਿ ਮੇਰਾ ਇੱਕ ਫਰੈਂਡ ਆ ਤੇ ਉਹਨੇ ਸਲੀਨੀਅਸ ਤੋਂ ਲੋਡ ਚੱਕਿਆ ਸੀ ਤੇ ਉਹਨੇ ਕੈਡਰੀ ਸਕੇਲ ਕਰਾਈ, ਉੱਥੇ ਵੇਟ ਸਹੀ ਸੀ, ਰਾਹ 'ਚ ਕੋਈ ਸਕੇਲ ਨਹੀਂ ਪਈ ਤੇ ਯੂਟਾ 'ਚ ਜਾ ਕੇ ਇੱਕ ਸਕੇਲ ਪਈ ਤੇ ਉਹਨਾਂ ਨੇ ਕਿਹਾ ਕਿ ਤੇਰਾ 3000 ਓਵਰ ਵੇਟ ਆ, ਤੇ ਉਹਦੇ ਕੋਲ ਪ੍ਰੂਫ ਵੀ ਸੀਗਾ ਕੈਡਰੀ ਸਕੇਲ ਦਾ, ਪਰ ਉਹਨਾਂ ਨੇ ਉਹ ਮੰਨਿਆ ਨਹੀਂ, ਤੇ ਉਹਦਾ ਫਿਰ ਕੀ ਹਾਲ ਹੋ ਸਕਦਾ? ਉਹਨਾਂ ਨੇ ਟਿਕਟ ਦੇ ਦਿੱਤੀ। ਹਾਂਜੀ, ਉਹਦਾ ਭਾਜੀ ਤੁਹਾਡੀ ਜਿਹੜੀ ਕੈਟ ਦੀ ਸਕੇਲ ਹੈਗੀ ਆ ਉਹਦੀ ਵਾਰੰਟੀ ਹੁੰਦੀ ਆ, ਉਹਦੀ ਗਾਰੰਟੀ ਦਿੰਦੇ ਆ ਕੈਟ ਦੀ ਸਕੇਲ ਦੀ ਵੀ, ਜੇ ਸਾਡੀ ਸਕੇਲ ਹੋਈ ਆ ਔਰ ਤੁਹਾਡਾ ਵੇਟ ਠੀਕ ਸੀਗਾ ਤੇ ਜੇ ਬਾਹਰ ਜਾ ਕੇ ਤੁਹਾਡਾ ਏਦਾਂ ਟਿਕਟ ਮਿਲ ਜਾਂਦੀ ਆ ਤਾਂ ਤੁਸੀਂ ਕੈਟ ਵਾਲਿਆਂ ਨਾਲ ਗੱਲ ਕਰ ਸਕਦੇ ਹੈਗੇ ਆ, ਉਹਨਾਂ ਦੀ ਗਾਰੰਟੀ ਹੁੰਦੀ ਆ, ਬਸ਼ਰਤੇ ਕਿ ਤੁਸੀਂ ਰਸਤੇ ਦੇ ਵਿੱਚ ਲੋਡ ਨਾ ਕੋਈ ਛੇੜਖਾਨੀ ਨਾ ਕੀਤੀ ਹੋਵੇ ਜਾਂ ਕੋਈ ਮਤਲਬ ਲੋਡ ਚੱਕਿਆ ਜਾਂ ਲਾਇਆ ਨਾ ਹੋਵੇ ਜਾਂ ਤੁਹਾਡੇ ਐਕਸਲ ਮੂਵ ਨਾ ਹੋਏ ਹੋਣ ਰਸਤੇ ਦੇ ਵਿੱਚ। ਸੋ ਉਹ ਚੀਜ਼ਾਂ ਜਿਹੜੀਆਂ ਉਹ ਬਸ਼ਰਤੇ ਉਹਦੇ ਬਾਕੀ ਕੈਟ ਸਕੇਲ ਵਾਲੇ ਜਿਹੜੇ ਆ ਉਹ ਕਰਦੇ ਆ, ਉਹਨਾਂ ਦੀ ਗਾਰੰਟੀ ਹੁੰਦੀ ਆ। ਜੀ ਜੀ, ਥੈਂਕ ਯੂ ਜੀ ਧਰਮਿੰਦਰ ਜੀ। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ। ਹਾਂਜੀ ਹਾਂਜੀ ਜਸਬੀਰ ਜੀ, ਕੀ ਸਵਾਲ ਆ ਤੁਹਾਡਾ? ਆਪਣੇ ਇੱਕ ਭਾਜੀ ਆਏ ਸੀ ਨਾ, ਭਾਜੀ ਸ਼ਾਇਦ ਕਹਿੰਦੇ ਵੀ 2 ਘੰਟਿਆਂ ਦੇ ਵਿੱਚ ਸ਼ਿਪਰ ਟਾਈਮ ਹੁੰਦਾ ਵਾ। ਇਹ ਮੇਰਾ ਖਿਆਲ ਭਾਜੀ ਡਰਾਈ ਵੈਨ ਤੇ ਕੰਮ ਕਰਦੇ ਆ। ਮੈਂ ਤੁਹਾਨੂੰ ਹੁਣ ਦੱਸਦਾ ਵਾਂ, ਇੱਕ ਦਿਨ ਮੇਰੀ 2 ਵਜੇ ਦੀ ਅਪਾਰਟਮੈਂਟ ਦਿੱਤੀ ਹੋਈ ਉਹਨਾਂ ਨੇ ਮੈਨੂੰ, ਟੇਲਰ ਫਾਰਮ ਨੇ ਇੱਥੇ ਸਲੀਨਰ। ਸ਼ਾਰਟ ਰੱਖਿਓ ਭਾਜੀ, ਸਾਡੇ ਕੋਲ ਸਮਾਂ ਥੋੜਾ ਸ਼ਾਰਟ ਰੱਖਿਓ। ਹਾਂਜੀ, ਸ਼ਾਰਟ ਰੱਖੂਗਾ। 2 o'clock my apartment and they can pull me out from the door after 3 hours and 8 PM they can release me. ਜੀ, that's it. ਬਸ ਆਹੀ ਮੇਰੇ ਸ਼ਾਰਟ ਸੀਗਾ।
ਵੀ 8 ਵਜੇ ਛੱਡਿਆ ਉਹਨਾਂ ਨੇ, 2 ਵਜੇ ਦੀ ਅਪਾਰਟਮੈਂਟ ਸੀਗੀ ਮੇਰੀ, ਉੱਥੇ ਅਪਾਰਟਮੈਂਟ ਬਣੀ ਹੋਈ। ਜੀ 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 ਬਿਲਕੁਲ। ਸੋ ਇਹ ਮੁਸ਼ਕਿਲਾਂ ਤਾਂ ਜਿਹੜੀ ਡੈਫੀਨੇਟਲੀ ਡਿਟੈਂਸ਼ਨ ਟਾਈਮ ਦੀਆਂ ਆ ਰਹੀਆਂ। ਭਾਈ ਬਹਿਨ ਤੇ ਸੀਗੇ ਜਿਹੜੇ ਕਹਿ ਕੇ ਗਏ ਆ ਵੀ ਤੁਹਾਨੂੰ ਕੁਛ ਨਹੀਂ ਹੁੰਦਾ, ਵੀ 2 ਘੰਟਿਆਂ ਤੋਂ ਵਿੱਚ ਤੋੜਦੇ ਆ। ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਵਾ ਵੀ 2 ਆਵਰ ਡਰਾਈ ਬੈਨ ਦੇ ਆ, 4 ਆਵਰ ਰੀਫਰ ਦੇ ਆ ਜੀ ਲੀਗਲ ਟਾਈਮ। ਜੀ ਥੈਂਕ ਯੂ ਜੀ, ਥੈਂਕ ਯੂ ਜਸਬੀਰ ਜੀ। ਇੱਕ ਚੀਜ਼ ਮੈਂ ਤੁਹਾਨੂੰ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਆ, ਜਿੱਦਾਂ ਭਾਜੀ ਹੁਣੇ ਲਾਸਟ ਤੇ ਕਹਿ ਗਏ ਆ ਵੀ 2 ਘੰਟੇ ਡਰਾਈਵ ਰਹਿੰਦੇ ਆ ਤੇ 4 ਘੰਟੇ ਰੀਫਰ ਦੇ ਲੀਗਲ ਆ। ਦੇयर इज नो ਲੀਗਲ, ਕੋਈ ਐਸੀ ਲਾਅ ਨਹੀਂ ਹੈਗਾ ਕਿ ਤੁਹਾਨੂੰ ਉੱਥੇ 4 ਘੰਟੇ ਬਿਠਾ ਕੇ ਰੱਖਣਾ ਹੈ, ਕੋਈ ਐਸਾ ਲਾਅ ਨਹੀਂ ਹੈਗਾ ਤੁਹਾਨੂੰ 2 ਘੰਟੇ। ਇਹ ਅੰਦਾਜ਼ਨ ਨੇ, ਇਹ ਇੰਡਸਟਰੀ ਸਟੈਂਡਰਡ ਬਣਾਏ ਹੋਏ ਆ, ਇੰਡਸਟਰੀ ਨੇ ਆਪ ਬਣਾਏ ਆ, ਇੰਡਸਟਰੀ ਸਟੈਂਡਰਡ ਬਣਾਏ। ਕੋਈ ਰੈਗੂਲੇਸ਼ਨ ਨਹੀਂ ਆ ਕੋਈ ਇਹ ਚੀਜ਼ ਦੀ? ਨਹੀਂ, ਕੋਈ ਰੈਗੂਲੇਸ਼ਨ ਨਹੀਂ ਹੈਗਾ, ਕੋਈ ਲਾਅ ਨਹੀਂ ਹੈਗਾ ਇਹਦੇ ਬਾਅਦ ਦੇ ਵਿੱਚ ਕਿ ਤੁਹਾਨੂੰ 4 ਘੰਟੇ ਉਹਨਾਂ ਨੂੰ ਬਿਠਾ ਕੇ ਰੱਖਣਾ ਉਹਨਾਂ ਦਾ ਹੱਕ ਆ। ਹਾਂ ਤੁਸੀਂ ਯਾਰ ਮੇਰੀ ਗੱਲ ਸੁਣੋ, ਏਦਾਂ ਦੀ ਜੇ ਗੱਲ ਹੋਵੇ ਤਾਂ ਉਬਰ ਵਾਲਾ ਡਰਾਈਵਰ 5 ਮਿੰਟ ਵੇਟ ਨਹੀਂ ਕਰਦਾ ਆਪਣੀ ਵਾਰ ਕਾਰ ਦੇ ਵਿੱਚ, ਨਾਲ ਹੀ ਕੈਂਸਲ ਕਰਕੇ ਤੁਰ ਜਾਂਦਾ। ਜੀ ਹਾਂਜੀ ਜੀ ਜੀ ਬਿਲਕੁਲ, ਕਿਉਂਕਿ ਉਹਨਾਂ ਨੇ ਰੂਲ ਬਣਾਏ ਆ, ਉਹਨਾਂ ਨੇ ਆਪਣਾ ਇੰਡਸਟਰੀ ਸਟੈਂਡਰਡ ਬਣਾ ਲਿਆ। ਜੀ ਬਿਲਕੁਲ। ਹੋ ਸਕਦਾ ਵੀ FMCSA ਡਿਟੈਂਸ਼ਨ ਟਾਈਮਸ ਦੇ ਉੱਤੇ ਜੇ ਇਹ ਚੀਜ਼ ਦੇ ਉੱਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੂਲ ਬਣਾ ਵੀ ਦੇਵੇ, ਸੋ ਹਰ ਇੱਕ ਨੂੰ ਜੇ ਕੰਪਲੇਂਟ ਕਰੋ ਜੀ ਬਿਲਕੁਲ ਬਿਲਕੁਲ। ਸੋ ਕੰਪਲੇਂਟ ਜਿਹੜੀ ਡੈਫੀਨੇਟਲੀ ਉਹਨਾਂ ਨੂੰ ਲਗਾਤਾਰ ਕਰਦੇ ਰਹੋ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਤੇ ਧੰਨਵਾਦ ਤੁਹਾਡਾ। ਮੇਰੇ 2-3 ਕੀ ਗੱਲ ਜੇ ਮੈਂ ਸਾਂਝੀ ਕਰਨੀ ਮੰਗਦਾ, ਕਿਉਂਕਿ ਜਿਸ ਤਰ੍ਹਾਂ ਰਮਨ ਜੀ ਕਹਿ ਰਹੇ, ਪਹਿਲੀ ਤਾਂ ਗੱਲ ਸ਼ਿਪਰਾ ਉਹ ਲਿਖਣ ਨਹੀਂ ਦਿੰਦੇ ਪੇਪਰਾਂ ਤੇ, ਤੁਸੀਂ ਬਹੁਤ ਘੱਟ ਚਾਂਸ ਆ ਤੁਹਾਡੇ ਲਿਖਣ ਦੇ ਤੇ ਮੁੜ ਕੇ ਤੁਹਾਨੂੰ ਲੋੜ ਨਹੀਂ ਮਿਲਣਾ। ਦੂਜੀ ਭਾਰ ਦੀ ਗੱਲ ਆ ਜਾਂਦੀ ਹੈ, ਜਦੋਂ ਤੁਸੀਂ ਕਹਿੰਦੇ ਵੀ ਸਾਡੇ ਹਿਸਾਬ ਨਾਲ ਲੱਦੋ ਤੇ ਉਹ ਕਹਿੰਦੇ ਵੀ ਠੀਕ ਹੈ ਅਸੀਂ ਤੁਹਾਡੇ ਹਿਸਾਬ ਨਾਲ ਲੱਦ ਦਿੰਦੇ, ਪਰ ਜੇ ਕੋਈ ਪ੍ਰੋਬਲਮ ਅਸੀਂ ਜਿਹਦੇ ਜ਼ਿੰਮੇਵਾਰ ਨਹੀਂ, ਮੁੜ ਕੇ ਸੈੱਟ ਨਹੀਂ ਕਰਨਾ, ਉਹ ਆਪਣੇ ਹਿਸਾਬ ਨਾਲ ਲੱਦਦੇ ਆ। ਪੇਪਰਾਂ ਤੇ ਕੋਈ ਭਾਰ ਕੁਛ ਹੋ ਜਾਂਦਾ ਤੇ ਤੁਹਾਡਾ ਵੱਧ ਜਾਂਦਾ, ਫਿਰ ਕਈ ਵਾਰ ਉਹ ਕਹਿੰਦੇ ਵੀ ਅੱਜ ਸਕੇਲ ਵੀ ਲੱਗੀ ਹੋ ਉਹ ਤੁਹਾਨੂੰ ਦਿਖਾ ਲੱਖ ਨਾ ਉਹ ਕਹੀ ਜਾਵੇ ਸਾਡੇ ਮੇਰਾ ਸਕੇਲ ਕਹਿੰਦੀ ਭਾਰ ਜ਼ਿਆਦਾ ਆ, ਉਹ ਕਹਿੰਦੇ ਤੁਸੀਂ ਸਕੇਲ ਕਰਾ ਕੇ ਕਈ ਵਾਰ ਨੇੜੇ ਤੇੜੇ ਕਈ ਵਾਰ 25-30 ਮੀਲ ਤੇ ਕੋਈ ਸਕੇਲ ਨਹੀਂ ਹੁੰਦੀ ਹੈ, ਜਦ ਤੇ ਤੁਸੀਂ ਮੁੜ ਕੇ ਆਉਣੇ ਤੇ ਉਹ ਸ਼ਿਪਰ ਬੰਦ ਕਰ ਜਾਂਦੇ ਆ। ਇਹ ਬਹੁਤ ਪ੍ਰੋਬਲਮ ਆ ਤੇ ਤੁਸੀਂ ਮਤਲਬ ਸਾਨੂੰ ਪਤਾ ਵੀ ਇਹ ਸਾਡਾ ਕਸੂਰ ਤਾਂ ਅਸੀਂ ਸਾਡੀਆਂ ਵੀ ਗਲਤੀਆਂ ਬਹੁਤ ਹੁੰਦੀਆਂ, ਪਰ ਸਾਡੀ ਗੱਲ ਕੋਈ ਸੁਣਦਾ ਨਹੀਂ ਹੈ। ਦੂਸਰੀ ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਜਿਹੜੀ FMC ਤੁਸੀਂ ਉਹ ਵੈਬਸਾਈਟ ਆ, ਮੈਂ ਰਮਨ ਜੀ ਜੇ ਕਿਤੇ ਕੋਈ ਈਜ਼ੀ ਵੇ ਉਹਨਾਂ ਦਾ ਉਨਾ ਕਰਕੇ ਥੋੜ੍ਹਾ ਐਕਸਪਲੇਨ ਕਰਦੇ ਆਹ ਕੁਛ ਹੈਗਾ ਉਹ ਤੇ ਲਿਖ ਸਕਦੇ ਆ, ਕਿਉਂ ਮੇਰੇ ਕਈਆਂ ਨੂੰ ਇੰਗਲਿਸ਼ ਦੀ ਪ੍ਰੋਬਲਮ ਆ, ਉਹ ਕਰ ਨਹੀਂ ਸਕਦੇ ਵੀ, ਇਸ ਕਰਕੇ ਸ਼ਾਇਦ ਮੇਰਾ ਖਿਆਲ ਵੀ ਬਹੁਤੇ ਨੇ ਸਾਈਨ ਨਹੀਂ ਕਿ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ। ਜੇ ਕੋਈ ਏਦਾਂ ਈਜ਼ੀ ਵੇ ਹੈਗਾ 1-2 ਦਿਨਾਂ 'ਚ ਤੁਸੀਂ ਪਾ ਸਕਦੇ ਤੇ ਬੜੀ ਮਿਹਰਬਾਨੀ, ਤੁਸੀਂ ਤੇ ਸਾਰਿਆਂ ਨੂੰ ਹੈਲਪ ਹੋ ਸਕਦੀ ਹੈ। ਸਤਨਾਮ ਸਿੰਘ ਜੀ ਤੁਹਾਨੂੰ ਪਤਾ ਤਾਂ ਹੈ ਵੀ ਲਿਖਣਾ ਕੀ ਆ, ਨਿਆਣਿਆਂ ਤੋਂ ਲਿਖਾਓ, ਨਿਆਣੇ ਲਿਖ ਸਕਦੇ ਆ ਨਾ। ਬਿਲਕੁਲ ਬਿਲਕੁਲ। ਬਾਕੀ ਦੂਸਰੀ ਭਾਜੀ ਉਹਨਾਂ ਨੇ ਜਿਹੜੀ ਆਪਣੀ ਲੋਡ ਦੀ ਵੇਟ ਦੀ ਗੱਲ ਕੀਤੀ ਆ, ਭਾਜੀ ਮੈਂ ਖੁਦ ਟਰੱਕ ਚਲਾਇਆ, ਮੈਂ ਖੁਦ ਇਸ ਸਿਚੁਏਸ਼ਨ ਚੋਂ ਨਿਕਲਿਆ, ਇੱਕ ਵਾਰੀ ਨਹੀਂ ਬਹੁਤ ਵਾਰੀ ਨਿਕਲਿਆ, ਟਿਕਟ ਵੀ ਲਈ ਆ, ਸਾਰਾ ਕੁਛ ਜੋ ਤੁਸੀਂ ਕਹਿ ਰਹੇ ਆ ਬਿਲਕੁਲ 100% ਗਾਰੰਟੀ ਸਹੀ ਆ। ਬਿਲਕੁਲ ਇਹਦੇ 'ਚ ਮੈਂ ਕੋਈ ਦੋ ਰਾਏ ਨਹੀਂ ਹੈਗੀ, ਇਹਦੇ 'ਚ ਬਹੁਤ ਦੁਖੀ ਕਰਦੇ ਆ। ਔਰ ਖਾਸ ਕਰਕੇ ਜਿਹੜੇ ਸ਼ਿਪਰ ਹੈਗੇ ਆ ਆਪਣੇ ਆਊਟਸਾਈਡ ਆਫ ਕੈਲੀਫੋਰਨੀਆ, ਜਿੰਨੇ ਵੀ ਸ਼ਿਪਰ ਕਹਿ ਲਓ ਇੱਧਰ ਹੈਗੇ ਆ, ਅਲਬਾਮਾ 'ਚ ਹੈਗੇ ਆ, ਪਰੇ ਹੈਗੇ ਆ, ਆਪਣੇ ਫਲੋਰੀਡਾ 'ਚ ਹੈਗੇ ਆ, ਜੂਸ ਲੈ ਕੇ ਆਉਂਦੇ ਆ ਕਈ ਲੋਕੀ ਉੱਧਰੋਂ ਆਪਣੇ, ਉਹ ਡੈਫੀਨੇਟਲੀ ਉਹ ਇੱਧਰ ਆਪਣੇ ਜੇ ਤੁਸੀਂ ਇੱਧਰ ਔਰੀਗਨ 'ਚ ਚਲੇ ਜਾਓ, ਜਦੋਂ ਆਪਾਂ ਲੱਕੜ ਲੈ ਕੇ ਆਉਂਦੇ ਵਾਪਸ, ਲੱਕੜੀ ਦਾ ਲੋਡ ਲੈ ਕੇ ਆਉਂਦੇ ਉਹ ਤਾਂ ਤੁਹਾਨੂੰ ਸਕੇਲ ਦੇ ਉੱਤੇ ਖੜਾ ਕਰ ਲੈਂਦੇ ਆ, ਸਕੇਲ ਦੇ ਉੱਤੇ ਖੜਾ ਕਰਕੇ ਰਾਜ ਲੋਡ ਕਰਨਾ ਸ਼ੁਰੂ ਕਰਦੇ ਆ, ਉਹ ਉੱਧਰੋਂ ਸਕੇਲ ਦੇਖਦੇ ਰਹਿੰਦੇ ਵੀ ਕਦੋਂ ਐਨ ਪੂਰਾ ਹੋ ਗਿਆ ਲੋਡ ਇਹਦਾ, ਉਹ ਪੂਰਾ ਸਕੇਲ ਤੇ ਖੜਾ ਕਰਕੇ ਲੋਡ ਕਰਦੇ ਆ ਤੁਹਾਨੂੰ। ਸੋ ਮੈਂ ਬਿਲਕੁਲ ਤੁਹਾਡੀਆਂ ਇਹ ਜਿਹੜੀਆਂ ਤਕਲੀਫਾਂ ਇਹਨਾਂ ਤੋਂ ਜਾਣੂਗਾ, ਪਰ ਮੈਂ ਇਹ ਟਰਾਈ ਕਰ ਰਿਹਾ ਕਿ ਇਹਨਾਂ ਤਕਲੀਫਾਂ ਨੂੰ ਆਪਾਂ ਹੱਲ ਕਿਵੇਂ ਕਰਨਾ। ਜਦੋਂ ਤੁਸੀਂ ਕਹਿੰਦੇ ਕਿ ਪੇਪਰ ਵਰਕ ਤੇ ਉਹ ਲਿਖਣ ਨਹੀਂ ਦਿੰਦੇ, ਸਾਰਿਆਂ ਨਾਲੋਂ ਵੱਡਾ ਪ੍ਰੂਫ ਔਰ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਜਿਹੜੀ ਆ ਉਹ ਇਹ ਸੋਲਵ ਹੋ ਸਕਦੀ ਆ ਜੇ ਹਰ ਇੱਕ ਬੰਦਾ ਥੋੜ੍ਹੀ ਐਫਰਟ ਕਰੇ, ਇਹ ਸੋਚ ਕੇ ਚੱਲੇ ਵੀ ਭਾਈ ਮੈਂ ਲਿਖਣਾ ਆ ਕੁਛ ਨਾ ਕੁਛ, ਮੈਨੂੰ ਕੋਈ ਤਕਲੀਫ ਆ, ਤੰਗੀ ਆ, ਮੈਂ ਲਿਖਣਾ ਆ, ਮੇਰਾ ਲੋਡ ਜਿਹੜਾ ਆ। ਦੇਖੋ ਤੁਹਾਡਾ ਹੱਕ, ਅਸੀਂ ਤਾਂ ਤੁਹਾਡਾ ਹੱਕ ਦੱਸ ਸਕਦੇ ਆ ਕਿ ਤੁਹਾਡਾ ਆਹ ਹੱਕ ਹੈਗਾ, ਤੁਹਾਡਾ ਲਿਖਣ ਦਾ ਹੱਕ ਆ। ਤੁਸੀਂ ਜਦੋਂ ਤੁਸੀਂ ਲੋਡ ਉੱਥੋਂ ਚੁੱਕਦੇ ਆ, ਤੁਸੀਂ ਇਹ ਕਹਿ ਰਹੇ ਕਿ ਆਪਾਂ ਲਿਖ ਨਹੀਂ ਸਕਦੇ, ਪਰ ਜਦੋਂ ਤੁਸੀਂ ਲੋਡ ਡਿਲੀਵਰ ਕਰਦੇ ਆ ਤੇ ਉਹਦੇ 'ਚ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਲਿਖਦੇ ਆ, ਆਪਣੇ ਲਿਖਦੇ ਹਮੇਸ਼ਾ ਲਿਖਦੇ ਆ ਵੀ ਆਹ ਚੀਜ਼ ਪ੍ਰੋਬਲਮ ਹੈ। ਜਦੋਂ ਉਹ ਲਿਖ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਲਿਖ ਸਕਦੇ? ਬਿਲਕੁਲ। ਇੱਕ ਚੀਜ਼ ਪ੍ਰੋਬਲਮ ਆ ਜੀ ਰਮਨ ਜੀ, ਇੱਕ ਚੀਜ਼ ਜਿਹੜੀ ਜ਼ਰੂਰ ਇਹ ਵੀ ਨਾਲ ਦੱਸੋ ਵੀ ਜੇ ਇਸ ਚੀਜ਼ ਦੀ ਕੰਪਲੇਂਟ ਕਰਨੀ ਆ ਜਿਹੜੀ FMCSA ਨੂੰ ਵੀ ਆ ਜਾਂ ਜਿੱਥੇ ਵੀ ਆ ਵੀ ਇੱਦਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਆ, ਉਹ ਕਿੱਥੇ ਬੰਦਾ ਜਿਹੜੀ ਕੰਪਲੇਂਟ ਆ ਉਹ ਕਰ ਸਕਦਾ?
ਦੇਖੋ ਇਹਦੀ ਤੇ ਜਿਹੜੀ ਇਹ ਹੈਗੀ ਆ ਵੇਟ ਦੀ ਕੰਪਲੇਂਟ ਹੈ ਜਾਂ ਜਿਹੜੀ ਆ ਪੇਪਰ ਵਰਕ ਤੇ ਨਾਂ ਲਿਖਣ ਦੀ ਕੰਪਲੇਂਟ ਆ, ਇਹ ਤਾਂ ਤੁਸੀਂ ਆਪਣੇ ਜਿਹੜਾ ਬ੍ਰੋਕਰ ਹੈਗਾ ਜਿਹਦੇ ਨਾਲ ਬ੍ਰੋਕਰ ਨਾਲ ਕੰਮ ਕਰ ਰਹੇ ਆ ਤੁਸੀਂ ਉਹਨੂੰ ਕੰਪਲੇਂਟ ਕਰ ਸਕਦੇ ਆ। ਤੁਸੀਂ ਨੈਕਸਟ ਟਾਈਮ ਤੁਹਾਨੂੰ ਉਸੇ ਕੰਪਨੀ ਦਾ ਉੱਥੋਂ ਦਾ ਲੋਡ ਹੈਗਾ, ਤੁਸੀਂ ਡਿਨਾਈ ਕਰ ਦਿਓ, ਤੁਸੀਂ ਕਹੋ ਵੀ ਓਕੇ ਲਿਸਨ ਦਿਸ ਇਜ਼ ਵਾਟ ਹੈਪਨ ਲਾਸਟ ਟਾਈਮ, ਆਮ ਨਾਟ ਗੋਇੰ ਟੂ ਪਿਕ ਇਟ ਅਪ, ਆਮ ਨਾਟ ਗੋਇੰ ਟੂ ਟੇਕ ਇਟ। ਦੇਖੋ ਅਸੀਂ ਨਾ ਆਪਾਂ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਸੀਂ ਇਹ ਮਜਬੂਰੀ ਲੈ ਕੇ ਚੱਲਦੇ ਹਾਂ ਕਿ ਸਾਡੀ ਮਜਬੂਰੀ ਆ ਲੋਡ ਚੱਕਣਾ ਅੱਜ ਦੇ ਅੱਜ, ਠੀਕ ਹੈ ਨਾ। ਜੇ ਅਸੀਂ ਅੱਜ ਦੇ ਅੱਜ ਲੋਡ ਇੱਕ ਦਿਨ ਨਹੀਂ ਚੱਕਾਂਗੇ ਅਸੀਂ ਸ਼ਾਇਦ ਸਰਵਾਈਵ ਕਰ ਸਕਦੇ, ਸ਼ਾਇਦ ਨਹੀਂ ਡੈਫੀਨੇਟਲੀ ਅਸੀਂ ਸਰਵਾਈਵ ਕਰ ਸਕਦੇ ਹਾਂ। ਪਰ ਜਿਹੜਾ ਸ਼ਿਪਰ ਹੈ ਨਾ, ਜਿਹਦਾ ਲੋਡ ਉਸ ਡਾਕ ਤੇ ਪਿਆ, ਜਿਹੜੀਆਂ ਉਹਦੀਆਂ ਲੈਟਸ ਉਸ ਡਾਕ ਤੇ ਪਈ ਆ, ਉਹ ਇੱਕ ਦਿਨ ਨਾ ਮੂਵ ਹੋਈ, ਉਹ ਨਹੀਂ ਬਚ ਸਕਦਾ, ਖਰਾਬ ਹੋ ਜਾਣਾ। ਇਹ ਜ਼ਰੂਰੀ ਆ, ਜਿੰਨਾ ਲੋਡ ਚੁੱਕਣਾ ਤੁਹਾਡੇ ਲਈ ਜ਼ਰੂਰੀ ਆ, ਓਨਾ ਸ਼ਿਪਰ ਦੇ ਲਈ ਲੋਡ ਮੂਵ ਕਰਾਉਣਾ ਵੀ ਓਨਾ ਹੀ ਜ਼ਰੂਰੀ ਆ। ਸੋ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਆਪਣੀ ਸੋਚ ਨੂੰ ਆਪਾਂ ਬਦਲੀਏ, ਆਪਾਂ ਸੋਚ ਨੂੰ ਸੋਚੀਏ ਕਿ ਆਪਣੀ ਜਿਹੜੀ ਲੋਡ ਆ, ਮੈਂ ਬਿਲਕੁਲ 100% ਸਾਰਿਆਂ ਨਾਲ ਐਗਰੀ ਕਰਦਾ ਕਿ ਲੋਡਾਂ ਦੀ ਬਹੁਤ ਪ੍ਰੋਬਲਮ ਆ, ਲੋਡਾਂ ਦੀ ਬੜੇ ਇਸ਼ੂਜ਼ ਹੈਗੇ ਆ। ਪਰ ਫਿਰ ਵੀ ਜੇ ਕਿਤੇ ਨਾ ਕਿਤੇ ਆਪਾਂ ਸ਼ੁਰੂ ਕਰਾਂਗੇ, ਆਪਾਂ ਇਸੇ ਕਰਕੇ ਐਸੋਸੀਏਸ਼ਨ ਵੀ ਬਣਾਈ ਆ ਵੀ ਭਾਈ ਉਹਦੇ ਵਿੱਚ ਆਓ, ਇਕੱਠੇ ਹੋ, ਆਪਾਂ ਕੱਲ੍ਹ ਨੂੰ ਥੋੜ੍ਹੀ ਆਪਣੀ ਪਾਵਰ ਬਣੇ, ਥੋੜ੍ਹੀ ਆਪਣੀ ਸਟਰੈਂਥ ਬਣੇ, ਆਪਾਂ ਇਹੋ ਜਿਹੇ ਇਸ਼ੂਜ਼ ਨੂੰ ਹੱਲ ਕਰ ਸਕੀਏ, ਇਹੋ ਜਿਹੇ ਇਸ਼ੂਜ਼ ਦੇ ਉੱਤੇ ਗੱਲ ਕਰ ਸਕੀਏ ਕਿਸੇ ਪ੍ਰੋਪਰ ਢੰਗ ਦੇ ਨਾਲ। ਜੀ ਸੋ ਬਿਲਕੁਲ ਸਰੋਤੇ, ਆਪਾਂ ਹੋਰ ਕਾਲਸ ਨਹੀਂ ਲੈ ਸਕਾਂਗੇ, ਜਿਹੜੀਆਂ ਹੋਲਡਸ ਤੇ ਇੱਦੇ ਰਹੋ ਕਿਉਂਕਿ ਕਾਲਾਂ ਬਹੁਤ ਆ ਰਹੀਆਂ ਤੇ ਆਪਾਂ ਵਾਰੀ ਸਿਰ ਉਹਨਾਂ ਦੇ ਜਿਹੜੇ ਗੱਲ ਸੁਣਦੇ। ਪਲੀਜ਼ ਟਰਾਈ ਰੱਖਿਓ ਵੀ ਸ਼ਾਰਟ ਗੱਲ ਜਿਹੜੀ ਉਹ ਰੱਖਣ ਦੀ, ਕਿਉਂਕਿ ਸਮਾਂ ਆਲਰੇਡੀ ਆਪਾਂ ਅਗਲੇ ਪ੍ਰੋਗਰਾਮ 'ਚੋਂ ਲੈ ਰਹੇ ਹਾਂ। ਜੁਝਾਰ ਜੀ ਸਤਿ ਸ਼੍ਰੀ ਅਕਾਲ ਜੀ। ਜੁਝਾਰ ਸਿੰਘ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਇਹ ਪੁੱਛਣਾ ਸੀਗਾ ਜੀ ਵੀ ਜਿਹੜਾ ਲਿਖਣਾ ਆਪਾਂ ਉਹ ਬਿਲ ਆਫ ਲੀਡਿੰਗ ਜਿਹੜਾ ਸ਼ਿਪਰ ਨੂੰ ਦੇ ਦਿੰਦੇ ਆ, ਉਹਦੇ ਉਸ ਕਾਪੀ ਤੇ ਲਿਖਣਾ ਕਿ ਆਪਣੇ ਵਾਲੀ ਕਾਪੀ ਤੇ ਲਿਖਣਾ? ਉਹ ਤਾਂ ਲਿਖਣ ਨਹੀਂ ਦਿੰਦੇ। ਆਪਣੇ ਵਾਲੀ ਕਾਪੀ ਤੇ ਆਪਾਂ ਇਕੱਲੇ ਤੇ ਲਿਖ ਸਕਦੇ ਹਾਂ ਜਿਹੜਾ ਆਪਾਂ ਬ੍ਰੋਕਰ ਨੂੰ ਦੇਣੀ ਹੈ? ਨਹੀਂ ਜੀ, ਤੁਸੀਂ ਉਹਦਾ ਲਿਖਣਾ ਜਿਹੜਾ ਉਹਨਾਂ ਦੀ ਕਾਪੀ ਤੇ ਵੀ ਨਾਲ ਜਾਵੇ, ਉਹਦਾ ਲਿਖਣਾ ਨਾ ਜਿਹੜਾ ਦੋਨਾਂ ਕਾਪੀਆਂ ਤੇ ਲਿਖਿਆ ਜਾਵੇ। ਕਾਰਬਨ ਕਾਪੀ ਜੇ ਨਹੀਂ ਹੈਗੀ ਥੱਲੇ, ਕਈ ਵਾਰੀ ਕਾਰਬਨ ਕਾਪੀ ਨਹੀਂ ਹੁੰਦੀ, ਪਰ ਜੇ ਤੁਸੀਂ ਲੋਡ ਚੱਕ ਰਹੇ ਆ, ਤੁਹਾਡੀ ਇਹ ਹੱਕ ਆ, ਕਾਨੂੰਨ ਤੌਰ ਤੇ ਹੱਕ ਆ, ਤੁਸੀਂ ਉਹਨਾਂ ਦੇ ਪੇਪਰ ਤੇ ਲਿਖ ਸਕਦੇ ਜਿਸ ਕੰਡੀਸ਼ਨ 'ਚ ਤੁਹਾਨੂੰ ਲੋਡ ਮਿਲਿਆ। ਹਾਂਜੀ, ਜੇ ਫਰਜ਼ ਕਰੋ ਸ਼ਿਪਰ ਆਪਾਂ ਨੂੰ ਨਹੀਂ ਲਿਖਣ ਦੇ ਰਿਹਾ, ਤਾਂ ਫਿਰ ਆਪਣੇ ਵਾਲੀ ਕਾਪੀ ਤੇ ਲਿਖੇ ਦਾ ਕੋਈ ਮਾਇਨਾ ਹੈਗਾ? ਆਪਣੇ ਵਾਲੀ ਕਾਪੀ ਤੇ ਲਿਖੇ ਦਾ ਕੋਈ ਮਾਇਨਾ ਨਹੀਂ ਹੈ ਜੀ, ਕੋਈ ਮਾਇਨਾ ਨਹੀਂ। ਅੱਛਾ, ਨੰਬਰ 2 ਤੇ ਜੀ ਆਪਾਂ ਇੱਕ ਇਹ ਵੀ ਕਰ ਸਕਦੇ ਹਾਂ ਵੀ ਕਮੈਂਟ ਕਿ ਆਪਾਂ ਜਿਹੜੇ ਸ਼ਿਪਰ ਹੈ ਵੀ ਉਹਨਾਂ ਦੇ ਕੋਲ ਘੱਟੋ ਘੱਟ ਲਿਮਿਟਡ ਪਾਰਕਿੰਗ ਸਪੌਟਸ ਹੋਣੀਆਂ ਚਾਹੀਦੀਆਂ ਨੇ ਹਰੇਕ ਸ਼ਿਪਰ ਕੋਲੇ। ਡੈਫੀਨੇਟਲੀ ਭਾਜੀ, ਡੈਫੀਨੇਟਲੀ ਮੇਰੇ ਖਿਆਲ ਦੇ ਵਿੱਚ ਜਿਹੜੀ ਇਸ ਵੇਲੇ ਕਮੈਂਟਸ ਚੱਲ ਰਹੇ, ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਆ, ਇਸ ਤੋਂ ਅਗਲੀ ਜਿਹੜੀ ਸਿਚੁਏਸ਼ਨ ਹੈਗੀ ਆ, ਅਗਲੀ ਜਿਹੜੀ ਆਉਣ ਵਾਲੀ ਸਿਚੁਏਸ਼ਨ ਹੈਗੀ ਆ, ਉਹ ਪਾਰਕਿੰਗ ਦੀ ਹੋਣੀ ਆ। ਸੋ ਡੈਫੀਨੇਟਲੀ ਤੁਸੀਂ ਕਮੈਂਟ ਦੇ ਵਿੱਚ ਲਿਖੋ, ਤੁਹਾਡਾ ਦਿਲ ਕਰਦਾ ਤੁਸੀਂ ਲਿਖੋ ਹਾਂ ਵੀ ਪਾਰਕਿੰਗ ਅਵੇਲੇਬਲ ਨਹੀਂ ਹੁੰਦੀ, ਸੋ ਉੱਥੇ ਮਿਨੀਮਮ ਪਾਰਕਿੰਗ ਦੀ ਅਵੇਲੇਬਿਲਿਟੀ ਚਾਹੀਦੀ ਜੀ। ਥੈਂਕ ਯੂ ਜੁਝਾਰ ਜੀ। ਅੱਛਾ, ਇੱਕ ਆਪਣਾ ਰਾਜ ਭਾਜੀ ਇਹ ਦੱਸਣਾ ਸੀਗਾ, ਗਵਰਨਰ ਜੈਰੀ ਨੇ ਜਿਹੜਾ ਉਹਦੇ ਤੇ ਵੀਟੋ ਕੀਤੀ, ਉਹਦਾ ਕੀ ਮਤਲਬ ਹੈ? ਮਾੜਾ ਜਿਹਾ ਵੀਟੋ ਦਾ ਮਤਲਬ ਆ ਵੀ ਉਹਨਾਂ ਨੇ ਨਕਾਰ ਦਿੱਤਾ, ਨਾ ਕਰ ਦਿੱਤਾ, ਉਹ ਬਿੱਲ ਨਹੀਂ ਬਣੂਗਾ, ਉਹ ਬਿੱਲ ਕਾਨੂੰਨ ਨਹੀਂ ਬਣੂਗਾ। ਤੇ ਉਹ ਕਿੰਨੇ ਕੁ ਪਰਸੈਂਟੇਜ ਆਪਣੇ ਬੰਦਿਆਂ ਨੇ ਕੁਛ ਇਸ ਤਰ੍ਹਾਂ ਡਾਟਾ ਹੈਗਾ ਜੀ? ਡਾਟਾ ਰਾਈਟ ਨਾਓ ਨਹੀਂ। ਡਾਟਾ ਦੇਖੋ, ਜਿਹੜਾ ਅਸੈਂਬਲੀ ਨੇ 100% ਜਨੈਨਿਮਸਲੀ ਪਾਸ ਕੀਤਾ, ਉਹ ਤੋਂ ਬਾਅਦ ਜਿਹੜਾ ਸੈਨੇਟ ਨੇ ਪਾਸ ਕੀਤਾ, ਸੋ ਗਵਰਨਰ ਨੇ ਬਦਮਾਸ਼ੀ ਦਿਖਾਈ ਆ ਕੱਲੇ ਨੇ। ਸੋ ਇਹ ਜਿਹੜਾ ਕੱਲੇ ਦੀ ਉਹਦੀ ਪਾਵਰ ਆ ਫਾਈਨਲ, ਜਿੱਦਾਂ ਪ੍ਰੈਜ਼ੀਡੈਂਟ ਜਾ ਕੇ ਤਾਂ ਹੀ ਉਸ ਨੂੰ ਵੀਟੋ ਆਖਿਆ ਜਾਂਦਾ ਹੈ। ਹਾਂਜੀ ਜੀ, ਥੈਂਕ ਯੂ, ਮਿਹਰਬਾਨੀ ਜੀ। ਬਿਲਕੁਲ, ਉਹਦੇ ਅਜੇ ਕੋਈ ਆંકੜੇ ਉਹਨਾਂ ਨੇ ਪੇਸ਼ ਨਹੀਂ ਕੀਤੇ ਵੀ ਕਿੰਨੀਆਂ ਕਾਲਾਂ ਆਈਆਂ, ਤੇ ਆਈ ਥਿੰਕ ਉਹ ਸਿਰਫ ਉਹੀ ਦੱਸ ਸਕਦੇ ਨੇ। ਆਪਾਂ ਆਪਣੇ ਕੋਲੋਂ ਕਹਿ ਸਕਦੇ ਵੀ ਆਹ ਬੰਦਿਆਂ ਨੇ ਕਾਲਾਂ ਜਿਹੜੀਆਂ ਕੀਤੀਆਂ ਹੋਣਗੀਆਂ 1000, 2000, 3000, 4000, 5000, 10000 ਜਿੰਨੀਆਂ ਵੀ ਆ, ਉਹ ਆਪਾਂ ਜੇ ਕੋਈ ਦੱਸੇ ਆ ਕੇ ਵੀ ਇੰਨੇ ਨੇ ਕੀਤੀਆਂ, ਕਿਉਂਕਿ ਇਹ ਟਰੈਕ ਕਰਨੀਆਂ ਈਜ਼ੀ ਨਹੀਂ। ਜੇ ਉਹਨਾਂ ਦੇ ਵੱਲੋਂ ਜਿਹੜੀਆਂ ਉਹ ਟਰੈਕ ਕੀਤੀਆਂ ਜਾ ਸਕਦੀਆਂ ਵੀ ਕਿੰਨੇ ਉਹਦੇ ਹੱਕ 'ਚ ਆਖਿਆ, ਕਿੰਨੇ ਉਹਦੇ ਅਗੇਂਸਟ ਆਖਿਆ, ਉਹ ਉੱਥੋਂ ਆંકੜੇ ਆ ਸਕਦੇ, ਪਰ ਉਹਨਾਂ ਨੇ ਦੱਸੇ ਨਹੀਂ ਆ। ਪਰ ਉਹ ਟਰਾਈ ਕਰਾਂਗੇ ਲੈਣ ਦੀ, ਕਿਉਂਕਿ ਉਹ ਤੁਸੀਂ ਲੈ ਸਕਦੇ ਆ FOI ਇਨਫੋਰਮੇਸ਼ਨ ਤੇ। ਆਪਾਂ ਜਿਹੜੇ ਜਕਾਰਾ ਮੂਵਮੈਂਟ ਵਾਲੇ ਲੱਗੇ ਸੀ ਉਹਨਾਂ ਨੂੰ ਕਹਾਂਗੇ ਵੀ ਇਨਫੋਰਮੇਸ਼ਨ ਲਾਓ ਉਹਨਾਂ ਤੋਂ ਜੀ। ਤੇ ਅਗਲੇ ਕਾਲਰ ਨੇ ਆਪਣੇ ਨਾਲ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਤਾਂ ਇਹੀ ਆ ਰਿਕੁਐਸਟ ਹੀ ਕਰਨੀ ਆ ਰਮਨ ਬਾਈ ਜੀ, ਥੈਂਕ ਯੂ ਜਿਹੜਾ ਇੰਨਾ ਅਵੇਅਰ ਕਰਦੇ ਆ ਵੀ ਸਾਰੇ ਹੁਣ ਆਪਣੇ ਬ੍ਰੋਕਰ ਹਰੇ ਹੁਣ ਕਿੰਨੇ ਬੰਦਿਆਂ ਨੇ ਇੱਥੇ ਪ੍ਰੋਬਲਮਾਂ ਦੱਸਦੀਆਂ ਬਾਈ ਜੀ। ਪਰ ਆਪਣੇ ਪੇਜਾਂ ਦੇ ਹਰੇਕ ਦੇ ਗਰੁੱਪਾਂ ਦੇ ਵਿੱਚ ਹਜ਼ਾਰਾਂ 'ਚ ਬੰਦੇ ਜੁੜੇ ਹੋਏ ਨੇ, ਪਰ ਪ੍ਰੋਬਲਮ ਇਹੀ ਆ ਕਿ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਆ, ਸਾਈਨ ਜਾ ਕੇ ਉੱਥੇ ਕਮੈਂਟ ਕੋਈ ਨਹੀਂ ਕਰ ਰਿਹਾ। ਹੁਣ ਜਿਹੜੇ ਹੁਣ ਬ੍ਰੋਕਰ ਦੇ ਸ਼ਿਪਰ ਨੇ, ਜਦੋਂ ਆਪਾਂ ਉਹਨਾਂ ਦੇ ਪੇਪਰ ਸਾਈਨ ਕਰਦੇ ਉੱਥੇ ਜਾਂਦੇ ਆ, ਉਹਨਾਂ ਨੇ ਥਾਂ ਲਾਇਆ ਹੁੰਦਾ ਤੁਸੀਂ ਆਹ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਬ੍ਰੋਕਰ ਦਾ ਕੰਟਰੈਕਟ ਸਾਈਨ ਕਰ ਲਓ,
ਉੱਥੇ ਲਿਖਿਆ ਹੁੰਦਾ ਤੁਸੀਂ ਕਾਲ ਨਹੀਂ ਕਰੀ ਪੈਸੇ ਕੱਟਣਗੇ, ਲੇਟ ਹੋ ਗਏ ਪੈਸੇ ਕੱਟਣਗੇ। ਪਰ ਆਪਣੇ ਟਰੱਕਾਂ ਵਾਲਿਆਂ ਦਾ ਕੋਈ ਰੂਲ ਹੀ ਨਹੀਂ ਬਣਦਾ, ਆਪਣੇ ਕੋਈ ਰੂਲ ਨਹੀਂ ਹੈਗੇ। ਆਪਾਂ ਤਾਂ ਬਸ ਉਹਨਾਂ ਦੇ ਪਿੱਛੇ ਪਿੱਛੇ ਲੱਗ ਕੇ ਅੱਛਾ ਤੁਸੀਂ ਆਹ ਕਹਿੰਦਾ ਕਰਨਾ, ਆਹ ਕਹਿੰਦਾ ਕਰਨਾ। ਸੋ ਹੁਣ ਜਦੋਂ ਲੋੜ ਪੈਂਦੀ ਆ ਵੀ ਚਲੋ ਉਹਦੇ ਬਾਰੇ ਆਪਣੀ ਸੁਣੀ ਜਾ ਸਕਦੀ ਹੈ FMCSA ਦੇ ਥਰੂ, ਉਦੋਂ ਆਪਣੇ ਲੋਕ ਕਮੈਂਟ ਨਹੀਂ ਕਰਦੇ। ਤੇ ਜਿਹੜੇ ਬਾਈ ਜੀ ਰਮਨ ਬਾਈ ਜੀ ਨੂੰ ਮੈਂ ਦੱਸਣਾ ਸੀ, ਬਾਈ ਜੀ ਹੁਣ ਸ਼ਿਪਰ ਇੰਨੇ ਸਮਾਰਟ ਹੋ ਗਏ, ਉਹ ਕੀ ਕਰਦੇ ਆ 2 ਕਾਪੀਆਂ ਬਿਲ ਆਫ ਲੀਡਿੰਗ ਦੀਆਂ ਕੱਢ ਲੈਂਦੇ ਆ, 1 ਕਾਪੀ ਤੇ ਤੁਹਾਡੇ ਤੋਂ ਸਾਈਨ ਕਰਾ ਦਿੰਦੇ ਨੇ। ਜੇ ਤੁਸੀਂ ਸਾਈਨ ਕਰਦੇ ਆ ਕੋਈ ਲਿਖਦੇ ਹੋ ਜਾਂ ਚੈੱਕ ਇਨ ਟਾਈਮ ਪਾ ਦਿੰਦੇ ਹੋ, ਪਾੜ ਕੇ ਨਵੇਂ ਪ੍ਰਿੰਟ ਕਰਕੇ ਕਹਿਣਗੇ ਸਾਈਨ ਕਰ, ਫਿਰ ਦੂਜੀ ਬਿਨਾਂ ਸਾਈਨ ਕੀਤੀ ਹੋਈ ਕਾਪੀ ਆਪਾਂ ਨੂੰ ਦਿੰਦੇ ਨੇ। ਇਹ ਆਪਦੇ ਸਾਰੇ ਆਪ ਹੀ ਰੂਲ ਬਣਾਈ ਜਾਂਦੇ ਆ। ਆਪਾਂ ਨੂੰ ਕੋਈ ਨਹੀਂ ਪੁੱਛ ਕੇ ਰਾਜੀ, ਇਹ ਕਹਿ ਦਿੰਦੇ ਆ ਜੇ ਤੂੰ ਆਹ ਨਹੀਂ ਕੀਤਾ ਆਪਦਾ ਲੋਡ ਲਾ ਦੇ ਜਾਂ ਛੱਡ ਜਾ, ਜਾਂ ਅਸੀਂ ਦੇਣਾ ਨਹੀਂ, ਜਾਂ ਪੇਪਰ ਨਹੀਂ ਤੈਨੂੰ ਮਿਲਣੇ। ਥੈਂਕ ਯੂ ਬਾਈ ਜੀ। ਥੈਂਕ ਯੂ। ਇਹ ਬਦਮਾਸ਼ੀ ਆ ਪੂਰੀ ਰਾਜ। ਇੱਥੇ ਮੈਂ ਇੱਕ ਗੱਲ ਕਰਦੇ ਆ ਕਿ ਇਸੇ ਰੀਜ਼ਨ ਕਰਕੇ, ਇਕੱਠ ਦੇ ਕਰਕੇ ਹੋਣ ਕਰਕੇ ਆਪਾਂ ਨਾਪਟਾ ਜਿਹੜੀ ਆ ਉਹ ਬਣਾਈ ਆ। ਜਿੰਨੇ ਵੀ ਮੈਂਬਰਾਂ ਨੇ ਅੱਜ, ਜਿੰਨੇ ਵੀ ਲੋਕਾਂ ਨੇ ਅੱਜ ਕਾਲ ਕੀਤੀ, ਮੇਰੇ ਭਰਾਵਾਂ ਨੇ, ਉਹਨਾਂ ਨੂੰ ਮੈਂ ਇੱਕੋ ਰਿਕੁਐਸਟ ਕਰਨੀ ਚਾਹੁੰਦਾ ਕਿ ਤੁਸੀਂ ਨਾਪਟਾ ਦੇ ਮੈਂਬਰ ਹੈਗੇ ਆ। ਜੇ ਤੁਸੀਂ ਨਾਪਟਾ ਦੇ ਮੈਂਬਰ ਨਹੀਂ ਹੈਗੇ ਤਾਂ ਪਲੀਜ਼ ਨਾਪਟਾ ਦੇ ਮੈਂਬਰ ਬਣੋ, ਤਾਂ ਕਿ ਇਹਨਾਂ ਗੱਲਾਂ ਨੂੰ ਆਪਾਂ ਲੀਗਲੀ ਤਰੀਕੇ ਨਾਲ ਹੱਲ ਕਰ ਸਕੀਏ। ਜੀ ਨਾਲੇ ਰਮਨ ਜੀ ਗੱਲ ਇਹ ਆ ਵੀ ਜਿੰਨੇ ਵੀ ਸਾਡੇ ਭੈਣ ਭਰਾ ਆ ਨਾ ਟਰੱਕਿੰਗ ਇੰਡਸਟਰੀ 'ਚ, ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਆ, ਪਲੀਜ਼ ਸਾਰੇ ਜਣੇ ਕਮੈਂਟ ਕਰੋ, ਕਿਉਂਕਿ ਜਦੋਂ ਕਮੈਂਟ ਕਰੋਗੇ ਨਾਮਾਂ ਤੋਂ ਵੀ ਪਤਾ ਲੱਗਦਾ ਵੀ ਇੰਨੇ ਜਣੇ ਪੰਜਾਬੀ ਕਮਿਊਨਿਟੀ ਦੇ ਆ। ਜਿੰਨੇ ਵੀ ਬਿਜ਼ਨਸ ਆ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ, ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਬਹੁਤ ਵੱਡੀ ਕਮਿਊਨਿਟੀ ਆ, ਵੀ ਇਹਨਾਂ ਦੀ ਵੀ ਸੁਣੋ, ਹੈ ਨਾ। ਨਹੀਂ ਤਾਂ ਫਿਰ ਤਾਂ ਠੀਕ ਆ, ਆਪਾਂ ਚਲਾਈ ਤਾਂ ਜਾਂਦੇ ਹੀ ਆ ਟਰੱਕ ਸਾਰੇ। ਜੀ ਜਾਂਦੇ ਜਾਂਦੇ ਇੱਕ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਸਮਾਂ ਆਪਾਂ ਕਾਫੀ ਜਿਹੜੇ ਅਗਲੇ ਪ੍ਰੋਗਰਾਮ 'ਚੋਂ ਲੈ ਲਿਆ। ਮਨਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਮੈਂ ਆਪਣੇ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਕਹਿਣਾ ਚਾਹੁੰਦਾ ਜੀ ਪ੍ਰੋਗਰਾਮ ਲਿਆ। ਤੇ ਦੂਜਾ, ਆਪਣੇ ਸਾਰੀਆਂ ਗੱਲਾਂ ਮੋਸਟਲੀ ਕਵਰ ਕਰ ਲਈਆਂ। ਹੁਣ ਰਮਨ ਭਾਜੀ ਨੇ ਕਹਿ ਦਿੱਤਾ ਜਿੱਦਾਂ ਨਾਪਟਾ ਜੁਆਇਨ ਕਰੋ, ਮੈਂ ਇਹੀ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਇਕੱਠੇ ਹੋਈਏ ਸਾਰੇ ਜਣੇ। ਇਕੱਠੇ ਹੋਣ ਦਾ ਆਪਣਾ ਇੱਕ ਪਲੇਟਫਾਰਮ ਆ। ਮੇਰੇ ਵੀ ਆਪਣੇ 10 ਟਰੱਕ ਹੈਗੇ ਆ, ਰਮਨ ਭਾਜੀ ਹੁਣਾਂ ਨਾਲ ਨਾਪਟਾ ਦਾ ਲਿਆ। ਹੁਣ ਜਿੱਦਾਂ ਫੀਲ ਹੁੰਦਾ ਵੀ ਸਾਡੀ ਆਵਾਜ਼ ਇਕੱਠੀ ਹੋ ਰਹੀ ਆ। ਉਹ $30 ਚਾਰਜ ਕਰਦੇ ਆ, ਨਾਲ ਸਾਨੂੰ ਬੈਨੀਫਿਟ ਵੀ ਮਿਲਦੇ ਆ, ਸਾਨੂੰ ਫਿਊਲ ਸਸਤਾ ਮਿਲ ਰਿਹਾ, ਟਾਇਰਾਂ ਦਾ ਡਿਸਕਾਊਂਟ ਮਿਲ ਰਿਹਾ। ਮਤਲਬ ਬਹੁਤ ਵਧੀਆ ਕੰਮ ਕਰ ਰਹੇ ਨੇ। ਮੈਂ ਰਮਨ ਭਾਜੀ ਦਾ ਬਹੁਤ ਦਿਲੋਂ ਥੈਂਕ ਯੂ ਕਰਦਾ ਇਸ ਚੀਜ਼ ਦਾ। ਤੇ ਨਾਲ ਹੀ ਤੁਹਾਡਾ ਪ੍ਰੋਗਰਾਮ ਤੁਸੀਂ ਇੰਨਾ ਵਧੀਆ ਕਰਦੇ, ਸਾਡੇ ਬਹੁਤ ਜਿੱਦਾਂ ਕਹਿ ਲਓ ਵੀ ਖਾਨੇ ਖੁੱਲ ਜਾਂਦੇ ਚੀਜ਼ਾਂ ਸੁਣ ਕੇ ਵੀ, ਜਿੰਨਾ ਇਨਫੋਰਮੇਸ਼ਨ ਬਾਰੇ। ਥੈਂਕ ਯੂ ਮਨਵੀਰ ਜੀ, ਥੈਂਕ ਯੂ ਤੁਹਾਡਾ, ਬੜੀ ਮਿਹਰਬਾਨੀ ਮਨਵੀਰ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮਨਵੀਰ ਭਾਜੀ, ਥੈਂਕ ਯੂ ਜੀ, ਥੈਂਕ ਯੂ। ਤੇ ਬਿਲਕੁਲ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤੀ ਨਹੀਂ, ਅੱਗੇ ਵੀ ਆ, ਤੇ ਆਪਾਂ ਆਵਾਂਗੇ ਅਗਲੀ ਵਾਰੀ ਫੇਰ। ਤੇ ਬਿਲਕੁਲ ਸਰੋਤਿਓ, ਜਿੰਨੇ ਵੀ ਤੁਹਾਡੇ ਇਸ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਸਵਾਲ ਹੁੰਦੇ ਆ, ਉਹ ਜ਼ਰੂਰ ਤੁਸੀਂ ਇੱਕ ਦੂਜੇ ਦੇ ਨਾਲ ਦੇਖੋ। ਜਿੱਦਾਂ ਕਹਿੰਦੇ ਆ ਵੀ ਕੋਈ ਬੰਦਾ ਸੁਣ ਰਿਹਾ ਹੁੰਦਾ, ਕਿਸੇ ਦੇ ਮਨ 'ਚ ਕੋਈ ਸ਼ੰਕਾ ਹੁੰਦੀ, ਯਾਰ ਇੱਦਾਂ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ, ਕਿਸੇ ਹੋਰ ਦੇ ਸਵਾਲ ਤੋਂ ਕਈਆਂ ਨੂੰ ਜਵਾਬ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਮਿਲ ਜਾਂਦਾ ਹੁੰਦਾ ਆ। ਸੋ ਰਮਨ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਆਪਣੀਆਂ ਖਬਰਾਂ ਤਾਂ ਚਲੋ ਥੋੜੀਆਂ ਮਿਸ ਹੋ ਗਈਆਂ। ਹਾਂ, ਮੈਂ ਉਹੀ ਗੱਲ ਕਰਨ ਲੱਗਾ ਸੀ। ਜਾਂਦੇ ਮੈਂ ਇੱਕ ਥੋੜੀ ਜਿਹੀ ਜਲਦੀ ਇਹ ਕਰਦੇ ਆ ਕਿ ਜਿਹੜੀ ਇੱਕ ਕੈਲੀਫੋਰਨੀਆ ਜਿਹੜੀ ਪੋਰਟ ਹੈਗੀਆਂ, ਜਿਹੜੀਆਂ ਸਦਰਨ ਕੈਲੀਫੋਰਨੀਆ ਦੀਆਂ, ਉਹਨਾਂ ਦਾ ਜਿਹੜਾ ਨਵਾਂ ਲਾਅ, ਜਿਹੜਾ ਉਹਨਾਂ ਦਾ ਜਿਹੜਾ ਕਲੀਨ ਏਅਰ ਸਟੈਂਡਰਡਸ ਹੈ, ਉਹਨਾਂ ਨੂੰ ਥੋੜਾ ਹੋਰ ਟਾਈਟ ਕਰ ਰਹੇ ਆ। ਹੁਣ ਜਿਹੜੇ ਨਵੇਂ ਟਰੱਕ ਜਿਹੜੇ ਉੱਥੇ ਸਾਈਨ ਅਪ ਹੋਣੇ ਆ, ਨਵੇਂ ਟਰੱਕ ਜਿਹੜੇ ਲੌਗ ਇਨ ਹੋਣੇ ਆ, ਜਾਂ ਲੌਂਗ ਬੀਚ ਦੀਆਂ ਜਿਹੜੀਆਂ ਪੋਰਟਸ ਆ, ਲਾਸ ਐਂਜਲਸ ਪੋਰਟਸ ਆ, ਉਹਨਾਂ ਨਵੇਂ ਟਰੱਕ, ਉਹ 2014 ਤੋਂ ਨਵੇਂ ਮਾਡਲ ਦੇ ਟਰੱਕ ਹੀ ਉੱਥੇ ਐਂਟਰ ਹੋ ਸਕਦੇ। ਔਰ 4 ਸਾਲ ਪੁਰਾਣਾ ਟਰੱਕ ਸਿਰਫ। ਹਾਂਜੀ, 2035 ਤੋਂ ਸਾਰੇ ਪੁਰਾਣੇ ਕੱਢ ਦੇਣੇ। ਹਾਂਜੀ, ਅਕਤੂਬਰ 1 ਤੋਂ ਇਹ ਲਾਗੂ ਹੋ ਜਾਣਾ ਜੀ। ਦੂਸਰੀ ਗੱਲ ਹੈ ਜੀ, ਜਿਹੜੇ ਡਰਾਈਵਰ ਹੈਗੇ ਆ ਸਦਰਨ ਕੈਲੀਫੋਰਨੀਆ ਪੋਰਟਸ ਦੇ, ਉਹ ਮੰਡੇ ਤੋਂ ਸਟ੍ਰਾਈਕ ਤੇ ਜਾ ਰਹੇ ਆ। ਜਿਹੜੀਆਂ 2 ਕੰਪਨੀਆਂ ਐਕਸਪੋ ਲੌਜਿਸਟਿਕ ਤੇ NFI ਦੇ ਖਿਲਾਫ ਉਹ ਜਿਹੜੇ ਆ ਇਸ ਵੇਲੇ ਜਾ ਰਹੇ ਆ ਜੀ ਉੱਤੇ ਸਟ੍ਰਾਈਕ ਤੇ ਮੰਡੇ ਤੋਂ। ਤੇ ਉਸ ਤੋਂ ਅੱਗੇ ਜਿਹੜੇ ਆਪਣੇ ਹੈਗੇ ਆ ਪਾਇਲਟ ਫਲਾਈਂਗ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੂੰ ਟਰੱਕਰਸ ਦੇ ਨਾਲ ਜਿਹੜੇ ਫਰਾਡ ਵਿੱਚ ਕੇਸਿਸ ਸੀਗੇ, ਉਹਨਾਂ ਦੇ ਵਿੱਚ 12.5 ਸਾਲ ਦੀ ਜਿਹੜੀ ਆ ਉਹ ਕੈਦ ਹੋ ਗਈ ਆ। ਉਸ ਤੋਂ ਬਾਅਦ ਜੀ ਜਿਹੜਾ ਨਵਾਂ ਜਿਹੜਾ ਕੈਲੀਫੋਰਨੀਆ ਦਾ ਲਾਅ ਇੱਕ ਹੋਰ ਬਣਿਆ ਹੈਗਾ, ਉਹਦੇ ਵਿੱਚ ਜਿਹੜੇ ਪੋਰਟ ਦੇ ਡਰਾਈਵਰਸ ਹੈਗੇ ਆ, ਜਾਂ ਜਿਹੜੇ ਪੋਰਟ ਦੇ ਡਰਾਈਵਰਸ ਦੀ ਮਿਸ ਕਲਾਸੀਫਿਕੇਸ਼ਨ ਹੋ ਰਹੀ ਆ, ਉਹਨਾਂ ਦੇ ਤਹਿਤ ਜਿਹੜੇ ਰਿਟੇਲਰ ਆ, ਉਹ ਵੀ ਲਾਇਬਲ ਹੋਣਗੇ। ਉਹਨਾਂ ਦਾ ਜਿਹੜਾ ਵੀ ਉੱਥੇ ਲਾਅਸੂਟ ਹੋਊਗਾ, ਜੇ ਉਹਨਾਂ ਨੂੰ ਮਿਸਕਲਾਸੀਫਾਈਡ ਕੀਤਾ ਗਿਆ ਆ, ਤੇ ਮਿਸਕਲਾਸੀਫਿਕੇਸ਼ਨ ਦੇ ਜਿਹੜੇ ਲਾਅਸੂਟ ਹੋਊਗਾ, ਉਹਦੇ ਵਿੱਚ ਰਿਟੇਲਰ ਜਿਹੜਾ ਉਹ ਸਮਾਨ ਨੂੰ ਰਿਸੀਵ ਕਰ ਰਿਹਾ, ਜਿਵੇਂ ਕਿ ਕਹਿ ਲਓ ਵੀ ਉਹ ਵਾਲਮਾਰਟ ਹੈਗਾ ਜਾਂ ਕੋਈ ਵੀ ਸਟੋਰ ਹੈਗਾ, ਕੁਝ ਵੀ ਹੈਗਾ, ਉਹ ਰਿਟੇਲਰ ਵੀ ਹੁਣ ਜਿਹੜਾ ਆ ਉਹ ਉਸ ਲਾਅਸੂਟ ਦੇ ਵਿੱਚ ਉਹਨਾਂ ਨੂੰ
ਇਨਕਲੂਡ ਕਰਨਗੇ ਤੇ ਬਾਕੀ ਆਪਣੇ ਐਲਨ ਮਸਕ ਦੇ ਉੱਤੇ ਜਿਹੜਾ SEC ਨੇ ਜਿਹੜਾ ਕੀਤਾ ਆ ਬਿਲਕੁਲ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੇ ਸਿਕਿਉਰਿਟੀ ਫਰਾਡ ਜਿਹੜਾ ਉੱਤੇ ਹੋ ਗਿਆ। ਤੇ ਇੱਕ ਹੋਰ ਜਿਹੜੀ ਮੈਂ ਜਾਂਦੇ ਕਰਦੇ ਕਿ ਆਪਣੀ ਪੰਜਾਬਣ ਕੁੜੀ ਜਿਹੜੀ ਆ ਇਨਵੈਸਟੀਗੇਟਿਵ ਜਰਨਲਿਸਟ ਆ PJ ਰੰਧਾਵਾ, ਇਹ ਪਹਿਲੀ ਸਿੱਖ ਕੈਨੇਡੀਅਨ ਕੁੜੀ ਹੈਗੀ ਆ ਜਿਹਨੂੰ ਇੱਕ ਅਮਰੀਕਨ ਐਮੀ ਅਵਾਰਡ ਜਿਹੜਾ ਇਹ ਮਿਲਿਆ ਹੈਗਾ, ਪ੍ਰਭਜੋਤ ਕੌਰ ਰੰਧਾਵਾ, ਤੇ ਇਹਨੂੰ ਪਹਿਲਾ ਅਮਰੀਕਨ ਐਮੀ ਅਵਾਰਡ ਜਿਹੜਾ ਪ੍ਰੈਸਟੀਜੀਅਸ ਅਵਾਰਡ ਪਹਿਲੀ ਸਿੱਖ ਰਿਪੋਰਟਰ ਬਣੀ ਆ। ਹਾਂਜੀ, ਬ੍ਰੌਡਕਾਸਟ ਜਰਨਲਿਸਟ ਦਾ ਜਿਹੜਾ ਪਹਿਲਾ ਅਵਾਰਡ ਮਿਲਿਆ, ਬਹੁਤ ਖੁਸ਼ੀ ਦੀ ਗੱਲ ਹੈ ਜੀ। ਬਿਲਕੁਲ, ਬਹੁਤ ਥੈਂਕ ਯੂ ਰਮਨ ਜੀ, ਬਹੁਤ ਮਿਹਰਬਾਨੀ। ਸੋ ਜਿਹੜੀ ਅਗਲੀ ਵਾਰੀ ਆਪਾਂ ਜਿਹੜੀ ਕਾਰ ਵਾਲੇ ਦੇ ਉੱਤੇ ਵੀ ਜਿਹੜੀ ਆ ਥੋੜੀ ਖੋਲ ਕੇ ਜਿਹੜੀ ਹੋਰ ਗੱਲਬਾਤ ਜਿਹੜੀ ਕਰਾਂਗੇ। ਤੇ ਅੱਜ ਦੇ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਬਿਲਕੁਲ, ਸਰੋਤਿਆਂ ਨੂੰ ਆਸ ਆ ਵੀ ਜ਼ਰੂਰ ਇਨਫੋਰਮੇਸ਼ਨ ਬਹੁਤ ਮਿਲੀ ਹੋਊਗੀ। ਜ਼ਰੂਰ ਇਸੇ ਤਰ੍ਹਾਂ ਆਉਣ ਵਾਲੇ ਵੀਕਐਂਡ ਤੇ ਫੇਰ ਹਿੱਸਾ ਲਿਓ ਜਦੋਂ ਸੈਟਰਡੇ ਨੂੰ ਪ੍ਰੋਗਰਾਮ ਹੋਊਗਾ ਜੀ। ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ। ਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ